ਸਾਰਾ ਮੋਰਚਾ ਬਾਰਡਰ ਤੇ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਨੂੰ ਹੀ ਕਿਉਂ ਬੁਰਾੜੀ ਗਰਾਊਂਡ ਵਿੱਚ ਆਉਣ ਦੀ ਲੋੜ ਪਈ ਤੇ ਇੱਥੇ ਇਹਨਾਂ ਨੂੰ ਰੋਕ ਕਿਉਂ ਦਿੱਤਾ ਗਿਆ? कि ਜਦੋਂ ਕਰੋਨਾ ਚੱਲ ਰਿਹਾ ਸੀਗਾ 10-40 ਦਿਨ ਤੱਕ ਲਗਾਤਾਰ ਆਪਣਾ ਗੁਲਾਬੀ ਬਾਗ ਸੇਵਾ ਲੱਗੀ ਹੋਈ ਸੀ ਸਕੂਲ ਦੇ ਅੰਦਰ, ਲਗਾਤਾਰ ਲੰਗਰ ਲੈ ਕੇ ਉੱਥੇ ਪਹੁੰਚਦਾ ਰਿਹਾ। ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਉਦੋਂ ਵੀ ਇਹ ਫੰਡਿੰਗ ਕਿੱਥੋਂ ਆ ਰਹੀ ਹੈ ਜਾਂ ਤੁਸੀਂ ਆਪਣਾ ਕਿੱਥੋਂ ਕਰ ਰਹੇ ਹੋ। ਹੁਣ ਉਦੋਂ ਜਦੋਂ ਅਸੀਂ ਆਪਣਾ ਹੱਕ ਦੇ ਵਾਸਤੇ ਲੜੀਏ ਤੇ ਅਸੀਂ ਅੱਤਵਾਦੀ ਹੋ ਗਏ। ਮੋਰਚਾ ਅਸੀਂ ਜੰਤਰ ਮੰਤਰ ਦੀ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹਾਂ, ਅੱਜ ਵੀ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ, ਜਿਹਦੇ ਵਿੱਚ ਤੁਹਾਨੂੰ ਇਹ ਦੱਸਦਾ ਮੈਂ ਉਹਦੇ ਵਿੱਚ ਰਿਪੀਟ ਕਰ ਦੇਵਾਂ। ਜਸਕਰਨ ਸਿੰਘ ਖਾਨ ਸਿੰਘ ਵਾਲਾ ਨੂੰ ਪੁਲਿਸ ਵਾਲੇ ਨੇ ਇੱਕ ਠੇਡਾ ਮਾਰ ਕੇ ਥੱਲੇ ਸਿੱਟਿਆ। ਉਹਦੀ ਜੇ ਕੋਈ ਜਾਨ ਨੂੰ ਕੋਈ ਐਸੀ ਵੈਸੀ ਗੱਲ ਹੋਊਗੀ ਤਾਂ ਉਹਦਾ ਜ਼ਿੰਮੇਵਾਰ ਹੈ ਜਿਹੜਾ ਉਹ ਦਿੱਲੀ ਪੁਲਿਸ ਤੇ ਮੋਦੀ ਸਰਕਾਰ ਹੋਊਗੀ। ਮਤਲਬ ਬਿਲਕੁਲ ਕਾਲੇ ਕਾਨੂੰਨ ਨੇ, ਜਿਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਆ ਵੀ ਜਿਹੜੀ ਕਿਸਾਨੀ ਦੀ ਜ਼ਮੀਨ ਆ, ਇਹਨਾਂ ਦੀ ਜ਼ਮੀਨ ਤੇ ਆਖਾ ਵੀ ਅਸੀਂ ਪੂਰੇ ਜਿਹੜੀ ਜ਼ਮੀਨ ਆ ਪੂਰੇ ਇੰਡੀਆ ਦੀ ਅਸੀਂ ਆਪਦੇ ਹੱਥ 'ਚ ਕਰ ਲਈਏ, ਕਿਉਂਕਿ ਜਿਹੜੇ ਕਿਸਾਨ ਨੇ ਘਸਿਆਰੇ ਬਣਾ ਦਈਏ। ਵੀ ਕਿਸਾਨਾਂ ਦੇ ਇਕੱਲੇ ਮੰਡੀਆਂ ਦੇ ਵਿੱਚ ਇਹ ਨਹੀਂ ਹੈਗਾ ਵੀ ਮੰਡੀਆਂ ਦੇ ਵਿੱਚ ਫਸਲ ਨਹੀਂ ਵੇਚ ਸਕਦੇ, ਪਰ ਹੁਣ ਤਾਂ ਉਹਨਾਂ ਨੇ 60,000 ਕਿਸਾਨਾਂ ਦੇ ਇੰਤਕਾਲ ਵੀ ਤੋੜਤੇ। ਉਹ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਮਾਲਕ ਹਾਂ। ਹਾਈ ਕੋਰਟ ਦੇ 3 ਜੱਜਾਂ ਦੀ ਬੈਂਚ ਬਹੁਤ ਘੱਟ ਬੈਠਦੀ ਹੈ ਔਰ ਉਸ ਬੈਂਚ ਨੇ ਫੈਸਲਾ ਲਿੱਤਾ ਸੀ ਕਿ ਜਿਹੜੇ ਗੁਜਰਾਤ ਦੇ ਕਿਸਾਨ ਨੇ ਉਹ ਠੀਕ ਕਹਿ ਰਹੇ ਨੇ, ਗੁਜਰਾਤ ਦੀ ਸਰਕਾਰ ਗਲਤ ਹੈ। ਮਗਰ ਉੱਥੇ ਦੀ ਉਸ ਵੇਲੇ ਦੀ ਮੌਜੂਦਾ ਸਰਕਾਰ, ਜਿਹੜੇ ਅੱਜ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ, ਉਹ ਮੁੱਖ ਮੰਤਰੀ ਸਨ, ਉਹਨਾਂ ਨੇ ਉਸ ਵੇਲੇ ਵੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਮੰਨਣ ਨੂੰ ਇਨਕਾਰ ਕਰਤਾ। TV 84 ਦੇ ਦਿੱਲੀ ਕਿਸਾਨ ਮੋਰਚੇ ਦੀ ਸਭ ਤੋਂ ਪਹਿਲੀ ਕਵਰੇਜ ਲੈ ਕੇ ਦਾਸ ਜਸਵਿੰਦਰ ਸਿੰਘ ਇਸ ਵੇਲੇ ਮੌਜੂਦ ਹੈਗਾ ਨਿਰੰਕਾਰੀ ਬੁਰਾਰੀ ਗਰਾਊਂਡ। ਜਿਸ ਤਰੀਕੇ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਵੀਰ ਸਾਡੇ ਨਾਲ ਜੁੜੇ ਨੇ। ਆਪਣੀ ਗੱਲ ਦੀ ਸ਼ੁਰੂਆਤ ਅਸੀਂ ਫਤਿਹ ਦੀ ਸਾਂਝ ਤੋਂ ਕਰਦੇ ਹਾਂ। ਵੀਰ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਤਿਹਾਸ ਦੀ ਅਸੀਂ ਗੱਲ ਕਰੀਏ, ਇੱਕ ਲਫ਼ਜ਼ ਆਉਂਦਾ ਹੈ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਇਹ ਇਤਿਹਾਸ ਰਿਹਾ ਸਾਡੀ ਸਿੱਖ ਕੌਮ ਦਾ ਕਿ ਹਮੇਸ਼ਾ ਪੰਜਾਬ ਦੀ ਤੇ ਹਿੰਦ ਦੀ ਜੰਗ ਚੱਲਦੀ ਰਹੀ। ਇਹ ਜਿਹੜਾ ਮੌਕਾ ਹੈਗਾ ਕਿਸਾਨ ਮੋਰਚਾ, ਇਹਦੀ ਅਗਵਾਈ ਵੀ ਗੁਰੂ ਸਾਹਿਬ ਨੇ ਹਮੇਸ਼ਾ ਦੀ ਤਰ੍ਹਾਂ, ਜਿਵੇਂ ਕਿਹਾ ਜਾਂਦਾ ਹੈ ਕਿ ਘਰ ਦੇ ਵੱਡੇ ਪੁੱਤ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ, ਘਰ ਦੀ ਜ਼ਿੰਮੇਵਾਰੀ ਉਹਨੂੰ ਆਪਣੇ ਮੋਢੇ ਤੇ ਚੁੱਕਣ ਦਾ ਇਤਿਹਾਸ ਵੀ ਆਈਓ ਕਹਿੰਦਾ। ਔਰ ਇਸ ਵਾਰ ਵੀ ਚਾਹੇ ਮੁਸਲਾ ਜਿਹੜਾ ਹੈਗਾ ਸੀ ਕਿਸਾਨੀ ਦੇ ਨਾਲ ਜੁੜਿਆ ਸੀ, ਮਗਰ ਫਿਰ ਵੀ ਕਮਾਨ ਸਾਡੇ ਪੰਜਾਬ ਨੇ ਹੀ ਕੀਤੀ ਹੈ। ਔਰ ਸਭ ਤੋਂ ਵੱਡੀ ਗੱਲ, ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤਾ, ਇਹਨੂੰ ਖਾਲਿਸਤਾਨੀ ਰੰਗ ਦਿੱਤਾ, ਇਹਨੂੰ ਪਾਕਿਸਤਾਨ ਦਾ ਨਾਮ ਦਿੱਤਾ, ਹੁਣ ਤੇ ਚਾਈਨਾ ਦਾ ਵੀ ਨਾਮ ਆ ਗਿਆ। ਸਿਰਫ ਇੱਕੋ ਇੱਕ ਸੋਚ ਕਿ ਕਿਸੇ ਵੀ ਤਰੀਕੇ ਇਸ ਸੱਚੇ ਸੁੱਚੇ ਮਿਸ਼ਨ ਨੂੰ ਬਦਨਾਮ ਕਰ ਦਿੱਤਾ ਜਾਵੇ। ਮਗਰ ਕੀ ਖਾਲਿਸਤਾਨ ਦਾ ਨਾਮ ਲੈਣਾ ਗੁਨਾਹ ਹੋ ਗਿਆ ਇਸ ਦੇਸ਼ ਦੇ ਅੰਦਰ? ਇਸ ਮੁੱਦੇ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ, ਕਿਉਂਕਿ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਜਿਹੜੀ ਕਰਨ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ, ਜਿਨ੍ਹਾਂ ਦਾ ਪਹਿਲਾ ਨਾਰਾ ਹੀ ਖਾਲਿਸਤਾਨ ਦੇ ਹੱਕ 'ਚ ਰਿਹਾ ਹੈਗਾ। ਮਗਰ ਕਿਉਂਕਿ ਗੱਲ ਸਿਰਫ ਕਿਸਾਨੀ ਦੀ ਹੈ, ਇੱਥੇ ਦੱਸ ਦਈਏ ਕਿ ਸ਼ੰਭੂ ਮੋਟਰ ਔਰ ਟੀਕਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਮੋਰਚਾ ਜਾਰੀ ਹੈ। ਆਉਣ ਵਾਲੇ ਦਿਨਾਂ 'ਚ ਕੱਲ੍ਹ ਪਰਸੋਂ ਦੇ ਪ੍ਰੋਗਰਾਮ ਵਿੱਚ ਅਸੀਂ ਉੱਥੇ ਜਾ ਕੇ ਵੀ ਆਪਣੀ ਕੀ ਕਹਿੰਦੇ TV 84 ਦੀ ਕਵਰੇਜ ਕਰਾਂਗੇ। ਮਗਰ ਸ਼ੁਰੂਆਤ ਅਸੀਂ ਜਸਕਰਨ ਸਿੰਘ ਹੋਰਾਂ ਦੇ ਨਾਲ ਕਰਨ ਦੇ ਲਈ ਇੱਥੇ ਆਏ। ਮਗਰ ਅੱਜ ਜਿਸ ਤਰੀਕੇ ਦੇ ਨਾਲ ਪਤਾ ਲੱਗਾ ਕਿ ਉਹਨਾਂ ਦੀ ਇੱਥੇ ਝੜਪ ਹੋਈ ਹੈਗੀ, ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ, ਆਰਾਮ ਕਰ ਰਹੇ ਨੇ, ਤੇ ਅਸੀਂ ਉਹਨਾਂ ਦੇ ਹੋਰ ਜਿਹੜੇ ਵੀਰ ਇੱਥੇ ਸੱਜਣ ਸਾਡੇ ਨਾਲ ਜੁੜੇ ਨੇ, ਅਸੀਂ ਇਹਨਾਂ ਦੇ ਨਾਲ ਗੱਲ ਕਰਨੇ ਹਾਂ। ਸਭ ਤੋਂ ਪਹਿਲੇ ਰਵਿੰਦਰ ਸਿੰਘ ਜਿਹੜੇ ਇੱਥੇ ਦੇ ਯੂਥ ਪ੍ਰੈਜ਼ੀਡੈਂਟ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਦੀ ਸ਼ੁਰੂਆਤ ਕਰਨਾ। ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਕਿਸਾਨ ਮੋਰਚੇ ਦੀ ਵੀ ਅਸੀਂ ਗੱਲ ਕਰਾਂਗੇ, ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਗੱਲ ਕਰਾਂਗੇ, ਕਿਸ ਤਰੀਕੇ ਨਾਲ ਰੰਗਤ ਦਿੱਤੀ ਜਾ ਰਹੀ ਹੈਗੀ ਹੈ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੇ ਲਈ। ਔਰ ਸੋਸ਼ਲ ਮੀਡੀਆ ਦੀ ਵੀ ਮੈਂ ਦੱਸ ਦਿਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ 24 ਘੰਟੇ ਦੇ ਅੰਦਰ ਜਿਹੜੇ ਵੀ ਪੇਜਾਂ ਦੇ ਉੱਤੇ ਕਿਸਾਨ ਮੋਰਚੇ ਦੀਆਂ ਗੱਲਾਂ ਚੱਲ ਰਹੀਆਂ ਨੇ, ਉਹਨਾਂ ਦੀ ਰੀਚ ਨੂੰ ਬਲੌਕ ਕੀਤਾ ਜਾ ਰਿਹਾ ਹੈਗਾ, ਨੋਟੀਫਿਕੇਸ਼ਨ ਬਲੌਕ ਕੀਤੀ ਜਾ ਰਹੀ ਹੈ। ਇੰਨਾ ਡਰ ਲੱਗ ਰਿਹਾ ਸਰਕਾਰਾਂ ਨੂੰ। ਕੀ ਕਹੋਗੇ? ਸਭ ਤੋਂ ਪਹਿਲੇ ਤਾਂ ਮੈਂ ਜਸਕਰਨ ਸਿੰਘ ਜੀ ਦੇ ਬਾਰੇ 'ਚ ਪੁੱਛਣਾ ਚਾਹੁੰਦਾ ਕਿ ਉਹਨਾਂ ਦੀ ਤਬੀਅਤ ਜਿਹੜੀ ਅੱਜ ਖਰਾਬ ਹੋਈ ਹੈ, ਝੜਪ ਦੀ ਗੱਲ ਪਤਾ ਲੱਗੀ ਹੈ, ਕੀ ਸਾਰਾ ਮਸਲਾ ਹੈਗਾ? 10 ਘਰੇ ਬੈਠਾ ਸੀ, ਲਾਈਵ ਚੱਲ ਰਿਹਾ ਸੀ, ਮੈਂ ਲਾਈਵ ਦੇਖਿਆ। ਲਾਈਵ ਜਦੋਂ ਮੈਂ ਦੇਖ ਕੇ ਮੈਂ ਫਟਾਫਟ ਆਪਣਾ ਇੱਧਰ ਮੋਰਚੇ ਵੱਲ ਨੂੰ ਆਇਆ ਆਪਣਾ, ਤੇ ਉਹ ਆਪਣਾ ਬਾਹਰ ਨੂੰ ਜਾ ਰਹੇ ਸੀਗੇ ਤੇ ਪੁਲਿਸ ਵਾਲਿਆਂ ਨੇ ਆਪਣਾ ਪਹਿਲੇ ਉਹਨਾਂ ਨੂੰ ਆਪਣਾ ਪੈਰ ਅੜਾ ਕੇ ਆਪਣਾ ਥੱਲੇ ਸਿੱਟਿਆ। ਉਹਦੇ ਬਾਅਦ ਆਪਣਾ ਇੱਕ CRP ਵਾਲੇ ਨੇ ਬੱਟ ਮਾਰਿਆ ਆਪਣਾ। ਇਹ ਬਹੁਤ ਹੀ ਮੈਂ ਇਹਦੀ ਨਿੰਦਾ ਕਰਦਾ ਕਿ ਇਹ ਪੁਲਿਸ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਪੂਰੇ 27 ਤਰੀਕ ਤੋਂ ਲੈ ਕੇ ਹੁਣ ਤੱਕ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ। ਇਹ ਜੋ ਸਾਡੇ ਨਾਲ ਧੱਕਾ ਕਰ ਰਹੇ ਨੇ, ਬੜਾ ਗਲਤ ਕੰਮ ਕਰ ਰਹੇ ਨੇ। ਇਹ ਸਾਨੂੰ ਸ਼ਾਂਤੀ ਦੇ ਨਾਲ ਆਪਣਾ ਮੋਰਚਾ ਜਿਹੜਾ ਹੈਗਾ ਆਪਣਾ, ਸਾਨੂੰ ਆਪਣੀ ਮੰਗਾਂ ਪੂਰੀਆਂ ਕਰ ਲੈਣ ਦੇਣ। ਤੇ ਇਹ ਜਿਹੜਾ ਇਹਨਾਂ ਨੇ ਅੱਜ ਕੰਮ ਕੀਤਾ, ਇਹਦੀ ਮੈਂ ਨਿੰਦਾ ਕਰਦਾ।
ਰਵਿੰਦਰ ਸਿੰਘ ਜੀ, ਇੱਕ ਚੀਜ਼ ਮੈਂ ਕਿਉਂਕਿ ਸਾਰੇ ਦਰਸ਼ਕ ਵੀ ਜਿਹੜੇ ਸਾਡੇ ਸਰੋਤੇ ਨੇ ਟੀਵੀ 84 ਦੇ ਥਰੂ ਪੂਰੇ ਵਰਲਡ ਹੀ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਸਾਰਾ ਮੋਰਚਾ ਬਾਰਡਰ ਤੇ ਲੱਗਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਨੂੰ ਹੀ ਕਿਉਂ ਇਸ ਬੁਰਾੜੀ ਗਰਾਊਂਡ ਵਿੱਚ ਆਉਣ ਦੀ ਲੋੜ ਪਈ ਤੇ ਇੱਥੇ ਇਹਨਾਂ ਨੂੰ ਰੋਕ ਕਿਉਂ ਦਿੱਤਾ ਗਿਆ? ਵੀ ਜੀ ਜਦੋਂ 27 ਤਰੀਕ ਨੂੰ ਇਹ ਐਲਾਨ ਹੋਇਆ ਸੀ ਕਿ ਵੀ ਸਾਰੇ ਇੱਥੇ ਬੁਰਾੜੀ ਆਪਣਾ ਆਣਗੇ, ਜਦੋਂ ਪਹਿਲਾ ਸਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੋਰਚਾ ਜਸਕਰਨ ਸਿੰਘ ਜੀ ਕਾਨਵਾਲਾ ਜੱਥਾ ਇੱਥੇ ਪਹਿਲੇ ਲੈ ਕੇ ਆਏ ਸੀਗੇ, ਉਹਨਾਂ ਨੂੰ ਆਪਣਾ ਸਿੱਧਾ ਉੱਥੇ ਹਰੀਨਗਰ ਜੇਲ੍ਹ 'ਚ ਲਿਜਾਇਆ ਗਿਆ। ਉੱਥੇ ਆਪਣਾ ਉਹ ਲਿਜਾਣ ਦੇ ਬਾਅਦ ਸਿੱਧਾ ਇੱਥੇ ਬੁਰਾੜੀ ਲੈ ਕੇ ਆਏ। ਇਹਨਾਂ ਨੇ ਸਭ ਨੂੰ ਇਹ ਕਿਹਾ ਵੀ ਇਹ ਸਾਰੀ ਜਗ੍ਹਾ ਤੁਹਾਨੂੰ ਦੇ ਦਿੱਤੀ ਗਈ ਹੈ ਆਪਣਾ, ਲੇਕਿਨ ਇਹਨਾਂ ਦੀ ਇੱਕ ਸੋਚੀ ਸਮਝੀ ਜਿਹੜੀ ਸਾਜ਼ਿਸ਼ ਹੈਗੀ ਸੀ ਵੀ ਆਪਣਾ ਇੱਥੇ ਸਭ ਨੂੰ, ਤੁਸੀਂ ਇਹ ਗਰਾਊਂਡ ਦੇਖ ਰਹੇ ਹੋ ਕਿੰਨਾ ਵੱਡਾ ਗਰਾਊਂਡ ਹੈ, ਬਈ ਇੱਥੇ ਆਪਣਾ ਆਰਾਮ ਨਾਲ ਜਿੰਨੇ ਦਿਨ ਮਰਜ਼ੀ ਬੈਠੇ ਰਹਿਣਗੇ, ਆਪਣਾ ਮਹੀਨੇ 2 ਮਹੀਨੇ 3 ਮਹੀਨੇ ਬਹਿ ਕੇ ਚਲੇ ਜਾਣਗੇ। ਤੇ ਇਸ ਲਈ ਅਸੀਂ ਉਦੋਂ ਦੇ ਅਸੀਂ ਇੱਥੇ ਹੀ ਬੈਠੇ ਹੋਏ ਹਾਂ, ਬਾਕੀ ਸਾਰੇ ਵੀਰ ਸਾਡੇ ਉੱਥੇ ਸੰਘਰਸ਼ ਕਰ ਰਹੇ ਨੇ ਤੇ ਕੋਈ ਸਾਨੂੰ ਦਿੱਕਤ ਨਹੀਂ ਹੈ। ਦਿੱਲੀ ਦੀ ਸੰਗਤ ਪੂਰੀ ਸਾਡੇ ਨਾਲ ਹੈ, ਪੂਰਾ ਸਾਨੂੰ ਸਹਿਯੋਗ ਹੈ ਉਹਨਾਂ ਦਾ। ਰੋਜ਼ ਆਪਣਾ 10-20 ਜਥੇਬੰਦੀਆਂ ਸਾਨੂੰ ਆ ਕੇ ਪੁੱਛਦੀਆਂ ਨੇ ਤੇ ਮੋਰਚਾ ਸਾਡਾ ਪੀਸਫੁਲ ਚੱਲਦਾ ਪਿਆ ਵੇ। ਜਸਕਰਨ ਸਿੰਘ ਹੋਰਾਂ ਨੇ ਕੋਸ਼ਿਸ਼ ਕੀਤੀ ਇਹ ਬੁਰਾੜੀ ਗਰਾਊਂਡ ਤੋਂ ਬਾਹਰ ਜਾਣ ਦੀ? ਹਾਂਜੀ, ਕੋਸ਼ਿਸ਼ ਕੀਤੀ ਸੀਗੀ, ਪਰ ਫਿਰ ਇਹਨਾਂ ਨੇ ਆਪਣਾ ਜਿਹੜਾ ਹੈਗਾ ਵੇ ਆਪਣਾ ਘੇਰਾ ਪਾ ਲਿੱਤਾ, ਆਪਣਾ ਇਹਨਾਂ ਨੇ ਜਾਣ ਨਹੀਂ ਦਿੱਤਾ। ਮਤਲਬ ਤੁਹਾਡਾ ਕਹਿਣਾ ਕਿ ਗਵਰਨਮੈਂਟ ਨੇ ਤੁਹਾਨੂੰ ਇੱਕ ਤਰ੍ਹਾਂ ਤੋਂ ਕਹੀਏ ਨਜ਼ਰਬੰਦ ਕਰ ਲਿੱਤਾ ਗਿਆ, ਸੰਗਤ ਆ ਸਕਦੀ ਕਿਉਂਕਿ ਦਾਸ ਖੁਦ ਮੀਡੀਆ ਦੇ ਪਲੇਟਫਾਰਮ ਵਜੋਂ ਇੱਥੇ ਪਹੁੰਚਿਆ ਹੈਗਾ, ਸਾਨੂੰ ਕੋਈ ਰੋਕ ਟੋਕ ਨਹੀਂ, ਮਗਰ ਜਸਕਰਨ ਸਿੰਘ ਨੂੰ ਸਿਰਫ ਇਸ ਕਰਕੇ ਰੋਕ ਲਿਆ ਜਾਂਦਾ ਹੈ ਕਿ ਇੱਕ ਟੈਗ ਲੱਗਾ ਹੈ ਕਿ ਜੀ ਇਹ ਸ਼ਰਾਰਤੀ ਤੱਤਵ ਨੇ, ਇਹ ਖਾਲਿਸਤਾਨ ਦੀ ਗੱਲ ਕਰਦੇ ਨੇ। ਕੀ ਕਹੋਗੇ ਇਸ ਸਵਾਲ ਦੇ ਉੱਤੇ? ਵੀ ਟੈਗ ਦੀ ਗੱਲ ਤੇ ਇਹ ਹੈ ਕਿ ਜਦੋਂ ਕਰੋਨਾ ਚੱਲ ਰਿਹਾ ਸੀਗਾ, 10-40 ਦਿਨ ਤੱਕ ਲਗਾਤਾਰ ਆਪਣਾ ਗੁਲਾਬੀ ਬਾਗ ਸੇਵਾ ਲੱਗੀ ਹੋਈ ਸੀ ਸਕੂਲ ਦੇ ਅੰਦਰ, ਲਗਾਤਾਰ ਲੰਗਰ ਲੈ ਕੇ ਉੱਥੇ ਪਹੁੰਚਦਾ ਰਿਹਾ। ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਉਦੋਂ ਵੀ ਇਹ ਫੰਡਿੰਗ ਕਿੱਥੋਂ ਆ ਰਹੀ ਹੈ ਜਾਂ ਤੁਸੀਂ ਆਪਣਾ ਕਿੱਥੋਂ ਕਰ ਰਹੇ ਹੋ। ਹੁਣ ਉਦੋਂ ਜਦੋਂ ਅਸੀਂ ਆਪਣਾ ਹੱਕ ਦੇ ਵਾਸਤੇ ਲੜੀਏ ਤੇ ਅਸੀਂ ਅੱਤਵਾਦੀ ਹੋ ਗਏ, ਜਦੋਂ ਅਸੀਂ ਆਪਣਾ ਸੇਵਾ ਕਰੀਏ ਤੇ ਉਦੋਂ ਅਸੀਂ ਸੱਤਵਾਦੀ ਹੋ ਗਏ। ਹੁਣ ਸਾਡੇ ਕੋਲ ਫੰਡਿੰਗ ਵੀ ਪੁੱਛੀ ਜਾਂਦੀ ਹੈ। ਇਹ ਵਿਤਕਰੇ ਜਿਹੜੇ ਸ਼ੁਰੂ ਤੋਂ ਇਹ ਸਰਕਾਰਾਂ ਕਰਦੀਆਂ ਆ ਰਹੀਆਂ ਨੇ, ਧੱਕੇ ਕਰਦੀਆਂ ਆ ਰਹੀਆਂ ਨੇ, ਇਹ ਬੜੇ ਗਲਤ ਨੇ। ਪਹਿਲੇ ਦੇਖੋ ਕਾਂਗਰਸ ਦਾ ਰਾਜ ਸੀ, ਉਹਨਾਂ ਨੇ ਆਪਣਾ ਸਾਡਾ ਦਰਬਾਰ ਸਾਹਿਬ ਢਾਇਆ, ਸਾਡੇ ਗਲਾਂ ਦੇ ਅੰਦਰ ਟਾਇਰ ਪਾਏ ਗਏ, ਉਹਦੇ ਬਾਅਦ ਅਸੀਂ ਬਿਲਕੁਲ ਕਾਂਗਰਸ ਦਾ ਬਾਈਕਾਟ ਕੀਤੀ। ਅੱਜ ਹੁਣ ਬੀਜੇਪੀ ਦਾ ਰਾਜ ਹੈ ਤੇ ਬੀਜੇਪੀ ਵੀ ਸਾਡੇ ਨਾਲ ਉਹੀ ਕੰਮ ਕਰ ਰਹੀ ਹੈ ਜੋ ਉਹਨਾਂ ਨੇ ਕੀਤੀ ਹੈ। ਇਸੇ ਲਈ ਮੈਂ ਸਾਰੇ ਜਿੰਨੇ ਵੀ ਜਥੇਬੰਦੀਆਂ ਨੇ, ਜਿੰਨੇ ਵੀ ਆਪਣੀ ਸਾਰੇ ਨੌਜਵਾਨ ਵੀਰ ਨੇ, ਮੈਂ ਸਭ ਨੂੰ ਇਹੀ ਆਪਣਾ ਅਪੀਲ ਕਰਦਾ ਕਿ ਤੁਸੀਂ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਆਪਣੀ ਲੜਾਈ ਲੜੋ। ਇਸ ਸੰਘਰਸ਼ ਨੂੰ ਅਸੀਂ, ਇਸ ਅੰਦੋਲਨ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਔਰ ਅਸੀਂ ਆਪਣੀ ਮੰਗਾਂ ਪੂਰੀਆਂ ਉਹਨਾਂ ਕੋਲ ਬਣਵਾ ਸਕੀਏ। ਸਰਕਾਰਾਂ ਦੀ ਇਹ ਜਿਹੜੀ ਜਦ ਧੱਕਾਸ਼ਾਹੀ ਹੈ ਇਹ ਨਹੀਂ ਚੱਲਣ ਦਾਂਗੇ ਬਿਲਕੁਲ ਵੀ। ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਡਟੇ ਰਵਾਂਗੇ। ਅਸੀਂ ਸੰਗਤ ਜੀ, ਹਕੀਕਤ ਗੱਲ ਹੈ, ਜਦੋਂ ਵੀ ਖਾਲੀ ਇਸ ਭਾਰਤ ਦੇਸ਼ ਦੀ ਗੱਲ ਨਾ ਕਰੀਏ, ਵਰਲਡ ਦੀ ਗੱਲ ਕਰੀਏ, ਕੋਈ ਆਪਦਾ ਆਉਂਦੀ ਹੈ, ਕੋਈ ਬਾੜ ਆਉਂਦੀ ਹੈ, ਕੋਈ ਭੂਚਾਲ ਆਉਂਦਾ ਤੇ ਸਭ ਤੋਂ ਪਹਿਲਾਂ ਸਿੱਖ ਲੰਗਰ ਲਾਉਂਦੇ ਨੇ, ਤਦ ਉਹਨਾਂ ਕੋਲੋਂ ਫੰਡਿੰਗ ਦੀ ਗੱਲ ਨਹੀਂ ਪੁੱਛੀ ਜਾਂਦੀ। ਉਸ ਲਈ ਨਹੀਂ ਪੁੱਛਿਆ ਜਾਂਦਾ ਕਿਹੜੇ ਗੁਰੂ ਘਰ ਦਾ ਲੰਗਰ ਵਰਤਾਇਆ ਜਾ ਰਿਹਾ। ਮਗਰ ਜਦੋਂ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਸਾਡੇ ਹਿੰਦੂ ਵੀਰ ਵੀ ਪਹੁੰਚਦੇ ਨੇ, ਸਾਡੇ ਮੁਸਲਿਮ ਵੀਰ ਵੀ ਪਹੁੰਚਦੇ ਨੇ, ਸਾਡੇ ਕ੍ਰਿਸਚਨ ਵੀਰ, ਸਾਡੇ ਦਲਿਤ ਵੀਰ, ਸਾਰੇ ਧਰਮ, ਸਾਰੇ ਜਾਤਾਂ ਦੇ ਵੀਰ ਜਦੋਂ ਮਿਲ ਕੇ ਇੱਕ ਭਰਾ ਦੇ ਨਾਤੇ ਸਿਰਫ ਕਿਸਾਨੀ ਦੇ ਮੁੱਦੇ ਦੀ ਗੱਲ ਕਰਦੇ ਨੇ ਤੇ ਸਰਕਾਰਾਂ ਦੇ ਪੇਟ 'ਚ ਦਰਦ ਕਿਉਂ ਹੁੰਦੀ ਹੈ? ਇਹ ਸਵਾਲ ਸਾਡੇ ਨਾਲ ਜੁੜਿਆ ਹੈਗਾ। ਸਾਡੇ ਨਾਲ ਭਾਈ ਸਾਹਿਬ ਜੁੜੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ ਜੀ, ਪਹਿਲਾਂ ਤੁਹਾਨੂੰ ਮੁਬਾਰਕਾਂ ਨੇ 84 ਚੈਨਲ ਟੀਵੀ 84 ਤੇ ਅੱਜ ਤੁਸੀਂ ਪਹਿਲਾਂ ਲਾਈਵ ਕਰ ਰਹੇ ਹੋ। ਤੁਹਾਨੂੰ ਸਾਡੀ ਪਾਰਟੀ ਵੱਲੋਂ, ਸਾਰੀ ਕੌਮ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕਾਂ। ਦਾਸ ਬਲਜਿੰਦਰ ਸਿੰਘ ਲਸੋਈ, ਕਿਸਾਨ ਯੂਨੀਅਨ ਅੰਮ੍ਰਿਤਸਰ ਦਾ ਮੈਂ ਜਨਰਲ ਸਕੱਤਰ ਹਾਂ। ਤੇ ਜੋ ਅੱਜ ਅਸੀਂ ਇਹ ਮੋਰਚਾ, ਤੁਸੀਂ ਸਵਾਲ ਕੀਤਾ ਵੀ ਇੱਥੇ ਕਿਉਂ ਲਾਇਆ ਬਰਾੜੀ ਦੇ ਵਿੱਚ। ਬਰਾੜੀ ਦੇ ਵਿੱਚ ਮੋਰਚਾ ਅਸੀਂ ਆਪ ਜਾਣਬੁੱਝ ਕੇ ਨਹੀਂ ਲਾਇਆ। ਕਿਸਾਨ ਜਥੇਬੰਦੀਆਂ ਦਾ ਜੋ ਫੈਸਲਾ ਸੀਗਾ 26 ਤਰੀਕ ਦਾ ਵੀ ਦਿੱਲੀ ਚੱਲਣਾ, ਉਸ ਸਬੰਧ ਦੇ ਵਿੱਚ ਅਸੀਂ ਦਿੱਲੀ ਪੰਜਾਬ ਤੋਂ ਚੱਲੇ, ਸ਼ੰਭੂ ਬਾਰਡਰ ਤੋਂ 4 ਨਾਕੇ ਤੋੜੇ ਤੇ ਫਿਰ ਅਸੀਂ ਦਿੱਲੀ 'ਚ ਗਏ। ਜਿਵੇਂ ਆਪਣੇ ਰਵਿੰਦਰ ਸਿੰਘ ਨੇ ਦੱਸਿਆ ਤੁਹਾਨੂੰ ਵੀ ਮਜਨੂ ਟਿੱਲਾ ਗੁਰਦੁਆਰਾ ਸਾਹਿਬ ਤੋਂ ਸਾਨੂੰ ਗ੍ਰਿਫਤਾਰ ਕੀਤਾ। ਫਿਰ ਸਾਨੂੰ ਹਰੀ ਨਗਰ ਜਿਹੜੀ ਇਹਨਾਂ ਦੀ ਜੇਲ੍ਹਾਂ ਬਣਾਈਆਂ ਨੇ, ਕੇਜਰੀਵਾਲ ਦੀਆਂ ਗਰਾਊਂਡਾਂ ਦੀਆਂ ਜੇਲ੍ਹਾਂ ਬਣਾਈਆਂ ਨੇ, ਸਾਨੂੰ ਇੱਕ ਦਿਹਾੜੀ ਰੱਖਿਆ ਉੱਥੇ ਤੇ ਸ਼ਾਮ ਨੂੰ ਸਾਨੂੰ ਆਪਣੀਆਂ ਬੱਸਾਂ ਵਿੱਚ ਇੱਥੇ ਬਰਾੜੀ ਛੱਡ ਕੇ ਗਏ, ਜਿਹਦਾ 3-4 ਵਜੇ ਸਰਕਾਰ ਨੇ ਫੈਸਲਾ ਕੀਤਾ 26 ਤਰੀਕ ਨੂੰ ਵੀ ਤੁਸੀਂ ਜਿਹੜੇ ਬਾਰਡਰ ਨੇ ਉਹ ਖੋਲ੍ਹ ਦਿਓ, ਜਿਹੜੇ ਕਿਸਾਨ ਨੇ ਉੱਥੇ ਮਤਲਬ ਰੋਕੇ ਹੋਏ ਉਹਨਾਂ ਨੂੰ ਬਰਾੜੀ ਆ ਜਾਣ ਦਿਓ। ਪਰ ਅਸੀਂ ਬਰਾੜੀ ਸਾਨੂੰ 9 ਵਜੇ ਰਾਤ ਨੂੰ ਆਪਦੀਆਂ ਪੁਲਿਸ ਗੱਡੀਆਂ ਵਿੱਚ ਛੱਡੀਆਂ ਤੇ ਸਾਡੇ ਜਿਹੜੇ ਟਰੈਕਟਰ ਟਰਾਲੀਆਂ ਤੇ ਸਾਡੀਆਂ ਗੱਡੀਆਂ ਸੀਗੀਆਂ ਉਹਨਾਂ ਨੇ ਸਿਵਲ ਲਾਈਨ ਥਾਣੇ ਵਿੱਚ ਬੰਦ ਕਰਤੀਆਂ। ਉਹ ਸ਼ਾਮ ਨੂੰ ਸਾਨੂੰ ਰਾਤ ਨੂੰ 10:30 ਵਜੇ ਤਕਰੀਬਨ ਛੱਡੀਆਂ। ਹੁਣ ਇਹ ਮੋਰਚਾ ਅਸੀਂ ਜੰਤਰ ਮੰਤਰ ਦੀ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹਾਂ, ਅੱਜ ਵੀ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ, ਜਿਹਦੇ ਵਿੱਚ ਤੁਹਾਨੂੰ ਇਹ ਦੱਸਦਾ, ਮੈਂ ਉਹਦੇ ਵਿੱਚ ਰਿਪੀਟ ਕਰ ਦੇਵਾਂ, ਜਸਕਰਨ ਸਿੰਘ ਕਾਨ ਸਿੰਘ ਵਾਲਾ ਨੂੰ ਪੁਲਿਸ ਵਾਲੇ ਨੇ ਇੱਕ ਠੇਡਾ ਮਾਰ ਕੇ ਥੱਲੇ ਸਿੱਟਿਆ
ਤੇ ਉਹਦੇ ਮਤਲਬ ਵੱਟ ਵੀ ਮਾਰਿਆ, ਉਹਦੇ ਕੂਹਣੀ ਤੇ ਵੀ ਸੱਟ ਲੱਗੀ ਆ, ਤੇ ਉਹਦਾ ਸ਼ੂਗਰ ਤੇ ਮਤਲਬ ਹਾਰਟ ਦਾ ਪੇਸ਼ੈਂਟ ਆ ਉਹ। ਤੇ ਉਹਦੀ ਜੇ ਕੋਈ ਜਾਨ ਨੂੰ ਕੋਈ ਐਸੀ ਵੈਸੀ ਗੱਲ ਹੋਊਗੀ ਤਾਂ ਉਹਦਾ ਜ਼ਿੰਮੇਵਾਰ ਆ ਜਿਹੜਾ ਉਹ ਦਿੱਲੀ ਪੁਲਿਸ ਤੇ ਮੋਦੀ ਸਰਕਾਰ ਹੋਊਗੀ। ਤੇ ਇਹ ਜਿਹੜਾ ਮੋਰਚਾ ਲੱਗਿਆ, ਇਹ ਦੇਖੋ ਇੱਕ ਵੀ ਕਿਸਾਨਾਂ ਦਾ ਇਕੱਲਾ ਮੋਰਚਾ ਨਹੀਂ ਹੈਗਾ। ਇਹ 3 ਬਿੱਲ ਲਾਗੂ ਕੀਤੇ ਨੇ ਉਹਨਾਂ ਨੇ। 3 ਲਾਗੂ, ਮੈਂ ਪੰਜਾਬੀ ਵਿੱਚ ਜੱਟ ਸੌਦਾ ਜਿਵੇਂ ਕਹਿ ਦਿੰਦੇ ਆ ਉਸ ਤਰੀਕੇ ਨਾਲ ਸਮਝਾ ਦਿੰਦਾ। ਬਹੁਤ ਲੋਕਾਂ ਨੂੰ ਪਤਾ ਨਹੀਂ ਵੀ ਇਹ ਬਿੱਲ ਹੈ ਕੀ ਨੇ, ਅਜੇ ਤੱਕ ਵੀ ਨਹੀਂ ਪਤਾ ਵੀ ਹੈ ਕੀ। ਪਰ ਇੱਕ ਹੁੰਦਾ ਮੈਨੂਫੈਕਚਰਿੰਗ, ਜਿਹੜਾ ਕੋਈ ਚੀਜ਼ ਪੈਦਾ ਕਰਦਾ ਬਣਾਉਂਦਾ। ਇੱਕ ਹੁੰਦਾ ਕਸਟਮਰ, ਗਾਹਕ ਜਿਹੜਾ ਉਹਨੂੰ ਖਰੀਦਦਾ। ਜਿਹੜਾ ਮੈਨੂਫੈਕਚਰਿੰਗ ਬਣਾਉਂਦਾ ਉਹ ਕਿਸਾਨ ਆ। ਕਿਸਾਨ ਕੋਈ ਖੇਤੀ ਚੋਂ ਕੋਈ ਮੰਨ ਲਓ ਪਿਆਜ਼ ਪੈਦਾ ਕਰਦਾ, ਕਿਸਾਨ ਤੋਂ 15 ਤੋਂ 20 ਰੁਪਏ ਖਰੀਦੇ ਜਾਂਦੇ ਨੇ। ਜੋ ਰੌਲਾ ਪੇ ਚੱਲ ਰਿਹਾ, 15 ਤੋਂ 20 ਰੁਪਏ ਪਿਆਜ਼ ਖਰੀਦ ਕੇ ਉਹੀ ਸਾਨੂੰ ਇਹ ਜਿਹੜੇ ਗਾਹਕਾਂ ਸੀ, ਗਾਹਕ ਤਾਂ ਇਕੱਲਾ ਕਿਸਾਨ ਨਹੀਂ ਹੈਗਾ, ਗਾਹਕ ਵਪਾਰੀ ਵੀ ਆ, ਦੁਕਾਨਦਾਰ ਆ, ਗਰੀਬ ਤੋਂ ਗਰੀਬ ਵੀ ਆ। ਆਲੂ ਆਪਾਂ ਕਹਿੰਦੇ ਸੀਗੇ ਵੀ ਆਲੂ ਜਿਹੜੀ ਜੇ ਗਰੀਬ ਬੰਦਾ ਤਾਂ ਆਲੂ ਦੀ ਸਬਜ਼ੀ ਧਰ ਲਓ। ਅੱਜ ਆਲੂ ਵੀ 40 ਰੁਪਏ 5 ਰੁਪਏ ਕਿਸਾਨ ਤੋਂ ਲੈ ਕੇ ਉਹ 40 ਰੁਪਏ ਬਾਜ਼ਾਰ ਦੇ ਵਿੱਚ ਖਰੀਦ ਰਿਹਾ, ਹਰ ਬੰਦਾ ਖਰੀਦ ਰਿਹਾ। ਇਹ ਇੱਕ ਐਂ ਕਹ ਲਓ ਵਪਾਰੀਕਰਨ ਹੋ ਗਿਆ। ਤੇ 2 ਬਿੱਲ ਤੈਅ ਨੇ। ਤੀਜਾ ਜਿਹੜਾ ਹੈਗਾ ਕੰਟਰੈਕਟ, ਜਿਹੜੀ ਸਾਡੀ ਜ਼ਮੀਨ ਆ ਉਹ ਕੰਟਰੈਕਟ ਤੇ ਲੈਣੀ ਹੈ। ਉਹ ਬਹੁਤ ਉਦਾਹਰਨਾਂ ਨੇ, ਮੈਂ ਤੁਹਾਨੂੰ ਇੱਕ ਵੱਡੀ ਉਦਾਹਰਨ ਦੱਸਦਾ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਫਤਿਹਗੜ੍ਹ ਸਾਹਿਬ ਜ਼ਮੀਨ ਆ ਜਿਹੜੀ ਏਅਰਟੈਲ ਕੰਪਨੀ ਨੇ ਖਰੀਦੀ ਸੀਗੀ। ਉਹਦਾ ਕੰਟਰੈਕਟ ਕਰਿਆ ਸੀਗਾ 2। ਉਹ ਉਹਨਾਂ ਨੇ 2 ਸਾਲ ਤੋਂ ਬਾਅਦ ਪਹਿਲਾਂ ਹੀ ਛੱਡ ਕੇ ਭੱਜ ਗਈ ਕੰਪਨੀ। ਕੰਟਰੈਕਟ ਕਰਿਆ ਤੇ ਰਿਟਰਨ ਚ ਐਗਰੀਮੈਂਟ ਰਿਟਰਨ 'ਚ ਐਗਰੀਮੈਂਟ ਛੱਡ ਕੇ ਭੱਜ ਗਈ ਏਅਰਟੈਲ ਕੰਪਨੀ। ਤੇ ਇਸੇ ਤਰੀਕੇ ਚਾਹੁੰਦੇ ਨੇ ਵੀ ਕਿਸਾਨਾਂ ਨਾਲ ਐਗਰੀਮੈਂਟ ਅਸੀਂ ਇੱਕ ਵਾਰ ਕਰਕੇ ਉਦੋਂ ਬਾਅਦ ਦੇ ਵਿੱਚ ਅਸੀਂ ਇੱਕ ਨੇ ਛੱਡ ਦਈਏ। ਐਗਰੀਮੈਂਟ ਜਿਹੜੇ ਉਹ ਉਹਨਾਂ ਦੇ ਨਾਂ ਹੋਣਗੇ, ਨਾ ਤਾਂ ਕਿਸਾਨ ਖੇਤੀ ਕਰ ਸਕਦਾ, ਐਗਰੀਮੈਂਟ ਰਿਟਰਨ ਕਰ ਲੈਣਾ। ਰਿਟਰਨ ਕਰਨ ਤੋਂ ਬਾਅਦ ਕਿਸਾਨ ਕਿੱਧਰ ਜਾਊਗਾ? ਉਹਦੇ ਕੇਸ ਨਹੀਂ ਕਰ ਸਕਦਾ ਐਸਡੀਐਮ ਤੋਂ ਬਾਅਦ, ਅਸੀਂ ਕਿਸੇ ਅਦਾਲਤ ਨਹੀਂ ਜਾ ਸਕਦੇ। ਮਤਲਬ ਬਿਲਕੁਲ ਕਾਲੇ ਕਾਨੂੰਨ ਨੇ, ਜਿਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਆ ਵੀ ਜਿਹੜੀ ਕਿਸਾਨੀ ਦੀ ਜ਼ਮੀਨ ਆ, ਇਹਨਾਂ ਦੀ ਜ਼ਮੀਨ ਤੇ ਆਖਾ ਵੀ ਅਸੀਂ ਪੂਰੇ ਜਿਹੜੀ ਜ਼ਮੀਨ ਆ ਪੂਰੇ ਇੰਡੀਆ ਦੀ ਅਸੀਂ ਆਪਦੇ ਹੱਥ 'ਚ ਕਰ ਲਈਏ, ਕਿਉਂਕਿ ਜਿਹੜੇ ਕਿਸਾਨ ਨੇ ਘਸਿਆਰੇ ਬਣਾ ਦਈਏ। ਅੱਜ ਦੇਖੋ ਬਿਹਾਰ ਦੇ ਵਿੱਚ ਜੇ ਕਾਨੂੰਨ ਵਧੀਆ ਸੀ ਤਾਂ ਬਿਹਾਰ ਦੇ ਕਿਸਾਨ ਦੇਖੋ ਜਿਨ੍ਹਾਂ ਦੇ 10-10 15-15 ਕਿੱਲੇ ਜ਼ਮੀਨ ਨੇ, ਉਹ ਅੱਜ ਸਾਡੇ ਪੰਜਾਬ ਦੇ ਵਿੱਚ ਦਿਹਾੜੀਆਂ ਕਰਨ ਜਾਂਦੇ ਨੇ ਬਈਏ। ਠੀਕ ਹੈ, ਤੇ ਉਹਨਾਂ ਕੋਲ 5 ਕਿੱਲੇ ਜ਼ਮੀਨ ਆ, ਉਹ ਵੀ ਦਿਹਾੜੀ ਕਰਦਾ। 15 ਕਿੱਲੇ ਵਾਲਾ ਉਹ ਵੀ ਦਿਹਾੜੀ ਕਰਦਾ। ਜੇ ਅੱਜ ਕਿਸਾਨਾਂ ਨਾਲ ਇਹ ਹਾਲਾਤ ਹੋ ਗਏ, ਜੇ ਉਹ ਵਧੀਆ ਕਾਨੂੰਨ ਆ ਤਾਂ ਮੋਦੀ ਸਾਹਿਬ ਨੂੰ ਚਾਹੀਦਾ ਸੀਗਾ ਉਹ ਆਪਣੇ ਗੁਜਰਾਤ 'ਚ ਕਰਦਾ। ਗੁਜਰਾਤ ਦੇ ਵਿੱਚ ਉਹਨੂੰ ਮਾਡਲ ਪੇਸ਼ ਕਰਦਾ ਵੀ ਆਹ ਤੁਹਾਡੇ ਕਾਨੂੰਨ ਨੇ। ਪਹਿਲਾਂ ਮੈਂ ਮਾਡਲ ਗੁਜਰਾਤ ਵਿੱਚ ਇਹ ਮਾਡਲ ਤਿਆਰ ਕਰਕੇ ਤੁਹਾਨੂੰ ਦੱਸਦਾ। ਅਗਰ ਉਹ ਮਤਲਬ ਸਹੀ ਹੁੰਦਾ ਮਾਡਲ, ਗੁਜਰਾਤ ਦੇ ਲੋਕ ਅਮੀਰ ਹੋਣ ਜਿਹਦੇ ਇਸ ਕਾਨੂੰਨ ਮੁਤਾਬਕ, ਤਾਂ ਲੋਕ ਆਟੋਮੈਟਿਕ ਉਹਨੂੰ ਕਹਿੰਦੇ ਵੀ ਸਾਡੇ ਤੁਸੀਂ ਸੂਬੇ 'ਚ ਕਰ ਦਿਓ। ਪਰ ਉਹ ਹੈ ਨਹੀਂ ਇਹ ਗੱਲ। ਮੈਂ ਮਾਫੀ ਚਾਹਨਾ ਤੁਹਾਨੂੰ ਇੱਥੇ ਰੋਕ ਰਿਹਾ। ਮੈਂ ਇੱਥੇ ਸੰਗਤਾਂ ਨੂੰ ਅਪਡੇਟ ਕਰ ਰਿਹਾ ਕਿਉਂਕਿ ਪੂਰੇ ਅਮਰੀਕਾ ਔਰ ਵਰਲਡ ਦੇ ਅੰਦਰ ਸਾਡੇ ਇਸ ਪ੍ਰੋਗਰਾਮ ਨੂੰ ਦੇਖਿਆ ਜਾ ਰਿਹਾ ਹੈ। ਦਾਸ ਨੇ ਅੱਜ ਹੀ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਨੇ TV 84 ਦੇ ਪਲੇਟਫਾਰਮ ਤੇ। ਉਸ ਤੋਂ ਪਹਿਲੇ UK ਦੇ ਜਿਸ ਚੈਨਲ ਦੇ ਪਲੇਟਫਾਰਮ ਦੇ ਉੱਤੇ ਦਾਸ ਸੇਵਾਵਾਂ ਦੇ ਰਿਹਾ ਸੀ, ਤੇ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਮੁੱਦੇ ਦੇ ਉੱਤੇ ਐਕਸਕਲੂਸਿਵ ਤੌਰ ਦੇ ਉੱਤੇ ਦਾਸ 3 ਵਾਰ, ਇੱਕ ਵਾਰ ਨਹੀਂ 2 ਵਾਰ ਨਹੀਂ 3 ਵਾਰ ਗੁਜਰਾਤ ਦੇ ਕੱਛ ਏਰੀਏ ਦੇ ਜਿਹੜਾ ਬਾਰਡਰ ਏਰੀਆ ਹੈ ਉੱਥੇ ਦੇ ਸਿੱਖਾਂ ਦੇ ਕਿਸਾਨਾਂ ਦੇ ਮੁੱਦੇ ਨੂੰ ਕਵਰ ਕਰਨ ਲਈ ਗਿਆ ਸੀ 6-7 ਸਾਲ ਪਹਿਲੇ ਦੀ। ਆਪ ਜੀ ਨੂੰ ਮੈਂ ਗੱਲ ਦੱਸ ਦਿਆਂ ਕਿਉਂਕਿ ਸਾਡੇ ਵੀਰਾਂ ਦੀ ਨੌਲੇਜ ਵਿੱਚ ਵੀ ਇਹ ਗੱਲ ਬਹੁਤ ਜ਼ਰੂਰੀ ਹੈਗੀ ਹੈ। ਉੱਥੇ ਗੁਜਰਾਤੀ ਭਾਸ਼ਾ 'ਚ ਇੱਕ ਸਕੀਮ ਹੈਗੀ ਹੈ, ਮੇਥੀ ਨੱਥੀ ਸਕੀਮ ਕਿਹਾ ਜਾਂਦਾ ਹੈਗਾ, ਕਿ ਅਗਰ ਤੁਸੀਂ ਬੇਸ਼ੱਕ ਉੱਥੇ ਜ਼ਮੀਨ ਦੇ ਕਿਸਾਨ ਹੋ, ਜ਼ਮੀਨ ਦੇ ਮਾਲਕ ਹੋ, ਮਗਰ ਤੁਹਾਡੀ ਫਸਲ ਲੋਕਲ ਮੰਡੀ 'ਚ ਗੁਜਰਾਤ ਦੀ ਸਰਕਾਰ ਨਹੀਂ ਖਰੀਦੇਗੀ ਕਿਉਂਕਿ ਤੁਸੀਂ ਗੁਜਰਾਤ ਦੇ ਜੰਮ ਪਲ ਨਹੀਂ ਹੋ। ਤੁਹਾਡੇ ਕੋਲ ਜ਼ਮੀਨ ਦੀਆਂ ਰਜਿਸਟਰੀਆਂ ਨੇ, ਤੁਹਾਡੇ ਕੋਲ ਹਰ ਚੀਜ਼ ਦੇ ਸਬੂਤ ਨੇ। ਤੁਸੀਂ ਉੱਥੇ ਸਾਬਤ ਕਰ ਸਕਦੇ ਹੋ ਆੜਤੀ ਦੇ ਅੰਦਰ, ਮੰਡੀ ਦੇ ਵਿਚਕਾਰ ਆੜਤੀ ਨੂੰ, ਕਿ ਇਹ ਦੇਖ ਲਓ ਜੀ ਮੈਂ ਜ਼ਮੀਨ ਦਾ ਮਾਲਕ ਹਾਂ, ਮਗਰ ਆਪਣੀ ਫਸਲ ਤੁਹਾਡੀ ਮੰਡੀ 'ਚ ਨਹੀਂ ਵਿਕੇਗੀ। ਇਹ ਵਿਤਕਰਾ ਗੁਜਰਾਤ ਦੇ ਸਿੱਖਾਂ ਨਾਲ, ਖਾਸ ਕਰਕੇ ਹਰਿਆਣਾ ਦੀ ਵੀ ਅਸੀਂ ਗੱਲ ਕਰੀਏ, ਜਿਹੜੇ ਸਾਡੇ ਜੱਟ ਭਰਾ ਉੱਥੇ ਦੇ ਹੈਗੇ ਨੇ, ਜੱਟ ਔਰ ਜਾਟ ਦੋਨਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਸਾਡੇ ਜੱਟ ਵੀਰ ਤੇ ਹਰਿਆਣਾ ਦੇ ਜਾਟ ਵੀਰ, ਇਹ ਦੋਨਾਂ ਦੇ ਮੁੱਦਿਆਂ ਨੂੰ ਦਾਸ ਨੇ ਉਸ ਵੇਲੇ ਕਵਰ ਕੀਤਾ ਸੀ। ਇਹ ਜਿਹੜਾ ਅੱਜ ਪੂਰੇ ਵਰਲਡ 'ਚ ਲਾਗੂ ਕੀਤਾ ਜਾ ਰਿਹਾ, ਕਿੱਥੇ ਨਾ ਕਿੱਥੇ ਗੁਜਰਾਤ ਵਿੱਚ 7-8 ਸਾਲ ਪਹਿਲੇ ਲਗਾ ਦਿੱਤਾ ਗਿਆ ਸੀ ਕਿ ਕਿਸ ਤਰੀਕੇ ਨਾਲ ਕਿਸਾਨੀ ਦੀ ਕਮਰ ਤੋੜੀ ਜਾਂਦੀ ਹੈ। ਔਰ ਉਸੇ ਗੱਲ ਨੂੰ ਹੀ ਅਸੀਂ ਹੁਣ ਤੁਹਾਡੇ ਨਾਲ ਦੁਬਾਰਾ ਕੰਟੀਨਿਊ ਕਰਨੇ ਆ ਕਿ ਤੁਸੀਂ ਇਹ ਲਫ਼ਜ਼ ਵਰਤਿਆ ਜੀ ਕਿ ਗੁਜਰਾਤ ਵਿੱਚ ਇੱਕ ਮਾਡਲ ਪੇਸ਼ ਕਰਦੇ। ਮਾਫ ਕਰਨਾ, ਉਹਨਾਂ ਨੇ ਇੱਕ ਵਾਰਨਿੰਗ ਦੇ ਤੌਰ ਦੇ ਉੱਤੇ ਪਹਿਲੇ ਹੀ ਕਿਸਾਨਾਂ ਨੂੰ ਦਿਖਾਤਾ ਸੀ ਕਿ ਅਸੀਂ ਗੁਜਰਾਤ ਵਿੱਚ ਪਾਵਰ ਵਿੱਚ ਆਏ ਹਾਂ ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿਸਾਨੀ ਦੀ ਕਮਰ ਕਿਵੇਂ ਤੋੜੀ ਜਾਂਦੀ ਹੈ। ਤੇ ਅੱਜ ਉਹੀ ਕਾਨੂੰਨ ਹੁਣ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ। ਇਹ ਬਿਲਕੁਲ ਜਸਵਿੰਦਰ ਜੀ ਤੁਹਾਡੀ ਬਿਲਕੁਲ ਸਹੀ ਗੱਲ ਆ। ਜਿਹੜਾ ਤੁਸੀਂ ਗੱਲ ਕਰਦੇ ਹੋ 7 ਸਾਲ ਪਹਿਲਾਂ ਦੀ, ਇਹ 2013 ਦੇ ਵਿੱਚ ਸਾਡੇ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਗੁਜਰਾਤ ਗਏ ਸੀਗੇ, ਜਿੱਥੇ ਕਿ ਇਹਨਾਂ ਨੇ ਜਿਹੜੀ ਤੁਸੀਂ ਗੱਲ ਕਰੀ ਆ, ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈਗਾ
ਵੀ ਕਿਸਾਨਾਂ ਦੇ ਇਕੱਲੇ ਮੰਡੀਆਂ ਦੇ ਵਿੱਚ ਇਹ ਨਹੀਂ ਹੈਗਾ ਵੀ ਮੰਡੀਆਂ ਦੇ ਵਿੱਚ ਫਸਲ ਨਹੀਂ ਵੇਚ ਸਕਦੇ, ਪਰ ਹੁਣ ਤਾਂ ਉਹਨਾਂ ਨੇ 60,000 ਕਿਸਾਨਾਂ ਦੇ ਇੰਤਕਾਲ ਵੀ ਤੋੜਤੇ। ਉਹ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਮਾਲਕ ਹਾਂ। ਉਹਨਾਂ ਨੇ ਜ਼ਮੀਨ ਕੇਸ ਚੱਲ ਰਹੇ ਨੇ ਜੀ ਸੁਪਰੀਮ ਕੋਰਟ ਦੇ ਅੰਦਰ। ਲੋਅਰ ਕੋਰਟ ਵਿੱਚ ਕਿਸਾਨਾਂ ਨੇ ਕੇਸ ਜਿੱਤਿਆ। ਗੁਜਰਾਤ ਦੀ ਸਰਕਾਰ ਕਹਿੰਦੀ ਅਸੀਂ ਲੋਅਰ ਕੋਰਟ ਦੇ ਕੇਸ ਨੂੰ ਨਹੀਂ ਮੰਨਣਾ। ਉਸ ਤੋਂ ਬਾਅਦ ਉਹ ਕੇਸ ਹਾਈ ਕੋਰਟ ਹੀ ਜਾਂਦਾ ਹੈਗਾ। ਕਿਸਾਨ ਜਿੱਤਦੇ ਨੇ 3 ਹਾਈ ਕੋਰਟ ਦੇ ਜੱਜਾਂ ਦੀ ਬੈਂਚ। ਫਿਰ ਦੱਸਦੇ ਹਾਂ ਵਿਊਵਰਸ ਨੂੰ ਜਿਹੜੇ ਸਾਡੇ ਟੀਵੀ 84 ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਹਾਈ ਕੋਰਟ ਦੇ 3 ਜੱਜਾਂ ਦੀ ਬੈਂਚ ਬਹੁਤ ਘੱਟ ਬੈਠਦੀ ਹੈ ਔਰ ਉਸ ਬੈਂਚ ਨੇ ਫੈਸਲਾ ਲਿੱਤਾ ਸੀ ਕਿ ਜਿਹੜੇ ਗੁਜਰਾਤ ਦੇ ਕਿਸਾਨ ਨੇ ਉਹ ਠੀਕ ਕਹਿ ਰਹੇ ਨੇ, ਗੁਜਰਾਤ ਦੀ ਸਰਕਾਰ ਗਲਤ ਹੈ। ਮਗਰ ਉੱਥੇ ਦੀ ਉਸ ਵੇਲੇ ਦੀ ਮੌਜੂਦਾ ਸਰਕਾਰ, ਜਿਹੜੇ ਅੱਜ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ, ਉਹ ਮੁੱਖ ਮੰਤਰੀ ਸਨ, ਉਹਨਾਂ ਨੇ ਉਸ ਵੇਲੇ ਵੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਮੰਨਣ ਨੂੰ ਇਨਕਾਰ ਕਰਤਾ ਤੇ ਉਹ ਕੇਸ ਹਾਲੇ ਤੱਕ ਸੁਪਰੀਮ ਕੋਰਟ ਵਿੱਚ ਪੈਂਡਿੰਗ। ਬਿਲਕੁਲ ਪੈਂਡਿੰਗ ਹੈ। ਉੱਥੇ ਸਾਡੀ ਪਾਰਟੀ ਨੇ, ਜਿਹੜਾ ਕਿਸਾਨ ਯੂਨੀਅਨ ਅੰਮ੍ਰਿਤਸਰ ਦੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਚੱਲ ਰਹੀ ਹੈ ਪਾਰਟੀ, ਇਹ ਦਿਸ਼ਾ ਨਿਰਦੇਸ਼ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਨੇ। ਪਰ ਉੱਥੇ ਗੁਜਰਾਤ ਦੇ ਵਿੱਚ ਜਦੋਂ ਇਹ ਕਿਸਾਨਾਂ ਨਾਲ ਹੋਇਆ ਤਾਂ ਉੱਥੇ ਜਿਹੜੇ ਆਪਦੇ ਆਪ ਨੂੰ ਬਹੁਤ ਹਤੈਸ਼ੀ ਕਹਾਉਂਦੇ ਸੀ ਕਿਸਾਨਾਂ ਦੇ, ਮੈਂ ਬਲਵੰਤ ਸਿੰਘ ਰਾਮੂਵਾਲੀਆ ਤੇ ਹੋਰ ਕਈ ਲੀਡਰ ਸੀਗੇ, ਜਿਨ੍ਹਾਂ ਨੇ ਉਹ ਕਿਸਾਨਾਂ ਤੋਂ 7-7 ਕਰੋੜ ਰੁਪਈਆ, ਕਿਸੇ ਤੋਂ 1 ਕਰੋੜ, ਕਿਸੇ ਤੋਂ 70 ਲੱਖ ਰੁਪਈਆ ਮੰਗਿਆ ਉਸ ਵਕੀਲ ਕਰਨ ਵਾਸਤੇ। ਪਰ ਸਾਡੀ ਪਾਰਟੀ ਨੇ ਉੱਥੇ ਜਦੋਂ ਚਲੇ ਗਏ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਤਾਂ ਅਸੀਂ ਫਰੀ ਕਿਹਾ ਵੀ ਅਸੀਂ ਫਰੀ ਤੁਹਾਨੂੰ ਵਕੀਲ ਪ੍ਰੋਵਾਈਡ ਕਰਾਵਾਂਗੇ, ਤਾਂ ਅਸੀਂ ਕਰਵਾਇਆ ਵੀ, ਮਦਦ ਵੀ ਕੀਤੀ ਆ ਕਿਸਾਨਾਂ ਦੀ। ਤੇ ਕਹਿਣ ਦਾ ਮਤਲਬ ਕੀ ਹੈ ਵੀ ਉੱਥੇ ਜਿਹੜਾ ਤੁਸੀਂ ਦੱਸਿਆ ਵੀ ਇਹ ਦਿਖਾਤਾ ਸੀਗਾ, ਪਰ ਸਾਡੀ ਬਦਕਿਸਮਤੀ ਇਹ ਹੈ ਵੀ ਨਾ ਤਾਂ ਅਸੀਂ 1984 ਸਾਡਾ ਅਕਾਲ ਤਖਤ ਸਿਆ ਢਿਆ, ਨਾ ਤਾਂ ਅਸੀਂ ਉਹਨੂੰ ਭੁੱਲ ਗਏ। ਸਾਡੇ ਗਲਾਂ 'ਚ ਟਾਇਰ ਪਾਏ ਸਾਡੇ ਸਿੱਖ ਉਹ ਭੁੱਲ ਗਏ। ਸਾਡੀਆਂ ਕਿਸਾਨੀ ਦੀਆਂ ਗੱਲਾਂ ਨੇ ਜਿਹੜੀਆਂ, ਮੋਦੀ ਸਾਹਿਬ ਨੇ ਇੱਕ ਤਾਂ ਬਹੁਤ ਵਧੀਆ ਕੰਮ ਕਰਿਆ। ਤੁਹਾਡੇ ਚੈਨਲ ਥਰੂ ਮੈਂ ਦੱਸਣਾ ਚਾਹੁੰਦਾ ਵੀ ਮੋਦੀ ਸਾਹਿਬ ਨੇ, ਜੇ ਕਿਸਾਨ ਅਕਾਲ ਤਖਤ ਸਾਹਿਬ ਢਹੇ ਤੇ ਜਿਨ੍ਹਾਂ ਨੇ ਢਾਈ ਆ ਉਹਦੀ ਸਰਕਾਰ ਬਣਾਤੀ, ਜਿਨ੍ਹਾਂ ਨੇ ਢਾਈ ਉਹਦੀ ਵੀ ਸਰਕਾਰ ਬਣਾਤੀ। ਪਰ ਅੱਜ ਕਿਸਾਨ, ਮੋਦੀ ਨੇ ਇਸ ਬਿੱਲ ਦੇ ਉੱਤੇ ਕਿਸਾਨ ਪੂਰੇ ਇੰਡੀਆ ਦਾ ਇਕਜੁੱਟ ਹੋ ਚੁੱਕਿਆ, ਜਿਹਨੂੰ ਐਂ ਤਾਂ ਪਤਾ ਲੱਗਾ ਜਾਗਤਾ ਗਿਆ। ਅੱਜ ਤੱਕ ਸੁੱਤੇ ਪਏ ਤੇ, ਚਾਹੇ ਆਪਾਂ ਸਿੱਖ ਕਹਿ ਲਈਏ ਚਾਹੇ ਕਿਸਾਨ ਕਹਿ ਲਈਏ, ਗੱਲ ਤਾਂ ਇੱਕ ਆ। ਪਰ ਸਿੱਖ ਤੋਂ ਨੌਨ ਸਿੱਖ ਵੀ ਪੂਰੇ ਇੰਡੀਆ ਦੇ ਵਿੱਚ ਜਾਗ ਚੁੱਕੇ ਨੇ ਔਰ ਉਹਨਾਂ ਨੇ ਮੰਨ ਲਿਆ ਵੀ ਜਿਹੜੇ ਪੰਜਾਬ ਦੇ ਸਿੱਖ ਨੇ, ਪੰਜਾਬ ਦੇ ਕਿਸਾਨ ਨੇ, ਉਹ ਸਾਡਾ ਮੋਹਰੀ ਸੂਬਾ, ਸਾਡੇ ਪ੍ਰਧਾਨ ਨੇ, ਉਹ ਜੇ ਪੰਜਾਬ ਨਾ ਉੱਠਦਾ, ਅੱਜ ਮੋਦੀ ਸਾਹਿਬ ਨੇ ਇਹ ਬਿੱਲ ਪੇਸ਼ ਕਰਕੇ ਤੇ ਲਾਗੂ ਕਰਕੇ ਤਾਂ ਸਾਡੇ ਪੂਰੇ ਇੰਡੀਆ ਦੇ ਕਿਸਾਨ ਜਿੱਥੇ ਜਗਾਏ ਨੇ, ਸਾਡੇ ਯੂਨਿਟੀ ਪੈਦਾ ਕੀਤੀ ਹੈ। ਉਹਨੇ ਸਾਡੀ ਅਣਖ ਨੂੰ ਜਿੱਥੇ ਵਿਗਾੜਿਆ ਤਾਂ ਉਹਨੂੰ ਪਤਾ ਲੱਗ ਗਿਆ ਵੀ ਅਕਾਲੀ ਫੂਲਾ ਸਿੰਘ ਕੀ ਸੀਗਾ। ਜੇ ਅਸੀਂ ਇਹ ਦਿੱਲੀ 18 ਵਾਰ ਜਿੱਤੀ ਹੈ ਤਾਂ ਬਾਬਾ ਬਘੇਲ ਸਿੰਘ ਨੇ ਜੇ ਝੰਡਾ ਚਾੜਿਆ ਦਿੱਲੀ ਦੇ ਵਿੱਚ, ਤਾਂ ਅਸੀਂ ਹੁਣ ਵੀ ਸਾਡੇ 'ਚ ਹਿੰਮਤ ਆ ਦਿੱਲੀ 'ਚ ਝੰਡਾ ਚਾੜਨ ਦੀ। ਕੋਈ ਐਸੀ ਗੱਲ ਨਹੀਂ ਵੀ ਤੇਰੇ ਕਾਨੂੰਨ ਨੇ, ਇਹ ਕਾਨੂੰਨ ਖਾਸ ਗੱਲ ਨਹੀਂ ਕੋਈ ਹੈਗੀ, ਇਹ ਕਾਨੂੰਨ ਰੱਦ ਨੂੰ ਕਰਨੇ ਪੈਣੇ ਨੇ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਹੁਣ ਜਿਹੜਾ ਏਕਾ ਹੋ ਗਿਆ ਸਾਡਾ ਸਾਰੇ ਕਿਸਾਨਾਂ ਦਾ, ਇਹ ਜਿਹੜੀ ਖਾਲਿਸਤਾਨ ਦੀ ਤੁਸੀਂ ਗੱਲ ਕਰਦੇ ਸੀਗੇ ਵੀ ਖਾਲਿਸਤਾਨੀ ਸਿੱਖ ਨੇ, ਇਹਨੂੰ ਸਰਕਾਰ ਲਫ਼ਜ਼ ਵਰਤੀ ਹੈ। ਸਰਕਾਰ ਦੇ ਨੁਮਾਇੰਦਗੇ ਕਹਿੰਦੇ ਨੇ ਕਿ ਇਸ ਪੂਰੇ ਕਿਸਾਨ ਮੋਰਚੇ ਦੇ ਪਿੱਛੇ ਜਿਹੜੀ ਫੰਡਿੰਗ ਹੈ ਜਾਂ ਜਿਹੜੇ ਵੀ ਇਹਨੂੰ ਆਪਰੇਟ ਕਰ ਰਹੇ ਨੇ, ਉਹਨਾਂ ਦੇ ਪਿੱਛੇ ਖਾਲਿਸਤਾਨੀ ਤੇ ਪਾਕਿਸਤਾਨੀ ਤੇ ਚਾਈਨਾ ਦੇ ਲੋਕ ਹੈਗੇ ਨੇ ਕਿ ਉਹ ਇਸ ਚੀਜ਼ ਨੂੰ ਆਪਰੇਟ ਕਰ ਰਹੇ ਨੇ। ਕਿਸਾਨਾਂ ਦਾ ਮੁੱਦਾ ਤੇ ਹੈ ਨਹੀਂ। ਕੇਂਦਰੀ ਮੰਤਰੀ ਜਿਹੜੇ ਕ੍ਰਿਸ਼ੀ ਮੰਤਰੀ ਨੇ, ਉਹਨਾਂ ਦਾ ਵੀ ਇਹ ਬਿਆਨ ਆਇਆ ਕਿ ਅਸਲੀ ਕਿਸਾਨ ਤੇ ਆਪਣੇ ਘਰਾਂ 'ਚ ਖੇਤਾਂ 'ਚ ਕੰਮ ਕਰ ਰਹੇ ਨੇ, ਇਹ ਤੇ ਰਾਜਨੀਤਿਕ ਲੋਕ ਹੈਗੇ ਨੇ ਜਾਂ ਖਾਲਿਸਤਾਨੀ ਲੋਕ ਹੈਗੇ ਨੇ। ਸਰਕਾਰਾਂ ਦੇ ਬਿਆਨ ਨਹੀਂ, ਦੇਖੋ ਜਿਹੜੇ ਖਾਲਿਸਤਾਨੀ ਉਹ ਕਹਿੰਦੇ ਨੇ ਬਿਲਕੁਲ ਠੀਕ ਹੈ। ਅਸੀਂ ਜੇ ਸਾਨੂੰ ਖਾਲਿਸਤਾਨੀ ਕਹਿੰਦੇ ਆ, ਅਸੀਂ ਖਾਲਿਸਤਾਨੀ ਹੈਗੇ ਆ। ਕਿਉਂ? ਕਿਉਂਕਿ ਖਾਲਿਸਤਾਨੀ ਕੋਈ ਹੋਣਾ ਮਾੜਾ ਨਹੀਂ ਹੈਗਾ। ਖਾਲਿਸਤਾਨੀ ਕਿਹਨੂੰ ਕਹਿੰਦੇ ਨੇ? ਜਿਹੜਾ ਖਾਲਸਾ ਰਾਜ ਚਾਹੁੰਦਾ। ਖਾਲਸਾ ਰਾਜ ਸਾਡਾ ਖੁੱਸਿਆ ਹੋਇਆ ਰਾਜ ਹੈ। ਅਸੀਂ 3 ਵਾਰ ਰਾਜ ਕਰ ਚੁੱਕੇ ਹਾਂ, 4ਥੀ ਵਾਰ ਅਸੀਂ ਉਹੀ ਖਾਲਸਾ ਰਾਜ ਜਿਹੜਾ ਖੁੱਸਿਆ ਉਹੀ ਅਸੀਂ ਆਪਣਾ ਬਣਾਉਣਾ ਚਾਹੁੰਦੇ ਹਾਂ। ਕਿਉਂ? ਉਹਦੇ ਕਾਰਨ ਕੀ ਨੇ? ਸਾਡਾ ਰਾਜ ਨਹੀਂ ਹੈਗਾ ਤਾਂ ਹੀ ਸਾਡਾ ਦਰਬਾਰ ਸਾਹਿਬ ਢਿਆ। ਜੇ ਸਾਡਾ ਰਾਜ ਨਹੀਂ ਸੀਗਾ ਤਾਂ ਸਾਡੇ ਸਿੱਖ ਇਸ ਧਰਤੀ ਦੇ ਉੱਤੇ ਜਿੱਥੇ ਖੜੇ ਆ, ਇੱਥੇ ਗਲਾਂ 'ਚ ਟਾਇਰ ਪਾਪਾ ਫੂਕੇ ਗਏ। ਸਾਡਾ ਰਾਜ ਨਹੀਂ ਹੈਗਾ। ਸਾਨੂੰ 36 ਸਾਲ ਹੋ ਗਏ, ਸਾਨੂੰ ਇਨਸਾਫ ਨਹੀਂ ਮਿਲਿਆ ਕਤਲੇਆਮ ਦਾ, ਜਿਹੜਾ ਸਿੱਖਾਂ ਦਾ ਕਤਲੇਆਮ ਕਰਿਆ। ਅਸੀਂ ਇਹ ਜਿਹੜੀਆਂ ਆਹ ਧੱਕੇਸ਼ਾਹੀਆਂ ਹੋ ਰਹੀਆਂ ਨੇ, ਆਹ ਹੁਣ ਕਿਸਾਨੀ ਤੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਲੱਗੇ। ਮੈਨੂੰ ਇਹ ਦੱਸੋ, ਸਾਡੀ ਜਿਹੜੀ ਪਾਰਟੀ ਆ ਕਿਸਾਨ ਯੂਨੀਅਨ ਅੰਮ੍ਰਿਤਸਰ, ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਪ੍ਰਧਾਨ ਨੇ, ਜਿਹੜੇ ਸਰਦਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਨੂੰ ਲੈ ਕੇ ਅੱਗੇ ਤੁਰੇ ਹੋਏ ਨੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਕਹੀ ਸੀ 1984 ਤੋਂ ਪਹਿਲਾਂ, ਅਟੈਕ ਤੋਂ ਪਹਿਲਾਂ, ਵੀ ਜੇ ਸਰਕਾਰ ਸਾਡੇ ਨਾਲ ਧੱਕਾ ਕਰੂਗੀ, ਤੁਹਾਡਾ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਸਿੱਖ ਦਾ ਜਾਨ ਤੋਂ ਪਿਆਰਾ ਸਥਾਨ ਆ, ਇਹ ਜੇ ਇਹਨਾਂ ਦਾ ਮਨਸੂਬਾ ਹੋ ਗਿਆ ਢਾਉਣ ਦਾ, ਅੰਦਰ ਵੜਨ ਦਾ, ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਸ ਮੂਵਮੈਂਟ ਨੂੰ ਬਹੁਤ ਪੀਸਫੁਲੀ ਤਰੀਕੇ ਦੇ ਨਾਲ, ਬਹੁਤ ਸ਼ਾਂਤੀ ਦੇ ਨਾਲ ਖਾਲਿਸਤਾਨ ਦਾ ਜਿਹੜਾ ਪ੍ਰਚਾਰ ਆ, ਜੋ ਖਾਲਿਸਤਾਨ ਕਹਿੰਦੇ ਨੇ, ਇਹ ਸੁਪਰੀਮ ਕੋਰਟ ਤੋਂ ਅਸੀਂ ਲੈ ਚੁੱਕੇ ਹਾਂ।
ਅਧਿਕਾਰ ਲੈ ਚੁੱਕੇ ਆ ਲੜਕੇ, ਜਿਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 70 ਤੋਂ 72 ਪਰਚੇ ਕਰਵਾਏ ਨੇ ਖਾਲਿਸਤਾਨ ਦੇ। ਪਰ ਜੋ ਸਾਨੂੰ ਅੱਤਵਾਦੀ ਖਾਲਿਸਤਾਨੀ ਕਹਿੰਦੇ ਨੇ, ਅਸਲ ਪਰਚਾ ਉਹਨਾਂ ਤੇ ਹੋਣਾ ਚਾਹੀਦਾ, ਨਾ ਕਿ ਸਾਡੇ ਤੇ, ਨਾ ਕਿ ਸਾਨੂੰ ਟਾਰਗੇਟ ਕਰਨਾ ਚਾਹੀਦਾ। ਕਿਉਂਕਿ ਅਸੀਂ ਤਾਂ ਸੁਪਰੀਮ ਕੋਰਟ ਦੇ ਤਾਂ ਦਾ ਅਧੀਨ ਅਸੀਂ ਉਹ ਲੈ ਲਿਆ, ਕੇਸ ਜਿੱਤ ਲਿਆ, ਤੇ ਸੁਪਰੀਮ ਕੋਰਟ ਤੋਂ ਉਲਟ ਕੌਣ ਚੱਲ ਰਿਹਾ? ਇਹਨਾਂ ਦੇ ਕਾਨੂੰਨ ਤੋਂ ਉਲਟ ਕੌਣ ਚੱਲ ਰਿਹਾ? ਜੇ ਅਸੀਂ ਖਾਲਿਸਤਾਨੀ ਆ, ਅਸੀਂ ਖਾਲਸਾ ਰਾਜ ਚਾਹੁੰਦੇ ਆ, ਤਾਂ ਮੈਨੂੰ ਇਹ ਦੱਸੋ, ਜਿਹੜੇ RSS ਵਾਲੇ ਨੇ, ਸ਼ਿਵ ਸੈਨਾ ਵਾਲੇ ਨੇ, ਬਜਰੰਗ ਦਲ ਵਾਲੇ ਨੇ, ਹਰ ਰੋਜ਼ ਉਹ ਤੁਸੀਂ ਫੇਸਬੁੱਕ ਤੇ ਦੇਖੋ, ਉਹ ਨੀਕਰਾਂ ਪਾ ਕੇ ਖਾਕੀ, ਉਹ ਟਾਈ ਅਪ ਕਰਦੇ ਫਿਰਦੇ ਨੇ, ਹਥਿਆਰ ਦਿਖਾਉਂਦੇ ਫਿਰਦੇ ਨੇ। ਜਦੋਂ ਚਾਈਨਾ ਦੀ ਲੜਾਈ ਹੁੰਦੀ ਹੈ, ਫਿਰ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਜਕਾਰੇ ਕਿਉਂ ਲਾਉਂਦੇ ਨੇ? ਫਿਰ ਫੌਜੀਆਂ ਦੀ ਝੰਡੀਆਂ ਦੇ ਉੱਤੇ ਰਾਜ ਕਰੇਗਾ ਖਾਲਸਾ ਝੰਡੀ ਕਿਉਂ ਲੱਗਦੀ ਆ? ਫਿਰ ਉੱਥੇ ਸ਼ਿਵ ਸੈਨਾ ਦੀ ਝੰਡੀਆਂ ਲਾਇਆ ਕਰਨ, ਬਜਰੰਗ ਦਲ ਦੀਆਂ ਝੰਡੀਆਂ ਲਾਇਆ ਕਰਨ। ਇਹ ਨੀਕਰਾਂ ਵਾਲੇ ਨੇ ਜਿਹੜੇ, ਉਹਨੂੰ ਚਾਈਨਾ ਦੇ ਬਾਰਡਰ 'ਤੇ ਭੇਜਣ, ਅਸੀਂ ਉਹਨਾਂ ਦੀ ਮੱਲ੍ਹ ਪੱਟੀ ਵੀ ਕਰਾਂਗੇ, ਅਸੀਂ ਉਹਨਾਂ ਦੀ ਸਹਾਇਤਾ ਵੀ ਕਰਾਂਗੇ, ਅਸੀਂ ਉਹਨਾਂ ਨੂੰ ਸਾਰੀ ਫਸਟ ਏਡ ਦੇਵਾਂਗੇ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਵੀ ਤੁਸੀਂ ਚਾਈਨਾ ਦੀ ਲੜਾਈ ਲੜੋ, ਅਸੀਂ ਭਾਈ ਕਨ੍ਹਈਆ ਦਾ ਰੋਲ ਅਦਾ ਕਰਾਂਗੇ ਜੇ ਅਸੀਂ ਖਾਲਿਸਤਾਨੀ ਹਾਂ। ਤੁਸੀਂ ਜੇ ਹਿੰਦੁਸਤਾਨ ਕਹਿੰਦੇ ਹੋ, ਤੁਸੀਂ ਹਿੰਦੁਸਤਾਨ ਦੇ ਤੁਸੀਂ ਬਹੁਤ ਵੱਡੇ ਰੱਖਿਅਕ ਹੋ, ਫਿਰ ਹਿੰਦੁਸਤਾਨ ਦੀ ਲੜਾਈ ਵੀ ਲੜੋ ਨਾ। ਤੁਸੀਂ ਚਾਈਨਾ ਦੇ ਬਾਰਡਰ 'ਤੇ ਲੜੋ, ਤੁਸੀਂ ਪਾਕਿਸਤਾਨ ਦੇ ਬਾਰਡਰ 'ਤੇ ਲੜੋ, ਅਸੀਂ ਤੁਹਾਡੇ ਘਰਈਆ ਦਾ ਰੋਲ ਅਦਾ ਕਰੀਏ। ਤੁਸੀਂ ਉੱਥੇ ਕਿਉਂ ਨਹੀਂ ਜਾਂਦੇ? ਉੱਥੇ ਪਹਿਲੀ ਇਸ ਤਰੀਕੇ ਦੇ ਨਾਲ ਉੱਥੇ ਸਿਕਿਉਰਿਟੀ ਲੱਗੀ ਆ, ਪਹਿਲੇ ਨੰਬਰ 'ਤੇ ਸਿੱਖ ਆ, ਉਦੋਂ ਬਾਅਦ ਇਹ ਗੋਰਖੇ ਨੇ, ਉਦੋਂ ਬਾਅਦ 'ਚ ਇਹ ਨਿੱਕਰਾਂ ਵਾਲੇ ਨੇ, ਜਿਹੜੇ ਖਾਕੀ ਨਿੱਕਰਾਂ ਵਾਲੇ ਸਾਨੂੰ ਡਰਾਉਂਦੇ ਨੇ ਵੀ ਅਸੀਂ ਸ਼ਿਵ ਸੈਨਾ ਵਾਲੇ ਆ। ਕਹਿਣ ਦਾ ਮਤਲਬ ਕੀ ਆ? ਖਾਲਸਾ ਰਾਜ ਜੋ ਇਸ ਧਰਤੀ ਤੇ 3 ਵਾਰ ਹੋਇਆ। ਮੈਂ ਮੋਦੀ ਸਾਹਿਬ ਨੂੰ ਕਹਿ ਦੇਣਾ ਚਾਹੁੰਦਾ, ਇਹ ਭਾਜਪਾ ਨੂੰ, ਵੀ ਸਾਡਾ ਰਾਜ ਤੁਸੀਂ ਪੜ੍ਹ ਲਓ, ਜੇ ਨਹੀਂ ਪੜ੍ਹਿਆ ਦੁਬਾਰੇ ਪੜ੍ਹ ਲਓ, ਪਰ ਤੁਹਾਡਾ ਪੜ੍ਹਿਆ ਹੋਇਆ ਵੀ ਹੈਗਾ, ਤੁਹਾਨੂੰ ਇਹ ਵੀ ਪਤਾ ਸਾਡੇ ਰਾਜ ਦੇ ਵਿੱਚ 40 ਸਾਲਾਂ ਵਿੱਚ ਕਦੇ ਵੀ ਇੱਕ ਬਲਾਤਕਾਰ ਨਹੀਂ ਹੋਇਆ, ਸਾਡੇ ਰਾਜ ਦੇ ਵਿੱਚ ਕੋਈ ਕਤਲ ਨਹੀਂ ਹੋਇਆ, ਸਾਡੇ ਰਾਜ ਦੇ ਵਿੱਚ ਕੋਈ ਬੇਇਨਸਾਫੀ ਨਹੀਂ ਹੋਈ। ਸਾਡਾ ਰਾਜ ਸੀ ਜਿਹੜਾ, ਉਹ ਇੰਨਾ ਸੱਚਾ ਸੁੱਚਾ ਰਾਜ ਸੀਗਾ। ਇਹ ਜਿਹੜੇ ਇਹ ਤਾਂ ਜ਼ਮੀਨਾਂ ਖੋਣ ਦੀਆਂ ਗੱਲਾਂ ਕਰਦੇ ਨੇ, ਸਾਡੇ ਤਾਂ ਕਾਨੂੰਨ ਐਸੇ ਬਣਾ ਦਿੱਤੇ ਗਏ ਨੇ। ਕਾਨੂੰਨਾਂ ਦੀ ਗੱਲ ਕਰ ਰਿਹਾ ਮੈਂ, ਕਾਨੂੰਨਾਂ ਦੇ ਥਰੂ ਇਹ ਕਰਨਗੇ ਨਾ, ਜੋ ਕੁਝ ਕਰਨਗੇ ਕਾਨੂੰਨਾਂ ਦੇ ਥਰੂ ਕਰਨਗੇ। ਹੁਣ ਤਾਂ ਪੈਸੇ ਤਾਂ ਕੱਢ ਨਹੀਂ ਸਕਦੇ। ਜੇ ਆਪਣੇ ਜੇਬ ਦੇ ਵਿੱਚੋਂ ਦੇਖੋ, ਪਹਿਲਾਂ ਇਹਨਾਂ ਨੇ ਆਉਣ ਸਾਰ ਕੀ ਕੀਤਾ? ਇਹਨਾਂ ਨੇ ਨੋਟਬੰਦੀ ਕਰੀ, ਕਰੰਸੀ ਚੇਂਜ ਕੀਤੀ। ਜਦੋਂ ਨੋਟਬੰਦੀ ਕਰੀ, ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਹੈਗਾ, ਜਿਹੜੀਆਂ ਵਿਚਾਰੀਆਂ ਬੁੜੀਆਂ ਦੇ ਲੱਖ 2 ਲੱਖ 5 10 ਲੱਖ ਰੁਪਈਆ ਜੋੜਿਆ ਹੋਇਆ ਸੀਗਾ ਪੂਰੀ ਜ਼ਿੰਦਗੀ ਦਾ, ਉਹ ਇਹਨਾਂ ਨੇ ਖੱਲਾਂ ਖੁੰਡੇ 'ਚੋਂ ਕਢਾ ਲਿਆ। ਜਿਹੜਾ ਮੋਦੀ ਕਹਿੰਦਾ ਸੀ ਮੈਂ 15 ਲੱਖ ਰੁਪਈਆ ਇਕੱਲੇ ਦੇ ਜੇਬ 'ਚ ਪਾਊਂਗਾ, ਉਹ 15 ਲੱਖ ਦੇਣਾ ਦਾ ਕੀ ਸੀਗਾ? ਇਹਨਾਂ ਨੇ ਜਿਹੜੇ ਖੱਲਾਂ 'ਚ ਪੈਸੇ ਬੁੜੀਆਂ ਦੇ ਜੋੜੇ ਤੇ ਉਹ ਵੀ ਕਢਾ ਕੇ ਲੈ ਗਏ। ਇਹ ਕਹਿੰਦੇ ਤੁਹਾਨੂੰ ਪਤਾ ਨਹੀਂ। ਫਿਰ ਕਿੱਥੇ ਨਾ ਕਿੱਥੇ ਅਗਰ ਅਸੀਂ ਗੱਲ ਕਰੀਏ ਕਿ ਜਿਹੜੇ ਵਾਅਦੇ ਵੀ ਸਰਕਾਰ ਨੇ ਕੀਤੇ ਨੇ, ਉਹ ਵਾਅਦਿਆਂ ਦੇ ਉੱਤੇ ਪੂਰਾ ਨਹੀਂ ਉਤਰੀ। ਬਿਲਕੁਲ ਸੰਗਤ ਜੀ, ਅਗਰ ਅਸੀਂ ਆਪਣੀ ਗੱਲ ਨੂੰ ਅੱਗੇ ਵਧਾਈਏ, ਕਿਉਂਕਿ ਹੋਰ ਵੀਰ ਵੀ ਸਾਡੇ ਨਾਲ ਜੁੜੇ ਨੇ, ਅਸੀਂ ਭਾਈ ਸਾਹਿਬ ਨਾਲ ਵੀ ਦੁਬਾਰਾ ਜੁੜਾਂਗੇ। ਗੁਰੂ ਨਾਨਕ ਸਾਹਿਬ ਸਿੱਖੀ ਦਾ ਬੂਟਾ ਲਾਉਣ ਵਾਲੇ, ਇਸ ਮੁਲਕ ਦੇ ਅੰਦਰ, ਇਸ ਦੁਨੀਆ ਦੇ ਅੰਦਰ 3 ਚੀਜ਼ਾਂ ਦਾ ਸਿੱਖ ਦੇ ਲਈ ਹੁਕਮ ਸੀ, ਹਰ ਮਨੁੱਖ ਲਈ ਹੁਕਮ ਸੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹੱਥੀਂ ਕੀਤੀ, ਹਲ ਵਾਏ ਜ਼ਮੀਨ ਦੇ ਅੰਦਰ। ਦੂਸਰਾ ਨਾਮ ਜਪਿਆ, ਮਾਫ ਕਰਨਾ, ਕਿਤੇ ਨਾ ਕਿਤੇ ਸਾਡੀ ਕੌਮ ਅੱਜ ਨਾਮ ਜਪਣ ਤੋਂ ਪਿੱਛੇ ਹਟ ਚੁੱਕੀ ਹੈ। ਤੇ ਤੀਸਰਾ ਜਿਹੜਾ ਹੁਕਮ ਸੀ, ਵੰਡ ਛਕੋ। ਸਿਰਫ ਅੱਜ ਸਿੱਖ ਲੰਗਰ ਜੋਗਾ ਰਹਿ ਗਿਆ। ਜੁੱਤੀਆਂ ਵੀ ਸਿੱਖਾਂ ਨੂੰ ਪੈਂਦੀਆਂ ਨੇ, ਮਾਰਾਂ ਵੀ ਸਿੱਖਾਂ ਨੂੰ ਪੈਂਦੀਆਂ ਨੇ, ਸਭ ਤੋਂ ਜ਼ਿਆਦਾ ਸ਼ਹਾਦਤਾਂ ਵੀ ਸਿੱਖਾਂ ਨੂੰ ਦਿੱਤੀਆਂ ਜਾਂਦੀਆਂ ਨੇ, ਤੇ ਫਿਰ ਆਖਿਰ ਦੇ ਅੰਦਰ ਟੈਗ ਲਗਾ ਦਿੱਤਾ ਜਾਂਦਾ ਹੈ, ਅੱਤਵਾਦੀ ਨੇ, ਖਾਲਿਸਤਾਨੀ ਨੇ। ਹੋਰ ਵੀ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਭਾਈ ਸਾਹਿਬ ਨਾਲ ਦੁਬਾਰਾ ਜੁੜਾਂਗੇ ਅਗਲੇ ਸਵਾਲ ਤੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਕੀ ਕਹੋਗੇ ਸਾਰੇ ਮਸਲੇ ਦੇ ਉੱਤੇ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈਗਾ? ਕੁਝ ਤੁਹਾਡੇ ਅਗਰ ਅਸੀਂ ਕਹੀਏ, ਕੁਝ ਗਿਣਤੀ ਹੈ ਜਿਹੜੀ ਬੁਰਾੜੀ ਗਰਾਊਂਡ ਵਿੱਚ ਕਹੀਏ ਕਿ ਬੰਦ ਕਰ ਦਿੱਤੀ ਗਈ ਹੈ, ਕਿ ਕਿਸੇ ਵੀ ਤਰੀਕੇ ਨਾ ਜਾ ਸਕਣ। ਫਿਰ ਲਫ਼ਜ਼ ਉਹੀ ਵਰਤਾਂਗਾ, ਟੈਗ ਲੱਗ ਚੁੱਕਾ ਹੈਗਾ ਜੀ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਇਹ ਖਾਲਿਸਤਾਨੀ ਸੋਚ ਵਾਲੇ ਨੇ, ਇਹਨਾਂ ਨੂੰ ਉਸ ਪੀਸਫੁਲ ਪ੍ਰੋਟੈਸਟ ਦੇ ਨਾਲ ਨਾ ਜੋੜਿਆ ਜਾਏ। ਕੀ ਕਹੋਗੇ? ਬਿਲਕੁਲ ਵੀਰ ਜੀ, ਮੈਂ ਤੁਹਾਡੀ ਗੱਲ ਤੋਂ ਸਹਿਮਤ ਹੈ ਕਿ ਟੈਗ ਲੱਗ ਚੁੱਕਾ ਹੈ। ਦਾਸ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਯੂਥ ਵਿੰਗ ਸੈਕਟਰੀ ਜਨਰਲ ਹੈ। ਸਰਨਾ ਨਾਲ ਮੈਂ ਤਾਲੁਕ ਰੱਖਦਾ, ਉਸ ਪਾਰਟੀ ਨਾਲ ਤਾਲੁਕ ਰੱਖਦਾ। ਉਸ ਦੇ ਬਾਵਜੂਦ ਵੀ ਜਦੋਂ ਮੈਂ ਅੱਜ ਲਾਈਵ ਦੇਖਿਆ, ਔਰ ਮੇਰੇ ਵੀਰ ਦਾ ਮੈਨੂੰ ਫੋਨ ਆਇਆ ਕਿ ਭਾਈ ਜਸਕਰਨ ਸਿੰਘ ਨਾਲ ਇੱਥੇ ਧੱਕਾ ਮੁੱਕੀ ਹੋਈ ਹੈ, ਐਜ਼ ਅ ਸਿੱਖ ਮੇਰਾ ਪਹਿਲਾ ਕਰਤੱਵ ਸੀ ਮੈਂ ਇੱਥੇ ਪਹੁੰਚਿਆ। ਬੇਸ਼ੱਕ ਮੈਂ ਸਿੱਖ ਹਾਂ, ਲੇਕਿਨ ਮੈਂ ਹਰ ਕੌਮ ਦੇ ਪ੍ਰਤੀ ਜਾਗਰੂਕ ਹਾਂ ਕਿ ਹਰ ਕੌਮ ਦੀ ਸੇਵਾ ਕਰਦਾ। ਮੈਂ ਆਪਣੇ ਆਪ ਨੂੰ ਸਿੱਖ ਮੰਨਦਾ, ਸਿੱਖ ਧਰਮ ਦੇ ਵਿੱਚ ਪੈਦਾ ਹੋਇਆ, ਲੇਕਿਨ ਦੇ ਵਿੱਚ ਉਹਨਾਂ ਦੇ ਨਾਲ ਧੱਕਾ ਮੁੱਕੀ ਹੋਈ, ਉਹ ਮੇਰੇ ਕੋਲ ਦੇਖਿਆ ਨਹੀਂ ਗਿਆ। ਮੈਂ ਔਰ ਦੂਸਰੀ ਪਾਰਟੀ ਹੋਣ ਦੇ ਬਾਵਜੂਦ ਵੀ ਐਸਾ ਸਿੱਖ ਅਤੇ ਖੜਾ ਹੋਇਆ। ਔਰ ਮੈਂ ਗੱਲ ਕਰਦਾ ਕਿਸਾਨ ਵਿਰੋਧੀ ਬਿੱਲ ਦੀ।
ਬੇਸ਼ੱਕ ਬੀਜੇਪੀ ਵਾਲੇ ਧਾਹਾਂ ਮਾਰ ਕੇ ਕਹਿੰਦੇ ਨੇ ਕਿ ਇਹ ਬਿੱਲ ਸਹੀ ਹੈ। ਮੈਂ ਸਿਰਫ 4 ਪੁਆਇੰਟ ਦੱਸਾਂਗਾ, ਉਹ ਮੇਰੇ 4 ਪੁਆਇੰਟ ਦੇ ਵਿੱਚ ਤਰਕ ਕਰਕੇ ਦੱਸਣ ਕਿ ਇਹ ਪੁਆਇੰਟ ਸਹੀ ਮੈਂ ਗਲਤ ਦੱਸ ਰਿਹਾ। ਪਹਿਲਾ ਪੁਆਇੰਟ ਇਹਨਾਂ ਨੇ ਕੀ ਕਿਹਾ ਕਿ ਕਿਸਾਨ ਨੂੰ ਕੋਈ ਵੀ ਖੇਤੀ ਕਰਦਾ ਹੈ, ਭਾਵੇਂ ਕਿਸੇ ਚੀਜ਼ ਦੀ ਵੀ ਖੇਤੀ ਕਰਦਾ ਹੈ, ਉਹਨੂੰ ਸਮਾਨ ਦੀ ਲੋੜ ਪੈਂਦੀ ਹੈ, ਬੀਜ ਦੀ ਪੈਂਦੀ ਹੈ, ਖਾਦ ਦੀ ਪੈਂਦੀ ਹੈ, ਦਵਾਈਆਂ, ਮੈਡੀਸਿਨ ਐਕਸੈਕਟਰਾ ਕੁਝ ਵੀ ਸਮਾਨ ਚਾਹੀਦਾ ਆਏਗਾ। ਤੇ ਇਹਨਾਂ ਨੇ ਪਹਿਲਾ ਜੋ ਬਿੱਲ ਪਾਸ ਕੀਤਾ ਉਹਦੇ ਵਿੱਚ ਕਿਹਾ ਕਿ ਉਹ ਸਿਰਫ MNC ਕੰਪਨੀ ਹੈ। MNC ਕੰਪਨੀ ਕੌਣ ਲਾ ਰਹੇ? ਅੰਬਾਨੀ, ਅੰਡਾਨੀ। ਜਾਂ ਤਾਂ ਉਹਨਾਂ ਤੋਂ ਕਿਸਾਨ ਪਰਚੇਸ ਕਰ ਸਕਦੇ ਜਾਂ ਗਵਰਨਮੈਂਟ ਦੇ ਕੰਟਰੈਕਟਰ ਤੋਂ। ਕਿਉਂ ਨਹੀਂ ਕਰ ਸਕਦੇ? ਕਈ ਮੇਰੇ ਪੰਜਾਬ ਦੇ ਵੀਰ ਹਜੇ ਵੀ ਆਪਣੇ ਘਰਾਂ ਦੇ ਵਿੱਚ ਖਾਦ ਬਣਾਉਂਦੇ ਨੇ ਜਾਂ ਕਿਸੇ ਲਾਗੇ ਗੁਆਂਢ ਦੁਕਾਨਾਂ ਤੋਂ ਲੈਂਦੇ ਨੇ। ਇਹਨਾਂ ਨੇ ਪਹਿਲੇ ਕਹਿ ਦਿੱਤਾ ਕਿ ਤੁਸੀਂ ਉੱਥੋਂ ਨਹੀਂ ਲੈ ਸਕਦੇ, ਤੁਸੀਂ MNC ਤੋਂ ਖਰੀਦ ਸਕਦੇ ਹੋ। ਕਿਉਂ ਖਰੀਦ ਸਕਦੇ ਹੋ? ਦੂਜਾ ਪੁਆਇੰਟ ਇਹਨਾਂ ਨੇ ਕਿਹਾ ਨੋ MSP ਗਾਰੰਟੀ। ਜਿਹੜੀ ਸਭ ਤੋਂ ਜ਼ਿਆਦਾ ਲੜਾਈ ਹੋ ਰਹੀ MSP ਦੀ, ਇਹ ਕਹਿ ਰਹੇ MSP ਨਹੀਂ ਗਿਰੇਗੀ। ਜੇ MSP ਨਹੀਂ ਗਿਰੇਗੀ ਤਾਂ ਤੁਸੀਂ ਕਿਉਂ ਲਿਖਿਆ ਨੋ MSP ਗਾਰੰਟੀ? ਇਹਦਾ ਮਤਲਬ ਇਹੀ ਹੈ ਨਾ ਕਿ MSP ਵੱਧ ਵੀ ਸਕਦੀ ਹੈ, MSP ਘਟ ਵੀ ਸਕਦੀ ਹੈ। ਤੀਸਰਾ ਪੁਆਇੰਟ ਇਹਨਾਂ ਨੇ ਕਿਹਾ ਕੁਆਲਿਟੀ ਮੇਜਰ। ਮੇਰੇ ਪੁਆਇੰਟ ਕੱਟ ਕੇ ਦਿਖਾ ਦੇਣ ਜੇ ਤੁਹਾਡੇ ਕੋਲ ਤਰਕ ਹੈ ਤੇ। ਕੁਆਲਿਟੀ ਮੇਜਰ, ਉਹ MNC ਕੰਪਨੀਆਂ ਕੁਆਲਿਟੀ ਦੱਸਣਗੀ ਕਿ ਕਿਸਾਨ ਦੀ ਫਸਲ ਦੀ ਕੀ ਕੀਮਤ ਹੈ। ਕਿਉਂ ਦੱਸਣਗੇ? ਕਿਸਾਨ ਪੂਰਾ ਸਾਲ ਖੇਤੀ ਕਰਦਾ ਹੈ, ਮਿਹਨਤ ਕਰਦਾ, ਪਾਣੀ ਲਾਉਂਦਾ, ਲਾਵਾਂ ਲਾਉਂਦਾ, ਜਾ ਕੇ ਉਹਦੀ ਫਸਲ ਦੀ ਕੀਮਤ MNC ਕੰਪਨੀ ਦੱਸੇਗੀ। ਔਰ ਚੌਥਾ ਪੁਆਇੰਟ ਸਭ ਤੋਂ ਅਹਿਮ ਕਿ ਕਿਸਾਨ ਇਹ ਸਭ ਦੇ ਵਿਰੁੱਧ ਕਿਸੇ MNC ਦੇ ਵਿਰੁੱਧ ਕੋਰਟ 'ਚ ਨਹੀਂ ਜਾ ਸਕਦਾ। ਮਤਲਬ ਪਹਿਲੇ ਹੀ ਇਹਨਾਂ ਨੇ ਬਾਹਾਂ ਵੱਟਤੀਆਂ। ਇਹ ਗੱਲ ਕਰਦੇ ਨੇ ਕਿਸਾਨਾਂ ਦੀ, ਇਹ ਗੱਲ ਕਰਦੇ ਨੇ ਸਿੱਖਾਂ ਦੀ, ਔਰ ਸਾਡੇ ਉੱਤੇ ਟੈਗ ਲਾ ਰਹੇ ਨੇ ਖਾਲਿਸਤਾਨੀ ਹੋਣ ਦਾ। ਬੇਸ਼ੱਕ ਖਾਲਿਸਤਾਨ ਦਾ ਵੀਰ ਜੀ ਨੇ ਬੜੇ ਤਰੀਕੇ ਨਾਲ ਸ਼ਬਦ ਦੱਸਿਆ ਖਾਲਿਸਤਾਨ ਦਾ ਕੀ ਅਰਥ ਹੈ, ਲੇਕਿਨ ਇਹ ਕਿਤੇ ਨਾ ਕਿਤੇ ਗਲਤ ਕਰ ਰਹੇ ਨੇ। ਅਤੇ ਨੌਜਵਾਨ ਤੁਸੀਂ ਦੇਖਿਆ ਹਿੰਦੂ ਵੀਰ ਵੀ ਸਾਡਾ ਸਾਥ ਦੇ ਰਹੇ ਨੇ, ਮੁਸਲਮਾਨ ਵੀਰ ਵੀ ਸਾਡਾ ਸਾਥ ਦੇ ਰਹੇ ਨੇ। ਤੇ ਮੈਂ ਤੁਹਾਡੇ ਚੈਨਲ ਦੇ ਨਾਲ ਮਾਧਿਅਮ ਰਾਹੀਂ ਇੱਕ ਵਾਰ ਫੇਰ ਅਪੀਲ ਕਰਨਾ ਚਾਹੁੰਦਾ ਹਾਂ, ਜਿਹੜੇ ਕਿਸਾਨ ਹਜੇ ਵੀ ਰਹਿ ਗਏ ਨੇ ਉਹ ਸਾਡਾ ਇਸ ਕਿਸਾਨ ਮੋਰਚੇ ਦੇ ਵਿੱਚ ਸਾਥ ਦੇਣ ਤਾਂ ਕਿ ਅਸੀਂ ਵੱਧ ਚੜ ਕੇ ਇਸ ਕਾਲੇ ਕਾਨੂੰਨ ਨੂੰ ਵਾਪਸ ਦੇ ਸਕੀਏ। ਇਹ ਰਾਤ ਧਾਹਾਂ ਮਾਰਦੇ ਹਨ ਕਿ ਇਹ ਸਿੱਖਾਂ ਨੇ ਕੀਤਾ, ਸਟਾਰਟ ਸਿੱਖਾਂ ਨੇ ਕੀਤਾ, ਲੇਕਿਨ ਅੱਜ ਸਾਨੂੰ ਹਰ ਜਾਤ ਪਾਤ ਦਾ ਇਹਦੇ ਵਿੱਚ ਸਮਰਥਨ ਮਿਲ ਰਿਹਾ ਹੈ। ਕਿਹੜੀ ਜਾਤ ਨਹੀਂ ਹੈ? ਜਾਟ ਇੱਥੇ ਪਹੁੰਚੇ ਨੇ, ਹਰਿਆਣੇ ਦੇ, ਯੂਪੀ ਦੇ ਇੱਥੇ ਪਹੁੰਚ ਚੁੱਕੇ ਨੇ, ਰਾਜਸਥਾਨ ਦੇ ਇੱਥੇ ਪਹੁੰਚ ਚੁੱਕੇ ਨੇ। ਹਰ ਕਮਿਊਨਿਟੀ ਦੀ, ਦਲਿਤ ਕਮਿਊਨਿਟੀ ਤੱਕ ਸਾਨੂੰ ਸਮਰਥਨ ਦੇ ਰਹੀ ਹੈ। ਤੇ ਇਹ ਕਿਵੇਂ ਸਾਡੇ ਉੱਤੇ ਟੈਗ ਲਾ ਸਕਦੇ ਹਨ? ਇਹ ਭੁੱਲ ਗਏ ਕਿ ਜਦੋਂ ਬਾਰਡਰਾਂ ਦੇ ਉੱਤੇ ਸ਼ਹੀਦੀ ਦੇਣੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਅੱਗੇ ਕਰਦੇ ਹਨ। ਜਦੋਂ ਲੰਗਰ ਲਾਉਂਦੇ ਹਾਂ, ਸੇਵਾ ਕਰਦੇ ਹਾਂ, ਕਰੋਨਾ ਦੇ ਪੱਤਰੀ ਸੇਵਾ ਕਰਦੇ ਹਾਂ, ਤੇ ਉਦੋਂ ਇਹਨਾਂ ਨੇ ਪੁੱਛਿਆ ਕਿ ਤੁਹਾਨੂੰ ਫੰਡਿੰਗ ਕਿੱਥੋਂ ਆ ਰਹੀ ਹੈ। ਤੇ ਅੱਜ ਇਹਨਾਂ ਨੇ ਬੜੀ ਤਰੀਕੇ ਨਾਲ ਪੁੱਛ ਲਿਆ ਕਿ ਇਹਨਾਂ ਨੂੰ ਕੈਨੇਡਾ ਤੋਂ ਫੰਡਿੰਗ ਆ ਰਹੀ ਹੈ, ਖਾਲਿਸਤਾਨੀ ਤੋਂ ਫੰਡਿੰਗ ਆ ਰਹੀ ਹੈ। ਤੇ ਮੈਂ ਫੇਰ ਇੱਕ ਵਾਰ ਬੜੇ ਹੀ ਪਿਆਰ ਨਾਲ ਵੀ ਕਹਿਣਾ ਚਾਹੁੰਦਾ ਔਰ ਮੋਦੀ ਸਰਕਾਰ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਸਾਡੀ ਸਿੱਖ ਕੌਮ ਇੱਕ ਐਸੀ ਕੌਮ ਹੈ ਜੋ ਲੋੜ ਪੈਣ ਤੇ ਦੂਜੀ ਕੌਮ ਦੀ ਮਦਦ ਕਰਦੀ ਹੈ। ਜੇ ਸਾਡੀ ਕੌਮ ਦੇ ਉੱਤੇ ਵਿਪਤਾ ਆਏਗੀ, ਸਾਡੇ ਕਿਸਾਨ ਵੀਰਾਂ ਦੇ ਉੱਤੇ ਦਿੱਕਤ ਆਏਗੀ, ਤੇ ਅਸੀਂ ਵੱਧ ਕੱਢ ਕੇ ਹੋਰ ਮੋਰਚੇ ਨੂੰ ਤੇਜ਼ ਕਰਾਂਗੇ ਔਰ ਸੰਸਦ ਘੇਰਾਵ ਵੀ ਕਰਾਂਗੇ। ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਨਾਲ ਕਹਿਣਾ ਚਾਹੁੰਦਾ ਔਰ ਮੈਂ ਬੜਾ ਹੀ ਸ਼ੁਕਰਾਨਾ ਕਰਦਾ ਆਪਣੇ ਵੱਡੇ ਵੀਰ ਰਵਿੰਦਰ ਸਿੰਘ ਸੰਧੂ ਦਾ, ਜੋ ਉਹਨਾਂ ਨੇ ਮੈਨੂੰ ਅੱਜ ਇਸ ਹੋਈ ਇੱਥੇ ਘਟਨਾ ਦਾ ਜ਼ਿਕਰ ਕੀਤਾ ਔਰ ਦਾਸ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਹੋਰ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਮਗਰ ਕਮਾਲ ਦੀ ਗੱਲ ਹੈ, ਜਿਹੜੀ ਸਰਕਾਰ ਵਾਰ-ਵਾਰ ਕਾਨੂੰਨਾਂ ਦੇ ਹੱਕ ਦੀ ਗੱਲ ਕਰਦੀ ਹੈ, ਕਾਨੂੰਨਾਂ ਦੇ ਫਾਇਦੇ ਗਿਣਾਉਂਦੀ ਹੈ, ਉਸ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਨਹੀਂ ਦੇ ਸਕਦੀ ਕਿ ਅਗਰ ਕਿਸਾਨ ਨੂੰ 2 ਜਾਂ 4 ਰੁਪਏ ਕਿਲੋ ਪਿਆਜ਼ ਆਲੂ ਵੇਚਣਾ ਪੈਂਦਾ ਤੇ ਜਨਤਾ ਤੱਕ, ਆਮ ਬੰਦੇ ਤੱਕ ਪਹੁੰਚਦੇ ਜਦੋਂ 50 ਰੁਪਏ ਹੋ ਜਾਂਦਾ, ਵਿਚਕਾਰ ਦਾ 46 ਰੁਪਏ ਕਿੱਥੇ ਜਾਂਦਾ? ਇਹਦਾ ਜਵਾਬ ਤੇ ਅੱਜ ਤੱਕ ਸਰਕਾਰ ਨੇ ਦਿੱਤਾ। ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ, ਵੀਰ ਜੀ ਤੁਸੀਂ ਵੀ ਆ ਜਾਓ, ਆਪਣਾ ਨਾਂ ਦੱਸੋ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਓਮਕਾਰ ਸਿੰਘ ਬਰਾੜਾ ਜੀ, ਪੰਜਾਬ ਕਿਸਾਨ ਯੂਨੀਅਨ ਦਾ ਸਕੱਤਰ ਜਨਰਲ ਹਾਂ ਜੀ ਸੂਬੇ ਦਾ। ਜਸਵਿੰਦਰ ਜੀ, ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ। TV 1984 ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਲਗਾਤਾਰ ਜਿਹੜਾ ਇੰਗਲੈਂਡ ਦੇ ਵਿੱਚ ਮੈਂ TV ਬਹੁਤ ਦੇਖਦਾ ਜੀ, ਅਮਰੀਕਨ ਚੈਨਲ ਹੈ ਹਾਂਜੀ, ਬਹੁਤ ਜ਼ਿਆਦਾ ਜਿਹੜਾ ਤੁਸੀਂ ਕਿਸਾਨੀ ਮੁੱਦੇ ਠਾ ਰਹੇ ਹੋ, ਧਰਮੀ ਮੁੱਦੇ ਠਾ ਰਹੇ ਹੋ, ਜਿਸ ਕੌਮ ਨਾਲ ਵੀ ਧੱਕਾ ਹੁੰਦਾ ਉਹਨੂੰ ਤੁਸੀਂ ਪਹਿਲ ਦੇ ਆਧਾਰ ਤੇ ਦਿਖਾਉਂਦੇ ਹੋ। ਸਾਡੇ ਨਾਲ ਦੇ ਸਾਥੀ ਸਾਡੇ ਸੈਕਟਰੀ ਸਾਹਿਬ ਬਲਜਿੰਦਰ ਜੀ ਨੇ ਖਾਲਿਸਤਾਨ ਦੇ ਵਿਸ਼ੇ ਤੇ ਗੱਲ ਕੀਤੀ ਆ, ਸੰਧੂ ਸਾਹਿਬ ਨੇ ਵੀ ਕੀਤੀ ਆ, ਜਿਹੜਾ ਕਿ ਅੱਜ ਆਪਾਂ ਪ੍ਰੋਗਰਾਮ ਕੀਤਾ ਸੀਗਾ। ਗੁਰਪ੍ਰੀਤ ਜੀ ਨੇ ਵੀ ਬਹੁਤ ਵਧੀਆ ਵਿਸਥਾਰ 'ਚ ਦੱਸਿਆ, ਯਾਦਵ ਜੀ ਵੀ ਖੜੇ ਨੇ, ਸਾਡੀ ਸਾਰੀ ਟੀਮ ਖੜੀ ਆ ਦਿੱਲੀ ਦੀ। ਪਰ ਮੈਂ ਇੱਕ ਗੱਲ ਦਾ ਵਿਸ਼ਾ ਦੱਸੂਗਾ ਜੀ, ਕਿਉਂਕਿ ਜਿਹੜੀ ਇਹ ਗੱਲ ਕਾਲੇ ਕਾਨੂੰਨਾਂ ਦੀ ਕਰ ਰਹੇ ਆ, ਮੈਂ ਕਿਸਾਨੀ ਦੇ ਮੁੱਦੇ ਦੀ ਗੱਲ ਕਰੂੰਗਾ, ਕਿਉਂਕਿ ਅੱਜ ਕਿਸਾਨੀ ਦਾ ਮੁੱਦਾ ਹੈ। ਇਹ ਗੱਲ ਕਰ ਰਹੇ ਆ ਵੀ MSP ਅਸੀਂ ਲਾਗੂ ਹੈ। ਜਿਹੜੀ ਹੁਣ ਅਸੀਂ ਝੋਨੇ ਦੀ ਫਸਲ ਵੱਢ ਕੇ ਹਟੇ ਆ, ਪੰਜਾਬ ਦੇ ਵਿੱਚ ਜਿਹੜਾ ਝੋਨੇ ਦਾ ਮੁੱਲ ਸੀਗਾ ਉਹਦੇ 'ਤੇ ਕੁਛ ਰੁਪਏ ਸਾਨੂੰ ਉਹਨਾਂ ਨੇ ਦਿੱਤਾ ਬੋਨਸ, 1925 ਰੁਪਏ ਨੂੰ ਅਸੀਂ ਝੋਨਾ ਜਿਹੜਾ ਵੇਚਿਆ। ਤੇ ਜਿਹੜਾ ਬਿਹਾਰ ਦਾ ਝੋਨਾ, ਯੂਪੀ ਦਾ ਤੇ ਹੋਰ ਦੂਜੇ ਰਾਜਾਂ ਦੇ ਵਿੱਚੋਂ ਝੋਨਾ ਲਿਆ ਕੇ ਸਾਡੇ ਪੰਜਾਬ ਦੇ ਵਪਾਰੀਆਂ ਨੇ 700 ਨੂੰ 800 ਨੂੰ ਲਿਆ ਕੇ ਉਹ ਖਰੀਦਿਆ ਤੇ ਉਹਦੀ ਬੁਰੀ ਤਰ੍ਹਾਂ ਕਿਸਾਨ ਦੀ ਲੁੱਟ ਕੀਤੀ ਹੈ। ਇਵੇਂ ਬਾਜਰੇ ਦੀ ਆ,
ਬਾਜਰੇ ਦਾ ਜਿਹੜਾ ਭਾਅ ਉਹ 4-5 ਹਜ਼ਾਰ ਨੂੰ ਆ ਤੇ ਉਹ ਵੇਚਿਆ ਜਾ ਰਿਹਾ 3,000-3,500 ਨੂੰ। ਇਵੇਂ ਹੀ ਮੂੰਗੀ ਦਾ ਭਾਅ 7150 ਰੁਪਏ ਰੇਟ ਹੈ ਤੇ ਉਹ 4500 ਰੁਪਏ ਨੂੰ ਖਰੀਦੀ ਹੈ ਜਿਹੜੇ ਸਾਡੇ ਕਿਸਾਨਾਂ ਨੇ ਬੀਜੀ ਸੀ। ਫਿਰ ਤੁਸੀਂ ਮੱਕੀ ਦੀ ਗੱਲ ਲਾ ਲਓ, ਮੱਕੀ ਦਾ 1450 ਰੁਪਏ ਰੇਟ ਹੈ, ਕਹਿੰਦੇ ਨੇ MSP ਲਾਗੂ ਆ ਤੇ ਮੱਕੀ ਆ ਜਿਹੜੀ ਉਹ 700-800 ਰੁਪਏ ਨੂੰ ਜਲੰਧਰ ਹੁਸ਼ਿਆਰਪੁਰ ਏਰੀਏ ਦੇ ਵਿੱਚ ਹੀ ਆ ਤੇ ਇੱਥੋਂ ਜਿਹੜੀ ਖਰੀਦੀ ਗਈ ਹੈ ਜਿਹੜੀਆਂ ਦੂਜੀਆਂ ਸਟੇਟਾਂ ਤੋਂ। ਮੈਂ ਨਰਿੰਦਰ ਮੋਦੀ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਜੇ ਤੁਸੀਂ ਕਹਿੰਦੇ ਆ ਅਸੀਂ ਜਿਹੜੇ ਰੇਟ ਆ ਉਹ ਤੋੜੇ ਨਹੀਂ ਲਾਗੂ ਨੇ, ਤੇ ਫਿਰ ਕਿਸਾਨਾਂ ਦੇ ਨਾਲ ਵਪਾਰੀ ਕਿਸ ਆਧਾਰ ਤੇ ਉਹਨਾਂ ਦੀ ਲੁੱਟ ਕਰਕੇ ਤੇ ਉਹਨਾਂ ਨੂੰ ਮਹਿੰਗੇ ਭਾਅ ਦੇ ਵਿੱਚ ਵੇਚਦੇ ਆ। ਅੱਜ ਇੱਕ ਜੇ ਕੋਈ ਪਾਰਲੇ 'ਚ ਕੰਪਨੀ ਬਿਸਕੁਟ ਬਣਾਉਂਦੀ ਆ, ਉਹ 5 ਰੁਪਈਆਂ ਦੀ ਡੱਬੀ ਆ, ਉਹਨੂੰ ਦੁਕਾਨਦਾਰ 4 ਰੁਪਈਆਂ ਦੀ ਨਹੀਂ ਵੇਚ ਸਕਦਾ। ਬਣਾਉਣ ਵਾਲੀ ਕੰਪਨੀ ਨੇ ਆਪਦਾ ਉਹਦੇ ਤੇ ਰੇਟ ਲਿਖਤਾ ਤੇ ਉਦੋਂ ਉਹ 1-5 ਪੈਸੇ ਵੀ ਘੱਟ ਨਹੀਂ ਵਿਕਦੀ। ਤੇ ਕਿਸਾਨ ਨਾਲ ਹੀ ਧੱਕਾ ਕਿਉਂ? ਜੇ ਅਸੀਂ 70-70 ਹਜ਼ਾਰ ਰੁਪਇਆ ਠੇਕੇ ਤੇ ਲੈ ਕੇ ਜ਼ਮੀਨਾਂ ਅਸੀਂ ਖੇਤੀ ਕਰਦੇ ਆ, ਉਹਦੇ ਵਿੱਚ ਝੋਨਾ ਬੀਜਦੇ ਆ, ਕਣਕ ਬੀਜਦੇ ਆ, ਤਾਂ ਜਦੋਂ ਸਾਡੀ ਵੇਚਣ ਦੀ ਵਾਰੀ ਆਉਂਦੀ ਆ ਸਾਨੂੰ ਉਹਦਾ ਪੂਰਾ ਭਾਅ ਨਹੀਂ ਮਿਲਦਾ। ਫਿਰ ਇਸ ਤਰ੍ਹਾਂ ਹੀ ਅਸੀਂ ਸ਼ਿਮਲਾ ਮਿਰਚ ਲਾਈ ਜਸਵਿੰਦਰ ਜੀ। ਸ਼ਿਮਲਾ ਮਿਰਚ ਦਾ ਅੱਜ ਜੇ ਮਾਰਕੀਟ ਦੇ ਵਿੱਚੋਂ ਤੁਸੀਂ ਸ਼ਿਮਲਾ ਮਿਰਚ ਖਰੀਦੋਗੇ ਮੇਰੇ ਖਿਆਲ 'ਚ 40 ਤੋਂ 45 ਰੁਪਏ ਕਿਲੋ ਆ। ਨਹੀਂ ਜੀ, ਮੈਂ ਇੱਥੇ ਰੋਕ ਕੇ ਦੱਸ ਦਿਆਂ, ਮੈਂ ਖੁਦ ਦਿੱਲੀ ਦਾ ਰਹਿਣ ਵਾਲਾ ਜੀ। ਸ਼ਿਮਲਾ ਮਿਰਚ ਦਿੱਲੀ ਦੇ ਅੰਦਰ 80 ਰੁਪਏ ਤੋਂ ਲੈ ਕੇ 120 ਰੁਪਏ ਕਿਲੋ ਵਿਕ ਰਹੀ ਹੈ ਜੀ। ਤੇ ਅਸੀਂ ਕਿਸਾਨਾਂ ਨੇ ਕੀ ਰੇਟ ਵੇਚੀ ਹੈ ਵੀ ਤੁਹਾਨੂੰ ਦੱਸ ਦਈਏ, 2 ਤੋਂ 3 ਰੁਪਏ। ਜਦੋਂ ਸਾਡੀ ਵਿਖੀ ਨਾ, ਇਹ ਕਰੋਨਾ ਇਹਨਾਂ ਨੇ ਡਰਾਮਾ ਜਿਹੜਾ ਕੀਤਾ ਹੋਇਆ ਵੀ ਕੁਝ ਕਰਨਾ ਨਹੀਂ, ਕਰੋਨਾ ਲਾ ਦਿੱਤਾ ਲੋਕਾਂ ਦੇ। ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਉਹ ਟਰਾਲੀਆਂ ਨਾਲ ਖਲਿਆਰੀ ਆ ਸਾਡੀ ਸ਼ਿਮਲਾ ਮਿਰਚ। ਇਹਨਾਂ ਨੇ ਖਰੀਦੀ ਨਹੀਂ, ਕਿਸੇ ਵੀ ਵਪਾਰੀ ਨੇ, ਕਿਸੇ ਵੀ ਕੰਪਨੀ ਨੇ। ਫਿਰ ਇਹਨਾਂ ਨੇ ਨਿੰਬੂ ਲਵਾ ਦਿੱਤੇ। ਨਿੰਬੂ ਦਾ ਕਦੋਂ ਵੀ ਹਾੜ ਆ ਸਿਆਲਾ ਜੇ ਆਪਾਂ ਭਾਅ ਦੇਖਦੇ ਆ ਤਾਂ 70-80 ਰੁਪਈਆਂ ਤੋਂ ਘੱਟ ਕਦੇ ਨਿੰਬੂ ਨਹੀਂ ਵਿਕਦਾ। ਪਰ ਕਿਸਾਨ ਤੋਂ ਕੀ ਰੇਟ ਖਰੀਦਿਆ ਜਾਂਦਾ ਜਸਵਿੰਦਰ ਜੀ? ਸਾਡੇ ਕੋਲੋਂ 20 ਜਾਂ 15 ਰੁਪਏ ਰੇਟ ਸਾਥੋਂ ਨਿੰਬੂ ਖਰੀਦਿਆ ਜਾਂਦਾ। ਇਸ ਤਰ੍ਹਾਂ ਹੀ ਆਲੂ ਆ। ਆਲੂ ਜਦੋਂ ਅਸੀਂ ਬੀਜਦੇ ਆ, ਸਾਡੇ ਮਹਿੰਦਰਾ ਨਾਂ ਦੀ ਕੰਪਨੀ ਨੇ ਆਲੂ ਲਵਾਏ ਸੀ ਪੂਰੇ ਪੰਜਾਬ ਦੇ ਵਿੱਚ। ਸਾਡੇ ਨੇ ਐਗਰੀਮੈਂਟ ਕੀਤਾ ਕਿ ਅਸੀਂ ਜਿਹੜਾ ਇੱਕ ਗੱਟੇ ਦਾ ਭਾਅ ਆ ਉਹ 600 ਰੁਪਏ ਨੂੰ ਅਸੀਂ ਖਰੀਦਾਂਗੇ ਕੁਆਂਟਲ ਜਿਹੜਾ ਆਲੂ ਹੁੰਦਾ। ਤੇ ਜਦੋਂ ਉਹ ਕਿਸਾਨ ਦੇ ਖੇਤ ਦੇ ਵਿੱਚ ਤਿਆਰ ਹੋ ਗਿਆ ਤੇ ਸਾਥੋਂ ਉਹ 150 ਰੁਪਏ ਨੂੰ ਵੀ ਗੱਟਾ ਨਹੀਂ ਕਿਸੇ ਨੇ ਲਿਆ ਜੀ। 100 ਕਿਲੋ ਦਾ 1.5 ਰੁਪਏ ਕਿਲੋ ਆਲੂ ਹੋ ਗਿਆ ਜੀ। ਤੇ ਉਹ ਵੀ ਅਸੀਂ ਆਪਦਾ ਰੋਸ ਮੁਜ਼ਾਹਰਾ ਕਰਕੇ ਨਾ ਅਸੀਂ ਸੜਕਾਂ ਤੇ ਖਲਿਆਰੇ ਜਾਂ ਛੱਪੜਾਂ ਦੇ ਵਿੱਚ ਖਲਿਆਰੇ। ਕੇਵਲ ਤੇ ਕੇਵਲ ਸਾਡੀ ਲੁੱਟ ਹੋਈ ਤੇ ਸਾਡੇ ਕਿਸਾਨਾਂ ਨੇ ਖੀਰੀ ਦੇ ਵਿੱਚ ਆਤਮ ਹੱਤਿਆ ਕਰੀ। ਅਸੀਂ ਦੂਜੀ ਮੰਗ ਵੀ ਕਰਦੇ ਹਾਂ, ਜੇ ਤੁਸੀਂ ਜਿਵੇਂ ਨਰਿੰਦਰ ਮੋਦੀ ਨੇ ਕਿਹਾ ਸੀਗਾ ਵੀ ਜਦੋਂ ਮੇਰੀ ਸਰਕਾਰ ਬਣ ਗਈ ਮੈਂ ਕਾਲਾ ਧਨ ਲੈ ਕੇ ਆਊਂਗਾ, ਹਰ ਇੱਕ ਕਿਸਾਨ ਦੇ ਇੱਕ ਮਜ਼ਦੂਰ ਦੇ ਜਿਹੜਾ ਖਾਤਾ ਗਾ ਜਨ ਧਨ ਖਾਤੇ ਦੇ ਵਿੱਚ 15-15 ਲੱਖ ਰੁਪਈਆ ਮੈਂ ਪਾਊਂਗਾ। ਪਰ ਉਸ ਤੋਂ ਬਾਅਦ ਸਾਡੇ ਪੰਜਾਬ ਦੀ ਸਰਕਾਰ ਬਣੀ, ਕੈਪਟਨ ਸਾਹਿਬ ਨੇ ਕਿਹਾ ਮੈਂ ਹਰ ਇੱਕ ਜ਼ਿਮੀਂਦਾਰ ਦਾ ਕਰਜ਼ਾ ਮਾਫ ਕਰੂੰ, ਚਾਹੇ ਉਹ ਆੜਤੀਏ ਦਾ, ਚਾਹੇ ਉਹ ਕਿਸੇ ਬੈਂਕ 'ਚੋਂ ਲਿਆ ਹੋਇਆ। ਉਹ ਕਿਸੇ ਦੇ 5 ਪੈਸੇ ਵੀ ਮਾਫ ਨਹੀਂ ਹੋਏ। ਪਰ ਅਸੀਂ ਕਹਿੰਦੇ ਸਾਨੂੰ ਮਹਿੰਗੀ ਖੇਤੀ ਹੋਵੇ, ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਮਹਿੰਗੀ ਖੇਤੀ। ਅਸੀਂ ਇੱਕ ਖਸਖਸ ਦੀ ਖੇਤੀ ਦੀ ਵੀ ਮੰਗ ਕਰਦੇ ਹਾਂ ਜਿਹਦੇ ਵਿੱਚ ਵਿਟਾਮਿਨ ਡੀ, ਵਿਟਾਮਿਨ ਸੀ, ਜਦੋਂ ਉਹਦੇ ਵਿੱਚ ਬਹੁਤ ਵਿਟਾਮਿਨ ਨੇ, ਜਦੋਂ ਉਹ ਹੋਰ ਸਟੇਟਾਂ ਦੇ ਵਿੱਚ ਹੋ ਸਕਦੀ ਆ, ਸਾਡੇ ਪੰਜਾਬ ਦੇ ਵਿੱਚ ਉਹ ਕਿਉਂ ਨਹੀਂ ਹੋ ਸਕਦੀ? ਅਸੀਂ ਕਹਿੰਦੇ ਸਾਨੂੰ ਮਹਿੰਗੀ ਖੇਤੀ ਦਿਓ। ਕਿਸਾਨ ਤਾਂ ਕਦੀ ਭੀਖ ਮੰਗਦਾ ਹੀ ਨਹੀਂ। ਅਸੀਂ ਤਾਂ ਸਾਡੇ ਡੋਲਿਆਂ 'ਚ ਜਾਨ ਹੈ। ਅਸੀਂ 10 ਨੌਹਾਂ ਦੀ ਕਿਰਤ ਦੇ ਨਾਲ ਅਸੀਂ ਆਪਣੀ ਖੇਤੀ ਆਪ ਕਰਕੇ ਅਸੀਂ ਆਪਦਾ ਪਰਿਵਾਰ ਦਾ ਵੀ ਢਿੱਡ ਪਾਲ ਸਕਦੇ ਹਾਂ, ਆਪਣੇ ਦੇਸ਼ ਦਾ ਵੀ ਪਾਲ ਸਕਦੇ ਹਾਂ, ਅਸੀਂ ਆਪਣਾ ਕਰਜ਼ਾ ਵੀ ਲਾ ਸਕਦੇ ਹਾਂ। ਅਸੀਂ ਕਦੇ ਕਿਸੇ ਤੋਂ ਭੀਖ ਨਹੀਂ ਮੰਗੀ। ਆ ਪਿੱਛੇ ਕਰੋਨਾ ਦੇ ਵਿੱਚ ਹਜ਼ਾਰਾਂ ਕਰੋੜਾਂ ਲੋਕਾਂ ਨੂੰ ਭੁੱਖਮਾਰੀ ਦਾ ਸਾਹਮਣਾ ਕਰਨਾ ਪਿਆ। ਤਾਂ ਦੇਖੋ ਕਿੰਨੇ ਕਿਸਾਨ, ਕਿੰਨੇ ਗੁਰਦੁਆਰਾ ਕਮੇਟੀਆਂ, ਕਿੰਨੇ ਤੁਹਾਡੇ ਵੀਰ ਜਿਹੜੇ ਬਾਹਰੋਂ NRI ਆਏ ਹੋਏ ਸੀ, ਅਸੀਂ ਹਰ ਇੱਕ ਦੇ ਘਰ ਤੱਕ ਪਹੁੰਚੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਖਾਣਾ ਪਹੁੰਚਾਇਆ। ਸਾਡੇ ਕੋਲੇ ਅੱਜ ਵੀ ਬਹੁਤ ਪਿਆ। ਜਿਵੇਂ ਹੁਣ ਅਸੀਂ ਕਿਸਾਨ ਸਾਰੇ ਬਾਰਡਰਾਂ ਤੇ ਬੈਠੇ ਆ, ਹਰ ਇੱਕ ਕਿਸਾਨ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਇਆ ਹੋਇਆ। ਤੇ ਜਿੰਨੇ ਦਿੱਲੀ ਦੇ ਨਾਲ ਲੱਗਦੇ, ਚਾਹੇ ਹਰਿਆਣੇ ਦੇ, ਚਾਹੇ ਮੱਧ ਪ੍ਰਦੇਸ਼ ਦੇ, ਜਿੰਨੇ ਵੀ ਬਾਰਡਰਾਂ ਦੇ ਨਾਲ ਲੋਕ ਲੱਗਦੇ ਆ, ਉਹ ਸਾਡੇ ਕੋਲੇ ਪ੍ਰਸ਼ਾਦਾ ਛਕਣ ਲਈ ਆਉਂਦੇ ਆ। ਕਹਿਣ ਦਾ ਭਾਵ ਵੀ ਸਾਡੇ ਕੋਲੇ ਕੋਈ ਘਾਟਾ ਨਹੀਂ। ਪਰ ਸਰਕਾਰ ਨੂੰ ਇਹ ਚਾਹੀਦਾ ਵੀ ਸਾਡੀਆਂ ਜਿਹੜੀਆਂ ਇਹ ਮੰਗਾਂ ਨੇ, ਜਿਹੜੀ ਚੀਜ਼ ਅਸੀਂ ਮੰਗਦੇ ਨਹੀਂ, ਅਸੀਂ ਕੋਈ ਨਹੀਂ ਕਿਹਾ ਵੀ ਸਾਨੂੰ ਇਹ 3 ਕਾਨੂੰਨ ਜਿਹੜੇ ਤੁਸੀਂ ਕਾਲੇ ਸਾਡੇ ਤੇ ਲਾਗੂ ਕੀਤੇ ਆ ਸਾਨੂੰ ਦਿਓ, ਇਹ ਤਾਂ ਅਸੀਂ ਮੰਗੀ ਨਹੀਂ। ਅਸੀਂ ਮੰਗੀ ਸੀ ਵੀ ਸਾਨੂੰ ਸਵਾਮੀਨਾਥਨ ਰਿਪੋਰਟ ਦਿਓ। ਸਵਾਮੀਨਾਥਨ ਰਿਪੋਰਟ ਦੇ ਵਿੱਚ ਜਸਵਿੰਦਰ ਜੀ ਉਹਦੇ ਵਿੱਚ ਇਹ ਸਾਰੇ ਅੰਕੜੇ ਕੱਢ ਕੇ ਲੱਗੇ ਆ। ਉਹਦਾ ਲਗਭਗ 4 ਤੋਂ 5 ਸਾਲ ਸਟੱਡੀ ਹੋਈ ਆ ਵੀ ਜਿਹੜਾ ਕਿਸਾਨ ਖੇਤ ਦੇ ਵਿੱਚ ਬੀਜਦਾ, ਚਾਹੇ ਝੋਨਾ, ਕਣਕ, ਆਲੂ, ਜੋ ਵੀ ਚਾਹੇ ਸਬਜ਼ੀਆਂ ਬੀਜਦਾ, ਉਹਨੂੰ 2.5 ਗੁਣਾ ਜ਼ਿਆਦਾ ਉਹਦਾ ਮੁੱਲ ਮਿਲੇ। ਤੇ ਅੱਜ ਸਾਨੂੰ 1.5 ਗੁਣਾ ਜ਼ਿਆਦਾ ਵੀ ਨਹੀਂ ਮੁੱਲ ਮਿਲ ਰਿਹਾ। ਇਸ ਕਰਕੇ ਅਸੀਂ ਰੋਸ ਵਜੋਂ ਸੜਕਾਂ ਤੇ ਆਏ ਹਾਂ। ਅੱਜ ਅਸੀਂ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਬਰਿੰਦਰ ਜਾਦਵ ਜੀ, ਸਾਡੀ ਸਾਰੀ ਟੀਮ ਦਿੱਲੀ ਵਾਲੀ, ਬਰਿੰਦਰ ਜੀ ਤੇ ਨਾਲ ਸਾਡੇ ਸੰਧੂ ਸਾਹਿਬ, ਸਾਰੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ, ਕੁਲਵਿੰਦਰ ਹੋਣੀ, ਅਸੀਂ ਸੜਕ ਰੋਕਣ ਲਈ ਜਾ ਰਹੇ ਸੀ ਕਿਉਂਕਿ 585 ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਦਿੱਤਾ ਸੀਗਾ। ਅੱਜ ਪੂਰੇ ਭਾਰਤ ਦੇ ਜਿਹੜੇ ਟੋਲ ਟੈਕਸ ਆ
ਉਹ ਅਸੀਂ ਬੰਦ ਕਰਨੇ ਸੀ ਸ਼ਾਂਤਮਈ ਨਾਲ, ਪਰ ਸਾਨੂੰ ਉੱਥੋਂ ਰੋਕਿਆ ਗਿਆ। ਸਾਡੇ ਪ੍ਰਧਾਨ ਸਾਹਿਬ ਨੂੰ ਧੱਕੇ ਮਾਰੇ ਗਏ ਕਿਉਂਕਿ ਉਹ ਸ਼ੂਗਰ ਦੇ ਮਰੀਜ਼ ਨੇ ਤੇ ਉਹਨਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਆ। ਜੇ ਕੋਈ ਵੀ ਅਨਸਖਾਮਣੀ ਘਟਨਾ ਹੋ ਜਾਂਦੀ ਹੈ ਉਹਦੇ ਵਿੱਚ ਦਿੱਲੀ ਸਰਕਾਰ, ਸੈਂਟਰ ਸਰਕਾਰ ਇਹ ਜ਼ਿੰਮੇਵਾਰ ਹੋਊਗੀ, ਕਿਉਂਕਿ ਸਾਡੇ ਜਿਹੜੇ ਬਾਹਰਲੇ ਮਤਲਬ NRI ਵੀਰ ਨੇ, ਚਾਹੇ ਬਾਹਰਲੇ ਦੇਸ਼ ਨੇ, ਉਹ ਸਾਡੇ ਕਿਸਾਨਾਂ ਦੇ ਨਾਲ ਖੜੇ ਨੇ। UN ਨੇ ਵੀ ਬਿਆਨ ਦਿੱਤਾ ਵੀ ਅਸੀਂ ਧਾਰਾ 19-14 ਦੇ ਅਧੀਨ ਅਸੀਂ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਸ਼ਾਂਤਮਈ ਦੇ ਨਾਲ, ਪਰ ਉਹਦੀ ਸ਼ਰਤ ਹੈ ਕਿਸੇ ਕੋਲੇ ਤਿੱਖਾ ਹਥਿਆਰ ਨਹੀਂ ਹੋਣਾ ਚਾਹੀਦਾ, ਕੋਈ ਡਲੇਬਾਜ਼ੀ ਨਹੀਂ ਹੋਣੀ ਚਾਹੀਦੀ। ਅਸੀਂ ਕਿਤੇ ਵੀ ਜਾ ਕੇ ਚਾਹੇ ਟੈਂਕੀ ਤੇ ਚੜ੍ਹ ਜਾਈਏ, ਚਾਹੇ ਅਸੀਂ ਸੜਕ ਰੋਕ ਲਈਏ, ਚਾਹੇ ਅਸੀਂ ਲਾਲ ਕਿਲੇ ਮੂਹਰੇ ਜਾ ਕੇ ਅਸੀਂ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ, ਪਰ ਸਾਨੂੰ ਉਹ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਕਿਤੇ ਨਾ ਕਿਤੇ ਕਾਨੂੰਨ ਦੇ ਖਿਲਾਫ ਜਿਹੜੀ ਵੀ ਆਵਾਜ਼ ਚੁੱਕੀ ਜਾ ਰਹੀ ਹੈ ਉਹਨੂੰ ਰੋਕਿਆ ਜਾ ਰਿਹਾ। ਮੈਂ ਵਰਿੰਦਰ ਜੀ ਨੂੰ ਕਹਾਂਗਾ ਜੀ ਤੁਸੀਂ ਨਾਲ ਆਓ। ਤੇ ਰਵਿੰਦਰ ਜੀ ਇੱਕ ਗੱਲ ਮੈਂ ਤੁਹਾਡੇ ਤੋਂ ਵੀ ਮੈਂ ਚਾਹਾਂਗਾ ਨਾ ਲਵੋ, ਇੱਕ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹਾਂਗਾ, ਕਿਉਂਕਿ ਹੁਣੇ ਭਾਈ ਸਾਹਿਬ ਨੇ ਗੱਲ ਕੀਤੀ ਕਿ ਦਿੱਲੀ ਸਰਕਾਰ, ਕੇਂਦਰ ਸਰਕਾਰ, ਦਿੱਲੀ ਦੀ ਕੇਜਰੀਵਾਲ ਸਰਕਾਰ ਜਿਹੜੀ ਕਿਤੇ ਨਾ ਕਿਤੇ ਕਹੀਏ ਪੰਜਾਬੀਆਂ ਦੇ ਮੁੱਦੇ ਦੇ ਉੱਤੇ ਦਿੱਲੀ ਦੇ ਅੰਦਰ ਵੋਟ ਲੈ ਕੇ ਆਏ ਸੀ ਕਿ ਆਪਾਂ ਹਰ ਮੁੱਦੇ ਦੇ ਉੱਤੇ ਸੁਧਾਰ ਕਰਾਂਗੇ। ਚਲੋ ਅਸੀਂ ਉਸ ਪਾਸੇ ਨਹੀਂ ਜਾਂਦੇ ਕਿਉਂਕਿ ਜਿਹੜੇ ਸਾਡੇ ਡਿਸਕਸ਼ਨ ਦਾ ਟੌਪਿਕ ਹੈ ਉਹ ਬਦਲ ਜਾਏਗਾ। ਦਿੱਲੀ ਸਰਕਾਰ ਨੇ ਲਫ਼ਜ਼ ਵਰਤਿਆ ਕਿ 8 ਤਰੀਕ ਜਿਹੜਾ ਤੋਂ 4 ਦਿਨ ਪਹਿਲੇ ਬੰਦ ਹੈਗਾ ਸੀ ਕਿ ਉਸ ਪ੍ਰੋਗਰਾਮ ਦੇ ਵਿਚਕਾਰ ਅਸੀਂ ਸਮਰਥਨ ਦਿੰਦੇ ਹਾਂ, ਮਗਰ 3 ਕਾਨੂੰਨਾਂ ਚੋਂ ਇੱਕ ਕਾਨੂੰਨ ਦੀ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਉਹਨਾਂ ਨੇ ਜਾਰੀ ਕੀਤੀ। ਜਿਸ ਬੁਰਾੜੀ ਗਰਾਊਂਡ 'ਚ ਅਸੀਂ ਬੈਠੇ ਹਾਂ ਅੱਜ ਤੁਹਾਡੇ ਨਾਲ, ਮੈਂ ਪ੍ਰੋਗਰਾਮ ਦੀ ਆਪਣੀ ਕਵਰੇਜ ਕਰ ਰਿਹਾ ਹੈਗਾ ਵਾਂ, ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਅਰੇਂਜਮੈਂਟਸ ਦਿੱਲੀ ਸਰਕਾਰ ਨੇ ਕੀਤੇ ਨੇ ਜੀ। ਇੱਥੇ ਜੀ MLA ਆ ਰਹੇ ਨੇ, ਤੁਸੀਂ ਗਰਾਊਂਡ ਦੇ ਉੱਤੇ ਇੱਥੇ ਮੌਜੂਦ ਹੈਗੇ ਹੋ। ਤੁਹਾਡੇ ਤੋਂ ਪੁੱਛਿਆ, ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਹੈਗਾ ਕਿ ਕੇਜਰੀਵਾਲ ਸਰਕਾਰ, ਦਿੱਲੀ ਦੀ ਸਰਕਾਰ, ਕੀ ਕਿਸਾਨ ਮੋਰਚੇ ਤੁਹਾਨੂੰ ਲੱਗ ਰਹੀ ਹੈ ਇਮਾਨਦਾਰੀ ਦੇ ਨਾਲ ਕਿਸਾਨਾਂ ਦੇ ਨਾਲ ਖਲੋਤੀ ਹੈ? ਨਹੀਂ, ਸਾਡੇ ਨਾਲ ਕੋਈ ਨਹੀਂ ਖਲੋਤੀ ਜੀ। ਇਹ ਜੋ ਵੀ ਤੁਸੀਂ ਅਰੇਂਜਮੈਂਟ ਦੇਖ ਰਹੇ ਹੋ, ਜੋ ਵੀ ਆਪਣਾ ਡੇਲੀ ਦਾ ਆਪਣਾ ਲੰਗਰ ਚੱਲ ਰਿਹਾ ਹੈ, ਇਹ ਜਿਹੜਾ ਤੁਸੀਂ ਪਿੱਛੇ ਟੈਂਟ ਦੇਖ ਰਹੇ ਹੋ, ਇਹ ਸਭ ਅਸੀਂ ਆਪ ਲਵਾਇਆ ਹੋਇਆ ਹੈ। ਇਹ ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਪਤਲੀ ਚਾਨਣ ਹੈ ਆਪਣਾ, ਹੁਣ ਮੀਂਹ ਆ ਜਾਏ ਤੇ ਇੱਥੇ ਕੀ ਤੁਸੀਂ ਸੇਫਟੀ ਹੈ ਦੇਖ ਲਓ। ਇਹ ਆਪਣਾ ਜਿੱਦਾਂ ਅਸੀਂ ਜਾਣ ਲੱਗੇ ਸੀ, ਇਹ ਪੁਲਿਸ ਵਾਲਿਆਂ ਨੇ ਆਪਣੇ ਵਾਸਤੇ ਲਾਇਆ ਸੀਗਾ। ਆਪਾਂ ਜਦੋਂ ਗਰਾਊਂਡ ਤੋਂ ਬਾਹਰ ਨਿਕਲਣ ਲੱਗੇ ਤੇ ਉਹਨਾਂ ਨੇ ਆਪਣਾ ਕਿਹਾ ਜੀ ਨਹੀਂ ਤੁਸੀਂ ਆਪਣਾ ਇੱਥੇ ਸਾਡੀ ਕਨੋਪੀ ਲੈ ਲਓ, ਤੁਸੀਂ ਬਾਹਰ ਨਾ ਜਾਓ ਆਪਣਾ। ਆਪਾਂ ਕਹਾਂ ਚਲੋ ਠੀਕ ਹੈ। ਇਹ ਕਨੋਪੀ ਉਦੋਂ ਦੀ 27 ਤਰੀਕ ਤੋਂ ਲੈ ਕੇ ਸਾਡੇ ਕੋਲ ਹੈਗੀ ਹੈ। ਉਹਦੇ ਬਾਅਦ ਜਿਹੜਾ ਤੁਸੀਂ ਇਹ ਗੱਦੇ ਅਸੀਂ ਆਪ ਨਾਨਕਸਰ ਗੁਰਦੁਆਰਿਆਂ ਵਾਲੇ ਬਾਬਾ ਜੀ ਨੇ ਉਹ ਰਾਤੀ ਸੇਵਾ ਦੇ ਕੇ ਗਏ ਨੇ। ਹੋਰ ਦਿੱਲੀ ਦੀ ਜਿਹੜੀ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਆ ਰਹੀਆਂ ਉਹ ਸਾਨੂੰ ਆ ਕੇ ਜ਼ਰੂਰ ਪੁੱਛਦੀਆਂ ਨੇ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਦੱਸੋ। ਸਰਕਾਰਾਂ ਵੱਲੋਂ ਤਾਂ ਸਾਨੂੰ ਕੋਈ ਕੇਜਰੀਵਾਲ ਦੇ ਜਿਹੜੇ ਇਸ ਏਰੀਏ ਦੇ ਲੋਕਲ MLA ਹੈਗੇ, ਠੀਕ ਹੈ, MLA ਦੀ ਗੱਲ ਕਰ ਲਈਏ ਕਿ ਉਹ ਪਿਛਲੇ 10-15 ਦਿਨਾਂ ਜਦੋਂ ਤੁਸੀਂ ਸਾਰੀ ਟੀਮ ਤੁਹਾਡੀ ਇੱਥੇ ਮੌਜੂਦ ਹੈ, ਟੈਂਟ ਲੱਗੇ ਨੇ ਕਿ ਦਿੱਲੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿੱਤਿਆ ਹੋਇਆ MLA ਦੀ ਗੱਲ ਕਰੀਏ, ਕੋਈ ਦਿੱਲੀ ਸਰਕਾਰ ਦਾ ਮਿਨਿਸਟਰ ਕੋਈ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਤੁਹਾਡੀ ਮਦਦ ਦੇ ਵਿੱਚ? ਕੋਈ ਨਹੀਂ ਪਹੁੰਚਿਆ ਵੀਰ ਜੀ। ਨਾਲੇ ਜੋ ਹੈ ਕੇਜਰੀਵਾਲ ਸਰਕਾਰ ਦਾ ਮੈਂ ਤੁਹਾਨੂੰ ਦੱਸ ਦੇਵਾਂ, ਕਰੋਨਾ ਦੇ ਟਾਈਮ ਤੇ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਦੱਸ ਦਿੰਦਾ, ਇਹਨਾਂ ਨੇ ਇੱਕ ਕਾਨੂੰਨ ਲਾਗੂ ਕੀਤਾ ਸੀ ਕਿ ਜਿਹੜਾ ਰੋਡ ਐਕਸੀਡੈਂਟ ਦੇ ਵਿੱਚ ਆਪਣਾ ਫੜੇ ਮਤਲਬ ਕਿ ਦਿਖੇਗਾ ਉਹਨੂੰ ਕਿਸੇ ਵੀ ਪ੍ਰਾਈਵੇਟ ਹਸਪੀਟਲ ਤੁਸੀਂ ਲਿਜਾ ਸਕਦੇ ਹੋ, ਉਹਦਾ ਇਲਾਜ ਜਿਹੜਾ ਹੈਗਾ ਮੁਫਤ ਹੋਏਗਾ। ਸਵਾਲ ਵੀ ਨਹੀਂ ਪੁੱਛੇ ਜਾਣਗੇ। ਠੀਕ ਹੈ, ਸਵਾਲ ਵੀ ਨਹੀਂ ਪੁੱਛੇ ਜਾਣਗੇ। ਔਰ ਜਦੋਂ ਕਰੋਨਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ, ਮੈਂ ਉੱਥੇ ਪਹੁੰਚਿਆ, ਮੈਂ ਖੇਤਰਵਾਲ ਹਸਪੀਟਲ ਲੈ ਕੇ ਗਿਆ। ਉੱਥੇ ਉਹਨਾਂ ਨੇ ਆਪਣਾ ਕਿਹਾ ਜੀ ਆਪਣਾ ਪੈਸੇ ਲਾਂਗੇ, ਸਾਡੇ ਕੋਲ ਤਾਂ ਇਹੋ ਜਿਹੀ ਕੋਈ ਸਕੀਮ ਨਹੀਂ, ਨਾ ਅਸੀਂ ਇਹਨੂੰ ਮੰਨਦੇ। ਮੈਂ ਜਿਹੜੇ ਜਰਨੈਲ ਸਿੰਘ ਜੀ ਹੈਗੇ MLA ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਇਹ ਤੁਹਾਡੀ ਮਤਲਬ ਕਿ ਜਿਹੜੀ ਕੇਜਰੀਵਾਲ ਸਾਹਿਬ ਨੇ ਜਿਹੜੀ ਸਕੀਮ ਕੱਢੀ ਸੀਗੀ ਇਹਦੇ ਆਧਾਰ ਦੇ ਉੱਤੇ ਮੈਂ ਕਿਹਾ ਤੁਸੀਂ ਇਹਨਾਂ ਨਾਲ ਗੱਲ ਕਰੋ। ਇਹ ਤੇ ਮੈਂ ਕਿਹਾ ਆਪਣਾ ਐਡਮਿਟ ਕਰ ਹੀ ਨਹੀਂ, ਇਹਦੇ ਤੇ ਲੱਖ ਰੁਪਇਆ ਮੰਗਦਾ ਪਿਆ ਆਪਣਾ। ਇਹਨਾਂ ਨੇ ਆਪਣਾ ਜਿਹੜਾ ਹੈਗਾ ਜੀ ਜਦੋਂ ਗੱਲਬਾਤ ਚੱਲੀ ਤੇ ਇਹਨਾਂ ਨੇ ਮੈਨੂੰ ਕਿਹਾ ਜੀ ਲੱਖ ਰੁਪਇਆ ਦੇਣਾ ਪਏਗਾ, ਨਹੀਂ ਤਾਂ ਅਸੀਂ ਤਾਂ ਇਲਾਜ ਨਹੀਂ ਕਰਾਂਗੇ। ਤੇ ਜਦੋਂ ਗੱਲਬਾਤ ਦੇਖਿਆ ਇਹਨਾਂ ਨੇ ਸੋਚਿਆ ਵੀ ਇਹਨਾਂ ਨੇ ਤਾਂ ਫ੍ਰੀ ਇਲਾਜ ਕਰਾਉਣਾ, ਇਹਨਾਂ ਨੇ ਉਹਨੂੰ ਪੇਸ਼ੈਂਟ ਨੂੰ ਕਰੋਨਾ ਕਹਿ ਕੇ ਉੱਥੇ LNJP ਐਡਮਿਟ ਕਰਾਤਾ। LNJP ਦੇ ਅੰਦਰ 27 ਦਿਨ ਹੋ ਰਿਹਾ ਹੈ। 27 ਦਿਨ ਰਹਿਣ ਦੇ ਬਾਅਦ ਉਹਦੇ ਕੂਲਰ ਦੀ ਹੱਡੀ ਟੁੱਟ ਗਈ ਸੀਗੀ, ਉਹਦਾ ਕੂਲਰ ਚੂਲਾ ਟੁੱਟ ਗਿਆ ਸੀ ਉਹਦਾ, ਤੇ ਉਹਦਾ ਇਲਾਜ ਨਹੀਂ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਜੀ ਹੁਣ ਤੁਹਾਡਾ ਕਰੋਨਾ ਠੀਕ ਹੋ ਗਿਆ, ਪੇਸ਼ੈਂਟ ਨੂੰ ਆਪਣਾ ਆ ਕੇ ਲੈ ਜਾਓ। ਫਿਰ ਦਾਸ ਨੇ ਪ੍ਰਣਾਮੀ ਹਸਪੀਟਲ ਦਾ ਦਰਸ਼ਨਗਰ ਹੈਗਾ ਮੰਡੀ ਦੇ ਸਾਹਮਣੇ, ਉੱਥੇ ਉਹਦਾ ਪ੍ਰਾਈਵੇਟ ਇਲਾਜ ਕਰਾਇਆ ਤੇ ਅੱਜ ਵੀ ਉਹ ਬੱਚਾ ਜਿਹੜਾ ਹੈਗਾ ਆਪਣੇ ਘਰ ਮਤਲਬ ਹੁਣ ਮਤਲਬ ਕਿ 7-8 ਮਹੀਨੇ ਬਾਅਦ ਚੱਲਣਾ ਫਿਰਨਾ ਸ਼ੁਰੂ ਹੋਇਆ। ਇਹ ਤੇ ਹਾਲ ਹੈ ਆਪਣਾ ਇਹ ਗਵਰਨਮੈਂਟ ਦਾ, ਤੇ ਇਹ ਸਾਡੀ ਕੀ ਮਦਦ ਕਰੇਗੀ? ਜਿਹੜੇ ਆਪਣੇ ਕਾਨੂੰਨਾਂ ਨੂੰ ਆਪਣਾ ਲਾਗੂ ਕਰਕੇ ਆਪਣੇ ਕਾਨੂੰਨ ਹੀ ਨਹੀਂ ਮੰਨਦੇ, ਇਹਨਾਂ ਨੇ ਸਾਡੀ ਕੀ ਇੱਥੇ ਮਦਦ ਕਰਨੀ ਹੈ? ਸਿਰਫ ਵਾਅਦੇ ਹੈਗੇ ਨੇ, ਚਾਹੇ ਅਸੀਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਗੱਲ ਕਰ ਲਈਏ ਜਾਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ, ਗੱਲ ਸਿਰਫ ਇੱਕੋ ਇੱਕ ਆਂਦੀ ਹੈਗੀ ਹੈ ਕਿ ਜਨਤਾ ਨੂੰ ਕਿਸ ਤਰੀਕੇ ਦੇ ਨਾਲ ਬੇਵਕੂਫ ਬਣਾਇਆ ਜਾ ਸਕਦਾ ਹੈ ਔਰ ਆਪਣੇ ਜਿਹੜੇ ਸੱਤਾ ਪਾਉਣ ਦੇ ਹੱਥਕੰਡੇ ਹੈਗੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ। ਸਾਡਾ ਚੈਨਲ ਕਿਸੇ ਚੈਨਲ ਤੇ ਆਪਣੇ ਚੈਨਲ ਦੀ ਮਾਫੀ ਚਾਹੁੰਦਾ, ਸਾਡਾ ਜਿਹੜਾ ਚੈਨਲ ਹੈਗਾ ਕਿਸੇ ਪਾਰਟੀ ਦੀ ਨਿੰਦਾ ਨਹੀਂ ਕਰਦਾ, ਮਗਰ
ਜੋ ਸੱਚਾਈ ਹੈਗੀ ਹੈ, ਮੀਡੀਆ ਦਾ ਕੰਮ ਹੁੰਦਾ ਹੈ ਸੱਚਾਈ ਦੁਨੀਆ ਦੇ ਅੱਗੇ ਲੈ ਕੇ ਆਉਣਾ। ਅਸੀਂ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਸੱਚਾਈਆਂ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ। ਸੰਗਤਾਂ ਆਪਣੇ ਵਿਊਜ਼ ਦੱਸ ਰਹੀਆਂ ਨੇ, ਜਿਹਦੇ ਨਾਲ ਸਾਬਤ ਹੁੰਦਾ ਹੈਗਾ ਕਿ ਜੋ ਸੋ ਕਾਲਡ ਗੋਦੀ ਮੀਡੀਆ ਜਾਂ ਨੈਸ਼ਨਲ ਮੀਡੀਆ ਦਿਖਾ ਰਿਹਾ ਉਹ ਤੇ ਗਰਾਊਂਡ ਰਿਐਲਿਟੀ ਦੇ ਅੰਦਰ ਜ਼ਮੀਨ ਆਸਮਾਨ ਦਾ ਫਰਕ ਹੈ। ਜਿਵੇਂ ਮੈਂ ਆਪਣੇ ਪ੍ਰੋਗਰਾਮ ਦੀ ਸਟਾਰਟਿੰਗ ਹੀ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸਾਨ ਮੋਰਚੇ ਨੂੰ ਸਪੋਰਟ ਕਰਨ ਵਾਲੇ ਜਿੰਨੇ ਵੀ ਅਕਾਊਂਟਸ ਹੈਗੇ ਨੇ ਉਹਨਾਂ ਦੇ ਉੱਤੇ ਲਿਮਟਿਡ ਤੁਹਾਡੇ ਉੱਤੇ ਬੰਦਿਸ਼ਾਂ ਲੱਗ ਰਹੀਆਂ ਨੇ, ਉਹਨਾਂ ਦੀ ਰੀਚ ਨੂੰ ਬਲੌਕ ਕੀਤਾ ਜਾ ਰਿਹਾ ਹੈਗਾ। ਲਾਈਵ ਦੀ ਨੋਟੀਫਿਕੇਸ਼ਨ ਨਹੀਂ ਆ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਨੈਸ਼ਨਲ ਮੀਡੀਆ ਇਸ ਮੋਰਚੇ ਨੂੰ ਕਵਰ ਨਹੀਂ ਕਰੇਗਾ ਤੇ ਜਿਹੜਾ ਸੋਸ਼ਲ ਮੀਡੀਆ ਤੇ ਹਰ ਬੰਦਾ ਆਪਣੇ ਆਪਣੇ ਮੋਬਾਈਲ ਤੋਂ ਇੰਟਰਨੈਟ ਦੇ ਰਾਹੀਂ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਰੋਕਣ ਦਾ ਲਗਾਤਾਰ ਜਿਹੜਾ ਉਪਰਾਲਾ ਚੱਲ ਰਿਹਾ। ਸਾਡੇ ਨਾਲ ਵਿਰਿੰਦਰ यादव जी जुड़ चुके हैं। यादव साहब आप आइए, क्या कहेंगे सारे मुद्दे के ऊपर? वाहिगुरु जी खालसा वाहिगुरु जी फतेह। मेरा नाम विजेंद्र यादव है। मैं अखिल भारतीय यदुवंशी महासभा का राष्ट्रीय अध्यक्ष पूरे यादव समाज का मैं नेतृत्व करता हूँ। और लगातार जो किसान विरोधी बिलों के खिलाफ जो अन्नदाता लगातार 3 महीने से पूरे भारत में आंदोलन कर रहा था, जब सरकार इनने इनकी बात नहीं सुनी तो उस समय सिख भाइयों ने पंजाब से इस किसान आंदोलन के किसान विरोधी बिलों के खिलाफ जब दिल्ली की तरफ कूच किया। लगातार आज 17वां दिन है और आज 17वें दिन भी इस सरकार की कानों में जूं नहीं रेंग रही है और किसान बार बार ये कह रहा कि भाई ये किसान विरोधी बिल है, इसलिए इन बिलों को वापस लिया जाए और हम अपना आंदोलन जब ख़त्म करेंगे। तो मैं कहना चाहता हूँ इस देश के हिटलरशाही तानाशाही प्रधानमंत्री से, ये अन्नदाता इसी देश का पेट भरता है और इसी अन्नदाता का बेटा सीमा पर देश की रक्षा करता है। आज अन्नदाता और उसके बेटे जवान और किसान को आपस में लड़ा दिया है। इस अंग्रेजों के बाद अगर किसी ने इस देश के अंदर जवान और किसान को लड़ाने का काम किया तो देश के प्रधानमंत्री ने किया। लगातार 5 वार्ता हो चुकी हैं। 5 वार्ता के अंदर उन्होंने किसान विरोधी बिल को वापस लेने की बात नहीं कही। किसानों से ये कहा कि इसके अंदर संशोधन की बात करिए, कमेटी की बात करिए। मैं पूछना चाहता हूं, जब जिस अन्नदाता की आय दुगनी करने के लिए, जिस अन्नदाता की जीवन में बदलाव करने के लिए ये विरोधी बिल लाए हो आप, जब उस अन्नदाता ये कह रहा है पूरे भारतवर्ष का, भारत ही नहीं पूरे विदेशी लेवल पर ये इंटरनेशनल लेवल पर आंदोलन चल रहा है, तब अन्नदाता ये कह रहा कि माननीय प्रधानमंत्री जी ये बिल हमारे विरोधी अंडारी अंबानी आपके जो दोस्त हैं वो इस कृषि क्षेत्र की जो देश की सबसे ज़्यादा अर्थव्यवस्था को मजबूत करने का काम करता है, जो कोरोना काल के अंदर आत्मनिर्भर का नारा देकर सबको भगवान भरोसे छोड़ दिया और ईस्ट इंडिया कंपनी की तरह सारे निजीकरण कर कर इस देश को गुलामी की तरफ ले जाने का काम किया। कृषि क्षेत्र ही बची हुई थी तो अडानी अंबानी की इस पर नज़र थी, उन्होंने प्रधानमंत्री के माध्यम से ये कृषि किसान विरोधी बिल पास कराए तो ताकि किसानों की जो कृषि इसको मजदूर बनाया जाए और इनकी जो फसल है इससे हम अडानी अंबानी फिर वही अरबों खरबों बन जाएंगे। इसलिए मैं कहना चाहता हूं तारीख पे तारीख देना बंद करिए और किसानों की एक ही मांग है, किसान विरोधी बिल वापस ले जाए। बार बार सरकार ये मांग करिए कि हम एसपी की बात करेंगे, हम आपके जो कॉन्टैक्ट होगा उसके अंदर आप डीएम छोड़िए, हम कोर्ट में भी इसको ले जाएंगे। मैं कहना चाहता हूं आज इस देश के अंदर एमएसपी है, आज 1862 है, फिर भी 1100 रुपये में क्यों बिक रहा है? क्यों नहीं इस पे एमएसपी पर कानून बनाते और जो एमएसपी से नीचे एकर फसल को खरीदता है तो उसके खिलाफ जेल जाने के उसके लिए कड़ी से कड़ी कार्रवाई का बिल लाइए। स्वामीनाथन की रिपोर्ट जो कई सालों से जो पड़ी हुई है उस स्वामीनाथन की रिपोर्ट को आप लागू कर दीजिए, अपने आप किसान की आय दुगनी हो जाएगी और एमएसपी का कानून बना दीजिए। अगर एमएसपी से नीचे कोई भी व्यापारी, कोई आड़ती, कोई भी निजी कंपनी अगर इसको खरीदती है तो उसके खिलाफ कड़ी से कड़ी कार्रवाई कर दीजिए। आप इन बिलों को लाने की जरूरत नहीं है, किसान की आय अपने आप दुगनी हो जाएगी। लेकिन ये जानते हैं अगर ये किसान विरोधी बिल वापस हो गए तो जो इनकी मंशा थी वो पूरी नहीं होगी। इसलिए मैं कहना चाहता हूँ आपके माध्यम से कि देश का जो हिटलरशाही प्रधानमंत्री जो इस कोरोना काल के अंदर हमें डर दिखाकर हमारे अलग अलग संगठनों के इस आंदोलन को तोड़ने का जो षड्यंत्र रच रहा है और जो आज बॉर्डरों पर हम पड़े हुए हैं, संविधान के हिसाब से हमें रामलीला मैदान और जंतर मंतर पर बाबा साहब के संविधान के हिसाब से हमें हक है अपने हक की लड़ाई लड़ने के लिए वहाँ, लेकिन इस तानाशाही हिटलरशाही प्रधानमंत्री ने आज रोडों पर हमें रोका हुआ है। ठंड का मौसम चल रहा है, कोरोना काल समझ रहा, लेकिन वो प्रधानमंत्री अन्नदाता की बात नहीं सुन रहा। इसलिए मैं कहना चाहता हूं आज टीवी 84 के माध्यम से
अगर देश का प्रधानमंत्री जो अन्नदाता के साथ आज जुर्म कर रहा है, ये अन्नदाता ही संगठन और बटन की ताकत से सरकार बनाता है। इसी अन्नदाता का बेटा जो है सीमा की रक्षा करता है, इसी अन्नदाता के अन्न से पैदा होते हैं जब दुनिया का पेट भरता है। अगर जिस दिन अन्नदाता ने पूरे 1 साल आंदोलन के साथ साथ अगर फसल उगाना बंद कर दिया तो अकाल और भूखमरी देश के अंदर फैल जाएगी। जिस दिन जवान के बच्चे ने सीमा की रक्षा करनी बंद कर दी, उस दिन चाइना और पाकिस्तान इस देश पर कब्जा कर लेगा। इसलिए जवान और किसान को लड़ाना बंद करिए, जवान और किसान की मांग पूरी करिए। और अन्नदाता की अगर मांग पूरी नहीं हुई तो 14 तारीख को पूरे देश के मुख्यालय और बीजेपी के एमएलए, एमपी, मंत्री, संसद भवन, प्रधानमंत्री आवास, कृषि मंत्री आवास, पूरा देश का अन्नदाता के साथ, अन्नदाता ही नहीं पूरे भारत का 130 करोड़ लोग अन्नदाता के साथ खड़ा हुआ है। और देश के प्रधानमंत्री ने अगर 14 तारीख से पहले अगर ये बिल वापस नहीं लिया तो पूरे भारत के अंदर हर विधानसभा और हर मुख्यालय और हर एमएलए, एमपी और मंत्री के आवास का घेराव कर कर उसको बाहर नहीं निकलने दिया जाएगा। ये कहीं ना कहीं अडानी अंबानी जो 9000 पूरे देश के अंदर गोदाम बनाने जा रहा है, उसके अंदर ये फसल जमा करेंगे और फिर उसको खरीदेंगे, और जब फसल का ये लगेगा खत्म हो गई तो उसको महंगे भाव में बेचने का षड्यंत्र है। और आने वाले टाइम में जो ये कहते हैं मंडियां खत्म नहीं होगी, मैं आपको दावे के साथ कहता हूं प्राइवेट मंडी के साथ साथ जब ये सरकारी मंडी से ज़्यादा उसको किसान को 100 रुपये देंगे 1 साल के लिए, जैसे जियो के अंदर इन्होंने किया, और कहीं ना कहीं किसान लालच में आकर उनको अपनी फसल बेचेगा और 1 साल बाद सरकारी मंडियां खत्म हो जाएगी और वही अडानी अंबानी की मंडी चलेगी। और उसके बाद जब उनको लगेगा मंडियां खत्म हो गई सरकारी, तो यही अडानी अंबानी की जो प्राइवेट मंडियां होंगी, यही आपको सरकारी मंडी से भी कम पैसे में आपकी फसल लेगी। और उसके बाद अगर आप नहीं दोगे तो कहेगी जाओ जहां जाना हो। और ये कहते हैं कि भाई कोर्ट में जाने का हक है आपको कॉन्ट्रैक्ट पे। मैं कहना चाहता हूं देश के अंदर न्यायपालिका किसके हाथ में? 350 परिवार के ही आज तक जज बनते आ रहे हैं, हम लोगों का कोई जज नहीं है। कोर्ट तारीख पर तारीख दे रहे हैं। ऐसे ही कोर्ट के अंदर किसान जैसे कर्जे की वजह से आज आत्महत्या करने पर मजबूर हो रहा है, ऐसे ही अपनी जमीन के कॉन्ट्रैक्ट के लिए चक्कर काटता रहेगा कई सालों तक, लेकिन कोई कोर्ट आपकी सुनवाई नहीं करने वाली है। ये भी हमें बेवकूफ़ बनाने का काम किया जा रहा है। इसलिए स्वामीनाथन की रिपोर्ट लागू की जाए और बिजली बिल जो 2020 है इसको वापस लिया जाए, पराली कानून को वापस लिया जाए, जो मुकदमे लगे उनको वापस लिया जाए। और इसके साथ साथ जो 12 किसान शहीद हुए, इनको 1 करोड़ रुपया, इनको नौकरी और इनको शहीद का दर्जा देने का काम इस सरकार को करना चाहिए। इसलिए मैं कहना चाहता हूं देश के प्रधानमंत्री से, आपने लोगों को आत्मनिर्भर का नारा देकर बेवकूफ़ बनाने का काम किया। आप लगातार बिहार चुनाव करा रहे हो, हजारों की लाखों की भीड़ होती है, वहाँ कोरोना नहीं हो रहा। आप इंदौर में जाकर, हैदराबाद में जाकर चुनाव के लिए आपका राष्ट्रीय अध्यक्ष से लेकर आपका गृह मंत्री से लेकर हजारों लाखों की भीड़ ले जाता है, वहाँ कोरोना काल नहीं होता। लेकिन आज किसान अन्नदाता रोड पर निकला हुआ है तो ये कोरोना फैला रहा है। माननीय प्रधानमंत्री जी, ये कोरोना काल आत्मनिर्भर का नारा इस देश को ईस्ट इंडिया कंपनी की तरफ, देश को बेचने की तरफ हमें डराकर और इसका फायदा उठाकर अन्नदाताओं की कृषि क्षेत्र को भी और अन्नदाता को मजदूर बनाने का षड्यंत्र है। आज पेट्रोलियम मंत्रालय बेच के गया, एयरपोर्ट बेच दिए गए, रेल बेच दिया गया, LIC बेच दिया गया, पूरे देश के कर्मचारियों को VRS लेने पर मजबूर कर दिया। आज पूरा देश ईस्ट इंडिया कंपनी की तरह गुलामी की तरफ जा रहा है। आज युवा बेरोजगार और दूसरी तरफ देश का प्रधानमंत्री आज चुनी हुई सरकारों को धन बल और EVM के माध्यम से घेरने का काम किया जा रहा है। इसका उदाहरण आपने पीछे गुजरात के अलावा त्रिपुरा में भी देखा, गोवा में भी देखा होगा आपने, और राजस्थान के अंदर तो फैल हो गया, आज भी बिहार के अंदर भी देखा होगा। ये सरकार वोट की ताकत को खत्म कर चुकी है, संविधान को तोड़ चुकी है, लोकतंत्र को तोड़ चुकी है। ये लोग संघ और भाजपा राजनीति साजिश के तहत अंग्रेजों के प्रतिनिधि के रूप में इस देश को गुलामी की तरफ ले जाकर इस देश की सभी सरकारी संस्थानें जो लाखों करोड़ रुपए कमाकर और सबसे ज्यादा रोजगार देने का काम करती थी, उनको प्राइवेटाइजेशन कर हमारे युवाओं को उनकी तरफ मजदूर, बंधुआ मजदूर बनाकर बेरोजगारी की तरफ, जहां 60,000 रुपए सैलरी ले रहे वहां पर आज 20,000 रुपए सैलरी मिलेगी। मैं कहना चाहता हूं 74 साल के अंदर 7 पे कमीशन आ चुके हैं। जो 20,000 सैलरी लेता था आज 1 लाख रुपए सैलरी ले रहा। जो MLA MP 10 बार बन जाता, 10 से पेंशन मिल रही है, आज उनकी सैलरी 2.5-3 लाख रुपए हो गई। लेकिन 74 साल आज़ादी के बाद भी इस अन्नदाता ने, जिसने देश को आज़ाद कराया, सिख कम्युनिटी जिसका इतिहास इतना गौरवमयी है, शायद पूरे वर्ल्ड के अंदर सिख कम्युनिटी के वीरों ने इस देश की
सीमा की रक्षा करते हुए अपनी माँ की गोद सूनी कर तिरंगे में लिपटकर भारत की माँ की गोद में समा गए। आज वो कमेटी नरेंद्र मोदी आज अन्नदाता रोड पर निकला हुआ, नरेंद्र मोदी कहीं ना कहीं जीतेगा किसान, कहीं ना कहीं आज ये देश का प्रधानमंत्री इस देश को जो है गुलामी की तरफ ले जाने का काम किया जा रहा है। इसलिए ईवीएम को भी खत्म कर ब्लैक पेपर से चुनाव हो जाए, आज ये प्रधानमंत्री 100 सीट नहीं ला सकता है, ये मैं दावे के साथ कह सकता हूं। इसलिए मैं कहना चाहता हूं देश के प्रधानमंत्री से जो हिटलर कर रहे हैं, यहाँ पर अन्नदाता ने निर्णय ले लिया आर पार की लड़ाई के लिए और 1 साल तक राशन लेकर रोड पर बैठा हुआ है। आपको मैं विश्वास दिलाता हूं, अगर ये किसान विरोधी बिल वापस नहीं लिए गए तो अब की बार पूरे भारत ही नहीं पूरी दिल्ली के अंदर हम जाम लगा देंगे और आपको आपके घर से नहीं निकलने दिया जाएगा। इसलिए अन्नदाता की मांग है कि ये बिल हमें मंजूर नहीं है, इसलिए तारीख पे तारीख देना बंद करिए और एक ही मीटिंग के अंदर ये फैसला लीजिए जिसके लिए आपने बिल लाई है उसको ये बिल मंजूर नहीं है, इस बिल को आप वापस लीजिए और स्वामीनाथन रिपोर्ट को लागू करिए और शहीद का दर्जा देकर किसानों को 1 करोड़ रुपए और आवास और उनको अनेक सुविधा जो मिलती है वो दीजिए। बिजली बिल 2020 जो आपने लागू किया उसको वापस लीजिए। पराली कानून के तहत जो आपने मुकदमे लगाए और जो किसान आंदोलन के अंदर मुकदमे लगाए आपने, ये बिना शर्त के वापस लिया जाए। इसलिए मैं कहना चाहता हूं माननीय प्रधानमंत्री जी, अभी भी आप समझ जाइए, सुधर जाइए। ये अन्नदाता जब देश का पेट भर सकता है और इसका बेटा सीमा की रक्षा कर सकता है तो ये अपनी आत्मरक्षा के लिए, अपनी हकमारी के लिए, अपने पर हो रहे अत्याचार अन्याय के खिलाफ संगठन और बटन की ताकत से तो आने वाले चुनाव में आपको उखाड़ फेंकेगा, लेकिन आंदोलन कर बाबा साहब के संविधान पर चलते हुए हम लोग आपको आवाज से बाहर नहीं निकलने दिया जाएगा जब तक आप किसान विरोधी बिल वापस नहीं ले लोगे। इसलिए मैं किसान भाइयों को विश्वास दिलाता हूं, यादव समाज भी एक हल और हथियार की जाती रही है। हमेशा देश की सीमा की बात हो या हल चलाकर देश का पेट भरने की बात हो, 26 करोड़ यादव आज हमारे अन्नदाता के साथ खड़ा हो और मैं विश्वास दिलाता हूं जब तक ये काला कानून वापस नहीं होगा यादव समाज भी सिख भाइयों के साथ तन मन धन से और लाठी गोली मुकदमे जो भी लगेंगे हम खाने के लिए तैयार हैं। लेकिन अब हम पीछे नहीं हटेंगे जब तक इस देश के प्रधानमंत्री को किसान विरोधी बिल वापस नहीं लेने पर मजबूर कर देंगे, जब तक हम आपके साथ खड़े हैं, खड़े रहेंगे। जय जवान जय किसान। ਬਿਲਕੁਲ ਸੰਗਤ ਜੀ, ਤੁਸੀਂ ਲਗਾਤਾਰ ਕਵਰੇਜ ਦੇਖ ਰਹੇ ਹੋ ਟੀਵੀ 84 ਦੇ ਪਲੇਟਫਾਰਮ ਦੇ ਉੱਤੇ। ਸਾਡੇ ਵਿਜੇਂਦਰ ਯਾਦਵ ਜੀ ਪਿਛਲੇ ਲਗਾਤਾਰ ਸ਼ਾਇਦ 10 ਤੋਂ 15 ਮਿੰਟ ਹੋ ਗਏ ਲਗਾਤਾਰ ਮੈਨੂੰ ਇਹਨਾਂ ਨਾਲ ਗੱਲ ਕਰਦੇ ਹੋਏ ਕਿ ਇਹਨਾਂ ਦੇ ਕਿਸੇ ਅਲਫਾਜ਼ ਦੇ ਅੰਦਰ ਤੁਹਾਨੂੰ ਲੱਗ ਰਿਹਾ ਕਿ ਇਹ ਸ਼ਖਸ ਜਿਹੜੇ ਯਾਦਵ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਨੇ ਇਹ ਪਾਕਿਸਤਾਨ ਤੋਂ ਆਏ ਨੇ, ਚਾਈਨਾ ਤੋਂ ਆਏ ਨੇ ਜਾਂ ਖਾਲਿਸਤਾਨੀ ਨੇ। ਮੁੱਦਾ ਹੈਗਾ ਕਿਸਾਨੀ ਦਾ, ਜਿਹੜਾ ਕਿਸਾਨ ਅੱਧੀ ਰਾਤ ਜਿਸ ਵੇਲੇ ਅਸੀਂ ਸਾਰੇ ਆਪਣੇ ਠੰਡ ਦੇ ਮੌਸਮ ਵਿੱਚ ਆਪਣੀਆਂ ਰਜਾਈਆਂ ਸੁੱਤੇ ਹੁੰਦੇ ਆ ਤੇ ਉਸ ਵੇਲੇ ਕਿਸਾਨ ਸਵੇਰੇ 4 ਵਜੇ ਪਾਣੀ ਲਗਾ ਰਿਹਾ ਹੁੰਦਾ, ਉਸ ਵੇਲੇ ਸਿਰਫ ਸਾਨੂੰ ਇਹ ਸੋਚਣਾ ਚਾਹੀਦਾ ਉਹ ਕਿਸਾਨ ਜਿਹੜਾ ਸਾਡਾ ਢਿੱਡ ਭਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ, ਮਾਂ ਦੀ ਤਰ੍ਹਾਂ ਉਸ ਜ਼ਮੀਨ ਨੂੰ ਸੀਂਚਦਾ ਸਿਰਫ ਇਸ ਕਰਕੇ ਕਿ ਫਸਲ ਉੱਗੇ ਤੇ ਢਿੱਡ ਸਾਰਿਆਂ ਦਾ ਭਰੇ। ਅੱਜ ਉਹ ਕਿਸਾਨ, ਉਹ ਚਾਹੇ ਪੰਜਾਬ ਦਾ ਹੈ, ਹਰਿਆਣਾ ਦਾ ਹੈ, ਉੱਤਰਾਖੰਡ ਦਾ ਹੈਗਾ, ਉੱਤਰਾਂਚਲ ਦਾ ਹੈਗਾ, ਰਾਜਸਥਾਨ ਦਾ ਹੈਗਾ, ਜਿੰਨੀਆਂ ਸਟੇਟਾਂ ਦਾ ਹੈਗਾ, ਸਿਰਫ ਇੱਕੋ ਇੱਕ ਆਪਣੀ ਮੰਗ ਕਰ ਰਿਹਾ ਕਿ ਜਿਹੜੇ 3 ਕਾਲੇ ਕਾਨੂੰਨ ਹੈਗੇ ਨੇ ਉਹਨਾਂ ਨੂੰ ਵਾਪਸ ਲਿੱਤੇ ਜਾਣ। ਮਗਰ ਕਮਾਲ ਦੀ ਗੱਲ ਲਗਾਤਾਰ ਮੋਰਚਾ ਜਾਰੀ ਹੈਗਾ। ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਬੁਰਾੜੀ ਗਰਾਊਂਡ ਤੋਂ ਲਗਾਤਾਰ ਆਪਣੀ ਕਵਰੇਜ ਕਰ ਰਹੇ ਹਾਂ। ਹੋਰ ਵੀਰ ਸਾਡੇ ਨਾਲ ਜੁੜ ਰਹੇ ਹੈਗੇ ਨੇ, ਅਸੀਂ ਡੇਲੀ ਇੱਥੇ ਆ ਕੇ ਪ੍ਰੋਗਰਾਮ ਕਰ ਰਹੇ ਹਾਂ ਤੇ ਕਿਉਂਕਿ ਸਮੇਂ ਦੀ ਵੀ ਘਾਟ ਹੈ ਮੈਂ ਹੋਰ ਵੀਰਾਂ ਨੂੰ ਗੱਲ ਕਰਾਂਗਾ। ਜਿਹੜੇ ਵੀਰ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਨਾਲ ਆ ਜਾਣ ਕਿਉਂਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਹੈਗਾ। ਮਗਰ ਮੈਂ ਸਭ ਤੋਂ ਪਹਿਲੇ ਆਪਣੇ ਵੀਰ ਨਾਲ ਗੱਲ ਕਰਾਂਗਾ। ਵੀਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਲਿਮਿਟ ਦੇ ਅੰਦਰ ਕਿਉਂਕਿ ਤੁਹਾਨੂੰ ਪਤਾ ਹੋਰ ਵੀਰ ਆ ਗਏ ਨੇ, ਸਭ ਨੇ ਕੱਲ ਫਿਰ ਆਪਾਂ ਦਾਸ ਵਰਿੰਦਰ ਸਿੰਘ ਮੱਟੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਸਾਨ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੈਨੂੰ ਪਾਰਟੀ ਵੱਲੋਂ। ਕਹਿਣ ਵਾਸਤੇ ਕੋਈ ਗੱਲ ਹੁਣ ਰਹਿ ਨਹੀਂ ਗਈ ਹੈ ਕਿਉਂਕਿ ਵਰਿੰਦਰ ਯਾਦਵ ਜੀ ਨੇ, ਲਸੋਈ ਸਾਹਿਬ ਨੇ, ਬਰਾੜ ਸਾਹਿਬ ਨੇ, ਸੰਧੂ ਭਾਜੀ ਨੇ ਸਾਰੀਆਂ ਗੱਲਾਂ, ਭਾਵੇਂ ਉਹ ਕਿਸਾਨੀ ਦੀ ਹੋਣ, ਭਾਵੇਂ ਉਹ ਖਾਲਿਸਤਾਨ ਦੇ ਮੁੱਦੇ ਤੇ ਹੋਵੇ, ਭਾਵੇਂ ਉਹ ਪੈਨਸ਼ਨ ਦੇ ਮੁੱਦੇ ਤੇ ਹੋਵੇ, ਭਾਵੇਂ ਦੇਸ਼ ਨੂੰ ਕਿਵੇਂ ਵੇਖਿਆ ਜਾ ਰਿਹਾ ਉਸ ਮੁੱਦੇ ਤੇ ਹੋਵੇ, ਕੋਈ ਗੱਲ ਐਸੀ ਰਹੀ ਨਹੀਂ ਹੈ ਜਿਹੜੀ ਮੈਂ ਇਹਨੂੰ ਦੁਬਾਰਾ ਰਿਪੀਟ ਕਰਨੀ ਪਏ। ਪਰ ਫਿਰ ਵੀ ਕੁਝ ਗੱਲਾਂ ਨੇ 2 ਮਿੰਟ ਦਾ ਵਕਤ ਲੈ ਕੇ ਮੈਂ ਖਤਮ ਕਰਨਾ ਚਾਹਾਂਗਾ। ਜਿਵੇਂ ਤੁਸੀਂ ਸਵਾਲ ਸੰਧੂ ਭਾਜੀ ਨੂੰ ਕੀਤਾ ਵੀ ਕੇਜਰੀਵਾਲ ਵੀ ਤੁਹਾਡੀ ਕੀ ਹੈਲਪ ਕਰਨ ਦਿਆ,
ਕੇਜਰੀਵਾਲ ਨੇ ਸਾਡੀ ਜੀ ਕੋਈ ਹੈਲਪ ਨਹੀਂ ਕੀਤੀ। ਇਹਨਾਂ ਨੇ ਸਿਰਫ ਔਰ ਸਿਰਫ ਇੱਕ ਫਾਰਮੈਲਿਟੀ ਕੀਤੀ ਗਈ ਹੈ, ਬੜੀ ਸਾਜ਼ਿਸ਼ ਰਹਿਤ। ਇਹ ਸਟੇਟ ਦਿੱਲੀ ਦੇ ਹੱਕ 'ਚ ਹੀ ਭੁੱਗਿਆ। ਇਹਦੇ ਕੋਲ ਮੰਗੀਆਂ ਗਈਆਂ ਸੀ 10 ਜੇਲ੍ਹਾਂ, ਓਪਨ ਜੇਲ੍ਹ ਬਣਾਉਣ ਵਾਸਤੇ। ਇਹਨੇ ਬੜੀ ਸਿਆਸਤ ਕਰਕੇ ਜਿਹੜੀ ਉਧਰ ਦੀਆਂ 9 ਜੇਲ੍ਹਾਂ ਸੀ ਉਹਨੂੰ ਤਾਂ ਕਰਦਾ ਕੈਂਸਲ। ਆਖੇ ਜੀ ਮੈਂ ਸਿੱਖਾਂ ਦੇ ਨਾਲ ਆ, ਮੈਂ ਕਿਸਾਨਾਂ ਦੇ ਨਾਲ ਆ। ਇਹਨੇ ਬੜੀ ਸਿਆਸਤ ਨਾਲ ਇਹ ਡੀਡੀਏ ਗਰਾਊਂਡ ਇਹਨੂੰ ਲੈਟਰ 'ਚੋਂ ਹਟਾ ਕੇ ਤੇ ਇਹਨੂੰ ਜੇਲ੍ਹ ਦਾ ਦਿੱਤਾ ਤਾਂ ਕਿ ਵੀ ਸੈਂਟਰਲ ਦੇ ਹੱਕ 'ਚ ਭੁਗਤ ਗਿਆ ਵੀ ਤੁਸੀਂ ਇੱਥੇ ਜੇਲ੍ਹ ਆਪਣੀ ਬਣਾ ਸਕਦੇ ਹੋ। ਇਹ ਗੱਲਾਂ ਬਹੁਤ ਘੱਟ ਲੋਕਾਂ ਨੂੰ, ਸ਼ਾਇਦ ਸੂਝਵਾਨ ਵੀਰਾਂ ਨੂੰ ਪਤਾ ਹੋਣੀਆਂ। ਇਹਨੇ ਬੜੀ ਸਾਜ਼ਿਸ਼ ਨਾਲ ਇਹ ਕੰਮ ਕੀਤਾ। ਦੂਜੀ ਗੱਲ, ਸਾਨੂੰ ਇੱਥੇ ਫੈਸਿਲਿਟੀ ਦੀ, ਸਾਨੂੰ ਇੱਥੇ ਕੋਈ ਫੈਸਿਲਿਟੀ, ਸਾਨੂੰ ਸੰਗਤ ਵੱਲੋਂ ਜੋ ਫੈਸਿਲਿਟੀ ਦਿੱਤੀ ਜਾ ਰਹੀ ਹੈ ਸੰਗਤ ਵੱਲੋਂ ਦਿੱਤੀ ਜਾ ਰਹੀ ਹੈ। ਤੀਜੀ ਗੱਲ, ਮੈਂ ਕਾਨੂੰਨ ਦੀ ਹੁਣ ਇੱਕ ਗੱਲ ਕਹਿਣਾ ਚਾਹਾਂ, ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ। ਜਿਹੜੀ ਇਹ ਕੰਟਰੈਕਟ ਫਾਰਮਿੰਗ ਲਿਆਉਣਾ ਚਾਹੁੰਦੇ ਨੇ, ਇੱਕ ਪੈਕਸੀਕੋ ਕਰਕੇ ਕੰਪਨੀ ਹੈਗੀ ਹੈ ਯੂਪੀ 'ਚੋਂ, ਪਹਿਲਾਂ ਇਹੀ ਕਾਨੂੰਨ ਲਿਆ ਚੁੱਕਿਆ, ਕੁਝ ਖਿੱਤੇ 'ਚ ਪ੍ਰੈਕਟੀਕਲ ਕਰ ਚੁੱਕੇ ਨੇ। ਉਹਨਾਂ ਨੇ ਇੱਥੇ ਲੇਸ ਚਿਪਸ ਕੰਪਨੀ ਸੀ, ਉਹਨਾਂ ਨੇ ਆਲੂ ਦੀ ਖੇਤੀ ਉੱਥੇ ਕਰਾਈ ਗਈ ਸੀ। ਜਦ ਕੰਟਰੈਕਟ ਫਾਰਮਿੰਗ ਹੋਣ ਤੋਂ ਬਾਅਦ ਆਲੂ ਕਿਸਾਨਾਂ ਨੇ ਵਧੀਆ ਗਾਤਾ, ਵੱਡੇ ਵੱਡੇ ਆਲੂ ਕਰਤੇ। ਬਾਅਦ 'ਚ ਇਹਨਾਂ ਨੇ ਕੀ ਕੀਤਾ, ਇੱਕ ਕੜਾ ਲਾਇਆ, ਕੜੇ ਦੇ ਵਿੱਚੋਂ ਆਲੂ ਕੱਢੇ ਇਹਨਾਂ ਨੇ। ਇਹ ਗੱਲ ਸੱਚਾਈ ਹੈ, ਯੂਪੀ ਦੇ ਕੁਝ ਖਿੱਤਿਆਂ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ। ਅੰਮ੍ਰਿਤਸਰ ਵੀ ਇਹ ਕੰਮ ਹੋਇਆ। ਇਹਨਾਂ ਨੇ ਆਲੂ 'ਚੋਂ ਕੜੇ ਕੱਢੇ ਵੀ ਜਿਹੜਾ ਆਲੂ ਇਹਦੇ ਤੋਂ ਨਿਕਲ ਗਿਆ ਉਹ ਆਲੂ ਅਸੀਂ ਬਾਏ ਕਰਾਂਗੇ, ਅਦਰਵਾਈਜ਼ ਸਾਨੂੰ ਇਹ ਆਲੂ ਨਹੀਂ ਖਰੀਦਾਂਗੇ। ਬਾਅਦ 'ਚ ਉਹ ਵਿਚਾਰੇ ਕਿਸਾਨ ਵੀ ਭੁੱਖੇ ਮਰੇ, ਉਹਨਾਂ ਦੀ ਜ਼ਮੀਨਾਂ ਤੇ ਇਹਨਾਂ ਨੇ ਲੋਨ ਵੀ ਲੈ ਲਿਆ, ਬਹੁਤ ਕੁਝ ਹੋਇਆ। ਇਹ ਗੱਲਾਂ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਗੀਆਂ। ਇਦਾਂ ਦੇ ਕੰਮ ਇਹ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਚਾਹੁੰਦੇ ਨੇ ਕਿ ਇਕੱਲਾ ਹਰਿਆਣਾ ਪੰਜਾਬ ਇਹਨਾਂ ਦੇ ਨਾਲ ਨਹੀਂ ਖੜਾ। ਹੁਣ ਇਹ ਚਾਹੁੰਦੇ ਨੇ ਕਿ ਪੂਰੇ ਦੇਸ਼ ਨੂੰ ਘਸਿਆਰਾ ਬਣਾ ਦਈਏ ਵੀ ਉਹ ਰੋਜੀ ਰੋਟੀ ਦੀ ਲੜਾਈ 'ਚੋਂ ਨਾ ਨਿਕਲ ਪੈਣ। ਸਾਡੇ ਖਿਲਾਫ ਕੀ ਬੋਲੇਗਾ ਕੋਈ? ਇਹਨਾਂ ਨੇ ਰੇਲ ਵੇਚਤੀ। ਆਪਾਂ ਉਦਾਹਰਨ ਦੇ ਤੌਰ ਤੇ ਇੰਡੀਅਨ ਜਨਤਾ ਨੂੰ, ਜਿਹੜਾ ਇਹਨਾਂ ਨੂੰ ਹਾਲੇ ਵੀ ਕਾਨੂੰਨ ਸਮਝ ਨਹੀਂ ਆ, ਉਦਾਹਰਨ ਦੇ ਤੌਰ ਤੇ ਰੇਲ ਦੇਖ ਸਕਦੇ ਨੇ। ਸਾਰੀ ਦੁਨੀਆ ਦੀ ਟ੍ਰੇਨਾਂ ਬੰਦ ਸੀ, ਅਡਾਨੀ ਦੀਆਂ 150 ਟ੍ਰੇਨਾਂ ਚੱਲਣ ਦੀਆਂ ਸੀ। ਏਅਰਪੋਰਟ ਉਹਨੇ 6 ਦੇ ਦਿੱਤੇ ਨੇ। BSNL ਦਾ ਉਦਾਹਰਨ ਸਾਡੇ ਸਾਹਮਣੇ, ਦੇਸ਼ ਦਾ ਸਰਕਾਰੀ ਉਹ ਹੋਣ ਤੋਂ ਬਾਵਜੂਦ ਵੀ, ਤੰਤਰ ਹੋਣ ਤੋਂ ਬਾਅਦ ਵੀ ਬਾਹਰ ਦੀਆਂ ਏਅਰਟੈਲ, ਵੋਡਾਫੋਨ, ਰਿਲਾਇੰਸ ਵਰਗੀਆਂ ਕੰਪਨੀਆਂ ਸਾਡੇ ਤੇ ਹਾਵੀ ਹੋ ਗਈਆਂ। ਰਿਲਾਇੰਸ ਦਾ ਉਦਾਹਰਨ ਤੁਹਾਡੇ ਸਾਹਮਣੇ, ਜੀਓ ਦਾ 150 ਤੋਂ ਅੱਜ 650 ਹੋ ਗਿਆ। ਠੀਕ ਹੈ ਨਾ ਜੀ। ਇਦਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਲੋਕੀ ਆਪ ਸੋਚੋ ਵਿਚਾਰੋ, ਨਹੀਂ ਤਾਂ ਇਹ ਕਿਸਾਨਾਂ ਦੀ ਲੜਾਈ ਕੱਲ ਨੂੰ ਤੁਹਾਡੀ ਰੋਟੀ ਤੇ, ਤੁਹਾਡੀ ਰਸੋਈ ਤੇ, ਸ਼ਹਿਰੀ ਲੋਕ ਜਿਹੜੇ ਗੱਲ ਨੂੰ ਨਹੀਂ ਸਮਝ ਰਹੇ, ਇਹਨਾਂ ਦੇ ਚੁੱਲ੍ਹਿਆਂ ਤੱਕ ਪਹੁੰਚਣੀ ਹੈ। ਜਿਹੜਾ ਆਟਾ ਹਜੇ ਵੀ ਮੈਂ ਸਬੂਤ ਦਿਖਾ ਸਕਦਾ ਮੇਰੇ ਫੋਨ ਤੋਂ, ਮੈਗਾ ਮਾਰਟ 'ਚ ਇਹ ਆਟਾ, ਕਣਕ ਜਿਹੜੀ ਹੈ 49 ਰੁਪਏ ਕਿਲੋ ਵਿਕਦੀ ਹੈ ਜੇ ਕਿਸੇ ਨੂੰ ਨਾ ਲੱਗਦਾ ਹੋਵੇ। ਔਰ ਜ਼ਿਮੀਂਦਾਰ ਦੀ ਕਣਕ ਕਿੰਨੇ ਦੀ ਵਿਕਦੀ ਹੈ? 1900 ਰੁਪਏ ਕੁਇੰਟਲ। ਠੀਕ ਹੈ ਠੀਕ। ਝੋਨਾ ਪੰਜਾਬ 'ਚ 1800 ਰੁਪਏ ਕੁਇੰਟਲ ਵਿਕਦਾ ਹੈ। ਤੇ ਬਿਹਾਰ 'ਚ ਕੀ ਵਿਕਦਾ? MSP ਦੀ ਨਾ ਹੋਣ ਦੀ ਵਜ੍ਹਾ ਨਾਲ ਇਹ ਕਾਨੂੰਨ ਪਹਿਲਾਂ ਬਿਹਾਰ 'ਚ ਵੀ ਲਾਗੂ ਹੋ ਚੁੱਕਿਆ ਹੈ। ਬਿਹਾਰ 'ਚ 900 ਰੁਪਏ ਕੁਇੰਟਲ ਜੀਰੀ ਵੇਚਦੀ ਹੈ। ਕੀ ਤੁਸੀਂ ਬਰਾਬਰੀ ਕਰੋਗੇ? ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ, ਜਿਹੜੇ ਘਰਾਂ 'ਚ ਬੈਠੇ ਨੇ ਨਿਕਲੋ, ਨਹੀਂ ਤਾਂ ਰੋਵੋਗੇ। ਪਹਿਲਾਂ 47 ਦੀ ਵੰਡ ਵਾਸਤੇ ਤੁਸੀਂ ਕਿਹਾ ਵੀ ਲੀਡਰ ਚੰਗੇ ਨਹੀਂ ਸੀ ਜੀ, ਸਾਡੇ ਨਾਲ ਭਾਣਾ ਵਾਪਰ ਗਿਆ। ਫਿਰ 66 ਦੀ ਵੰਡ ਵਾਸਤੇ ਤੁਸੀਂ ਕਿਹਾ ਜੀ ਲੀਡਰ ਚੰਗੇ ਨਹੀਂ ਸੀ, ਸਾਡੇ ਨਾਲ ਭਾਣਾ ਵਾਪਰ ਗਿਆ। ਫਿਰ 84 'ਚ ਵੀ ਤੁਸੀਂ ਕਿਹਾ ਜੀ ਲੀਡਰ ਵਿਕ ਗਏ, ਸਾਡੇ ਨਾਲ ਭਾਣਾ ਵਾਪਰ ਗਿਆ। ਜੇ ਹੁਣ ਕੋਈ ਚੰਗਾ ਲੀਡਰ ਤੁਹਾਡਾ ਆਗੂ ਬਣਨ ਤੋਂ ਤਿਆਰ ਹੈ, ਤੁਸੀਂ ਆਪਣੇ ਚੰਗੇ ਲੀਡਰ ਦੀ ਪਰਖ ਕਰੋ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵਰਗੇ ਲੀਡਰ ਨੂੰ ਅੱਗੇ ਲਾਓ। ਆ ਜਿਹੜੀ ਕਾਮਰੇਡ ਕਤੀਰਾਂ ਨੇ ਸਾਡਾ ਬੇੜਾ ਗਰਕ ਕਰਦੀਆਂ ਨੇ, ਇਹ ਮੁਹਿੰਮ ਨੂੰ ਖਰਾਬ ਕਰਨ ਦੀਆਂ ਨੇ। ਹਾਲਾਂਕਿ ਆਪਾਂ ਸਾਰੇ ਇੱਕ ਹੈ, ਸਾਡਾ ਮੋਟਿਵ ਇੱਕ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹੈਗੀ ਆ ਜੇ ਸਾਡੀ ਮੰਗਾਂ ਹਜੇ ਤੱਕ ਨਹੀਂ ਮੰਗੀਆਂ ਜਾ ਰਹੀਆਂ। ਇਸ ਕਰਕੇ ਨਿਸ਼ਚਾ ਕਰੋ, ਸੋਚੋ ਵਿਚਾਰੋ ਵੀ ਕਿੱਥੇ ਘਾਟ ਰਹਿ ਗਈ ਹੈ, ਉਸ ਘਾਟ ਨੂੰ, ਕਮੀ ਨੂੰ ਪੂਰੀ ਕੀਤੀ ਜਾਵੇ ਤੇ ਰਲ ਮਿਲ ਕੇ ਅਸੀਂ ਇਹ ਜੰਗ ਜਿੱਤੀਏ। ਨਹੀਂ ਤਾਂ ਫਿਰ ਆਉਣ ਵਾਲੀ ਨਸਲਾਂ ਸਾਨੂੰ ਇਹੀ ਪੁੱਛਣਗੀਆਂ ਜਿਵੇਂ ਅਸੀਂ ਆਪਣੇ ਦਾਦਿਆਂ ਨੂੰ ਪੁੱਛਦੇ ਯਾਰ 47 ਵੇਲੇ ਕੀ ਹੋਇਆ, 66 ਵੇਲੇ ਕੀ ਹੋਇਆ, 84 ਵੇਲੇ ਕੀ ਹੋਇਆ। ਇਦਾਂ ਫਿਰ ਸਾਡੀ ਨਸਲਾਂ ਸਾਨੂੰ ਪੁੱਛਿਆ ਕਰਨਗੀ। ਇਸ ਕਰਕੇ ਜਾਗੋ, ਵਿਚਾਰੋ, ਸੋਚੋ ਤੇ ਲੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤੇ ਤੁਹਾਡੇ ਸਾਰਿਆਂ ਨੂੰ ਦੱਸਿਆ ਸੀ ਕਿ ਅਸੀਂ ਅੱਜ ਉਚੇਚਾ ਤੌਰ ਤੇ ਆਏ ਸੀ ਸਰਦਾਰ ਜਸਕਰਨ ਸਿੰਘ ਦਾ ਇੰਟਰਵਿਊ ਲੈਣ ਲਈ। ਅੱਜ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਅਸੀਂ ਉਹਨਾਂ ਦਾ ਇੰਟਰਵਿਊ ਨਹੀਂ ਲੈ ਸਕੇ। ਕੱਲ ਆਪਾਂ ਦੁਬਾਰਾ ਇਸੇ ਪਲੇਟਫਾਰਮ ਦੇ ਉੱਤੇ ਇਸੇ ਵੇਲੇ ਮੌਜੂਦ ਹੋਵਾਂਗੇ, ਉਹਨਾਂ ਦਾ ਇੰਟਰਵਿਊ ਕਰਾਂਗੇ। ਮਗਰ ਜਾਂਦੇ ਆਂਦੇ ਅਰਮੀਤ ਸਿੰਘ ਖਾਨਪੁਰੀ ਸਾਡੇ ਨਾਲ ਜੁੜ ਚੁੱਕੇ ਨੇ। 2 ਮਿੰਟ ਲਈ ਅਸੀਂ ਇਹਨਾਂ ਦੇ ਵਿਚਾਰ ਵੀ ਲਈਏ। ਕੱਲ ਫਿਰ ਆਪਣੇ ਪ੍ਰੋਗਰਾਮ ਨੂੰ TV 84 ਦੇ ਪਲੇਟਫਾਰਮ ਦੇ ਉੱਤੇ ਆਪਾਂ ਦੁਬਾਰਾ ਇੱਥੇ ਪਹੁੰਚਾਂਗੇ, ਹੋਰ ਵੀਰਾਂ ਨਾਲ ਗੱਲ ਕਰਾਂਗੇ, ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਚੈਨਲ ਦੇ ਨਾਲ ਹੀ ਅਮਰੀਕਾ ਨਹੀਂ, ਪੂਰੇ ਵਰਲਡ ਦੇ ਅੰਦਰ ਜੋ ਗਰਾਊਂਡ ਰਿਐਲਿਟੀ ਹੈਗੀ ਹੈ, ਜੋ ਸੱਚਾਈ ਹੈਗੀ ਹੈ, ਜੋ ਸਾਡਾ ਸੋ ਕਾਲਡ ਗੋਦੀ ਮੀਡੀਆ, ਕੁਝ ਨੈਸ਼ਨਲ ਚੈਨਲ ਬਦਨਾਮ ਕਰ ਰਹੇ ਨੇ, ਖਾਲਿਸਤਾਨੀ ਪਾਕਿਸਤਾਨੀ ਦਾ ਟੈਗ ਲਗਾ ਕੇ ਉਹ ਪੁਰਾਣੀ ਵੀਡੀਓਜ਼ ਦਿਖਾ ਕੇ ਬਦਨਾਮ ਕੀਤਾ ਜਾ ਰਿਹਾ। ਮਗਰ ਸਾਡੀ ਕੋਸ਼ਿਸ਼ ਹੈ ਕਿ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਅਸੀਂ ਸੱਚਾਈ, ਰਿਐਲਿਟੀ ਦੁਨੀਆ ਦੇ ਅੱਗੇ ਲੈ ਕੇ ਆਈਏ। ਅਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਜੀ ਇਸ ਮੋਰਚੇ ਬਾਰੇ? ਮੋਰਚਾ ਸਿਖਰਾਂ ਤੇ ਆ, ਡਰ ਖਤਰੇ ਦੀ ਕੋਈ ਗੱਲ ਨਹੀਂ। ਟੀਚਾ ਜਿਹੜਾ ਉਹ ਲਿਖਿਆ ਗਿਆ ਉਹ ਮਿਲ ਜੂਗਾ। ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀਗੀ ਅਸੀਂ ਇਹਦੇ ਅੰਦਰ ਸੰਸ਼ੋਧਨ ਨਹੀਂ ਕਰਨਾ, ਬਹੁਤ ਵੱਡੀ ਜਿੱਤ ਆ ਜਿਹੜੀ ਹੁਣ ਆ ਕੇ ਬੈਠ ਗਈ ਆ ਤੇ ਹੁਣ ਆਪ ਦੱਸਦੀ ਆ ਕਿ ਇਸ ਕਾਨੂੰਨਾਂ ਦੇ ਅੰਦਰ ਕਈ ਇਹੋ ਜਿਹੀ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਅੱਜ ਉਚੇਚੇ ਤੌਰ ਤੇ ਇੱਥੇ ਕਿਉਂ ਆਇਆ, ਉਹਦਾ ਰੀਜ਼ਨ ਮੈਂ ਟਿਕਰੀ ਬਾਰਡਰ ਸੇਵਾ ਲਾ ਰਿਹਾ ਹੈਗਾ ਤੇ ਮੈਂ ਲਾਈਵ ਦੇਖਿਆ ਕਿ ਜਸਕਰਨ ਸਿੰਘ ਹਰਾਂ ਤੇ ਪੁਲਿਸ ਨੇ ਧੱਕਾ ਕੀਤਾ। ਹੁਣੇ ਥੋੜੀ ਦੇਰ ਪਹਿਲਾਂ ਮੇਰੇ ਵੀਰ ਮੱਟੂ ਨੇ ਕਿਹਾ ਕਿ ਆ ਓਪਨ ਜੇਲ੍ਹ ਕੇਜਰੀਵਾਲ ਨੇ ਜਿਹੜੀ ਦਿੱਤੀ ਆ,
ਮੈਂ ਪਹਿਲੇ ਦੱਸਦਾ ਸੀ ਬਾਜਾ ਵਾਲੇ ਦੇ ਪੁੱਤ ਬਾਜ ਜਿੰਨਾ ਮਰਜ਼ੀ ਹੋਏ ਉਹ ਕਦੀ ਜੇਲ੍ਹ 'ਚ ਰਹਿ ਨਹੀਂ ਸਕਦਾ। ਜੇਲ੍ਹ ਤੋੜ ਕੇ ਭੱਜਣ ਨੂੰ ਮਿੰਟ ਨਹੀਂ ਲੱਗਣਾ। ਆਹ ਕਿਹੜੀਆਂ ਦੀਵਾਰਾਂ ਜਿਹੜੀਆਂ ਤੁਸੀਂ ਲਾਈਆਂ ਸਾਡੀਆਂ 1-1 ਫੁੱਟ ਦੀ ਦੀਵਾਰ ਆ, 1-1 ਪੈਰ ਪਿਆ ਟੁੱਟ ਕੇ। ਜਿਹੜੀ ਵੀ ਬਾਹਰ ਫੋਰਸ ਖੜੀ ਹੈ ਮਿੰਟ ਇੱਕ ਲੱਗਣਾ ਇੱਥੋਂ ਜਾਣ ਦੀ। ਮੈਂ ਸਾਰੀ ਫੋਰਸ ਜਿਹੜੀ ਬਾਹਰ ਖੜੀ ਆ, ਬੇਸ਼ੱਕ ਮਿਲਟਰੀ ਆ ਬੇਸ਼ੱਕ ਪੁਲਿਸ ਹੋਏ, ਇੱਕ ਗੱਲ ਹੱਥ ਬੰਨ੍ਹ ਕੇ ਬੇਨਤੀ ਕਰਨਾ, ਸਬਰ ਨੂੰ ਅਜਮਾਇਓ ਨਾ। ਸਾਡੇ ਪੱਗ ਤੇ ਹੱਥ ਪੈ ਗਿਆ ਤੇ ਅਸੀਂ ਗਾਟਾ ਲਾਉਣ ਨੂੰ ਮਿੰਟ ਨਹੀਂ ਲਾਉਣਾ। ਸ਼ਾਂਤੀਪੂਰਵਕ ਚੱਲ ਰਹੇ ਹਾਂ, ਸ਼ਾਂਤੀਪੂਰਵਕ ਚੱਲਣ ਦਿਓ। ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਆਪਣੇ ਸ਼ਸਤਰ ਛੱਡ ਕੇ ਸ਼ਸਤਰ ਦਾ ਪ੍ਰਯੋਗ ਕਰੀਏ। ਤੁਸੀਂ ਹੋਗੇ, ਮੋਦੀ ਸਰਕਾਰ ਹੋਗੀ, ਖੱਟਰ ਸਰਕਾਰ ਹੋਗੀ। ਮੈਂ ਕਹਿੰਦਾ ਖੱਟਰ ਸਰਕਾਰ ਕਹਿ ਰਹੀ ਆ ਕਿ ਉੱਥੋਂ ਦੀ ਸਾਰੇ ਖਾਲਿਸਤਾਨੀ ਆਏ ਆ। ਫਿਰ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਜੀ ਤੁਹਾਡਾ ਮੰਤਰੀ ਕਹਿੰਦਾ ਸਾਰੇ ਖਾਲਿਸਤਾਨੀ ਆਏ ਆ, ਇਹਦਾ ਮਤਲਬ ਤੁਸੀਂ ਪੰਜਾਬ ਨੂੰ ਖਾਲਿਸਤਾਨ ਡਿਕਲੇਅਰ ਕਰਤਾ? ਕਿਉਂਕਿ ਜਿਹੜੇ ਪੰਜਾਬ ਤੋਂ ਆਏ ਉਹਨਾਂ ਦੇ ਕੋਲ ਸਾਰਿਆਂ ਦੇ ਕੋਲ ਆਧਾਰ ਕਾਰਡ ਪੰਜਾਬ ਦੇ ਆ। ਤੇ ਮੈਂ ਹੁਣ ਸਾਰੇ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਆ ਜਿਹੜੇ ਖੱਟਰ ਉੱਥੇ ਬੈਠਾ, ਜਦੋਂ 370 ਦੀ ਧਾਰਾ ਹਟਾਈ ਗਈ ਤੈਂ ਕਹਿੰਦਾ ਸੀਗਾ ਕਿ ਤੂੰ ਜੰਮੂ ਕਸ਼ਮੀਰ ਤੋਂ ਕੁੜੀਆਂ ਲਿਆ ਕੇ ਇੱਥੇ ਰੱਖੇਗਾ ਕਿਉਂਕਿ ਤੇਰੇ ਕੋਲ ਹਰਿਆਣੇ 'ਚ ਕੁੜੀਆਂ ਨਹੀਂ। ਉਹ ਮੇਰੇ ਯਾਰ ਇੱਕ ਛੋਟੀ ਜਿਹੀ ਗੱਲ ਸੁਣ ਲਾ, ਤੂੰ ਜੰਮੂ ਕਸ਼ਮੀਰ ਤੋਂ ਛੱਡ, ਤੇਰੇ ਗੁਆਂਢ ਦੀ ਜਿਹੜੀ ਧੀ ਭੈਣ ਹੈ ਉਹ ਤਾਂ ਤੂੰ ਨਜ਼ਰ ਪਾ, ਤੇਰਾ ਘਾਟਾ ਮਿੰਟ ਚ ਲਾਉਣੇ ਹੁਣੇ ਆ ਕੇ। ਦੂਜੀ ਗੱਲ ਤੈਨੂੰ ਦੱਸਣੇ ਆ, ਤੂੰ ਕਹਿੰਦਾ ਖਾਲਿਸਤਾਨੀ। ਖਾਲਿਸਤਾਨ ਦਾ ਮਤਲਬ ਪਤਾ ਕੀ ਹੁੰਦਾ? ਖਾਲਿਸਤਾਨ ਦਾ ਮਤਲਬ ਆ ਜਿੱਥੇ ਬਿਲਕੁਲ ਸੱਚਾ ਪਿਓਰ ਤੇ ਗੁਰੂ ਤੇ ਲੜ ਜਿਹੜਾ ਲੱਗ ਕੇ ਰਾਜ ਹੁੰਦਾ, ਉਹ ਜਿੱਥੇ ਕੋਈ ਨਾ ਕੋਈ ਬੰਦਾ ਆਪਣੇ ਮਜ਼ਹਬ ਨੂੰ ਪੂਰਾ ਇਸਤੇਮਾਲ ਕਰ ਸਕਦਾ। ਉਹ ਤੂੰ ਤਾਂ ਆਪ ਕਹਿ ਰਿਹਾ ਖਾਲਿਸਤਾਨੀ ਆ ਗਏ, ਇਹਦਾ ਮਤਲਬ ਕਿ ਤੁਹਾਡੀ ਜਿਹੜੀ ਕਨਸਟੀਟਿਊਸ਼ਨ ਉਹਨੇ ਮੰਨ ਲਿਆ ਪੰਜਾਬ ਖਾਲਿਸਤਾਨ। ਫਿਰ ਸਾਨੂੰ ਇੰਨੀ ਲੋੜ ਕੀ ਹੈ ਲੜਨ ਦੀ ਬਈ, ਜੋ ਤੁਸੀਂ ਆਪ ਹੀ ਦੱਸ ਰਹੇ ਜੇ। ਇੱਕ ਗੱਲ ਸਾਫ਼ ਕਰ ਦਈਏ, ਅੱਜ ਮੈਂ ਇੱਥੇ ਜਿਹੜਾ ਖੜੇ ਆ, ਸੰਧੂ ਸਾਹਿਬ ਖੜੇ ਆ, ਮੱਟੂ ਖੜੇ ਆ, ਜਸਵਿੰਦਰ ਭਾਜੀ ਖੜੇ ਆ, ਇੱਕ ਚੀਜ਼ ਸਮਝ ਕੇ ਦੇਖਿਓ ਭਾਈ, ਜਦੋਂ ਤਾਂ ਹਿੰਦੂ ਰਾਸ਼ਟਰ ਦੀ ਗੱਲ ਹੋਵੇ ਤਾਂ ਉਹ ਠੀਕ ਆ ਕਿਉਂਕਿ ਉਹ ਧਰਮ ਤੇ ਆ। ਜਦੋਂ ਪਾਕਿਸਤਾਨ ਦੀ ਗੱਲ ਹੋਵੇ ਉਹ ਠੀਕ ਹੈ, ਉਹ ਧਰਮ ਤੇ ਆ। ਜਦੋਂ ਖਾਲਿਸਤਾਨ ਦੀ ਗੱਲ ਹੋਵੇ ਤਾਂ ਤੁਸੀਂ ਕਹਿੰਦੇ ਜੀ ਇਹ ਬੰਦੇ ਗਲਤ ਆ, ਉਹ ਉਗਰਵਾਦੀ ਆ। ਤੁਸੀਂ ਮੈਨੂੰ ਆ ਸਮਝੋ 2% ਦੀ ਆਬਾਦੀ 95% ਸ਼ਹੀਦੀਆਂ ਦੇ ਕੇ ਤੁਹਾਨੂੰ ਇਸ ਜੋਗਾ ਕਰ ਗਏ ਕਿ ਤੁਸੀਂ ਬੈਠ ਕੇ ਕਾਨੂੰਨ ਬਣਾਓ। ਹੋਰ ਸਾਡਾ ਸਭ ਤੋਂ ਵੱਡਾ ਸਟੇਕ ਹੋਲਡਰ ਹੈ ਅਸੀਂ ਇੰਡੀਆ ਦੇ। ਮੈਂ ਹਿੰਦੁਸਤਾਨ ਨਹੀਂ ਕਹਿੰਦਾ, ਮੈਂ ਭਾਰਤ ਕਹਿੰਦਾ। ਸਾਰਿਆਂ ਤੋਂ ਵੱਡੇ ਸਟੇਕ ਹੋਲਡਰ ਇੱਥੇ ਸਿੱਖ ਆ। ਜਦੋਂ ਵੀ ਕੋਈ ਕੰਪਨੀ ਖੁੱਲਦੀ ਆ, ਅਗਰ ਮੈਂ ਆਰਥਿਕ ਤੌਰ ਤੇ ਕਹਾਂ ਜਿੱਦਾਂ ਤੁਸੀਂ ਗਣਦੇ ਆ, ਅਗਰ ਕੋਈ ਕੰਪਨੀ ਖੁੱਲਦੀ ਆ ਉਹ ਕੰਪਨੀ ਦੇ ਅੰਦਰ ਜਿਹਦਾ ਸਭ ਤੋਂ ਜ਼ਿਆਦਾ ਰੁਪਈਆ ਲੱਗਿਆ ਹੁੰਦਾ ਉਹ ਸਟੇਕ ਹੋਲਡਰ ਹੁੰਦਾ। ਮੈਂ ਗਲਤ ਕਹਿਣਾ ਤਾਂ ਦੱਸ ਦਿਓ। ਔਰ ਅਗਰ ਇੱਕ ਦੇਸ਼ ਆਜ਼ਾਦ ਹੋਇਆ, ਤੁਸੀਂ ਕਿੱਥੇ ਸੀਗੇ? ਸਾਰੇ ਨਿਕਰਾ ਪਾ ਕੇ ਸਾਈਡ ਤੇ ਬੈਠੇ ਰਹੇ ਤੇ ਸਾਡੇ ਪੂਰਵਜ ਜਿਹੜੇ ਆ ਫਾਂਸੀਆਂ ਤੇ ਚੜ੍ਹਦੇ ਰਹੇ। ਕੱਢ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਸਾਰਾ ਜਿਹੜੀ ਗਵਰਨਮੈਂਟ ਦੇ ਅੰਦਰ ਦਰਜ ਆ। ਤੇ ਜਿਹੜਾ ਬਿਗੇਸਟ ਸਟੇਕ ਹੋਲਡਰ ਆ, ਅੱਜ ਤੁਸੀਂ ਉਹਨੂੰ ਖਾਲਿਸਤਾਨੀ ਕਹੇਗੇ, ਉਹਨੂੰ ਉਗਰਵਾਦੀ ਕਹਿੰਦੇ ਹੋ। ਅਗਰ ਤੇ ਖਾਲਿਸਤਾਨੀ ਹੋਣਾ, ਆਪਣੇ ਹੱਕ ਲੈਣਾ, ਤੇ ਆਈ ਐਮ ਪ੍ਰਾਊਡ ਟੂ ਬੀ ਅ ਖਾਲਿਸਤਾਨੀ। ਅਗਰ ਖਾਲਿਸਤਾਨੀ ਹੋ ਕੇ ਧੀ ਭੈਣ ਨੂੰ ਕਸ਼ਮੀਰ ਜਾ ਕੇ ਉਹਦੇ ਘਰ ਛੱਡ ਕੇ ਆਉਣਾ, ਆਈ ਐਮ ਪ੍ਰਾਊਡ ਟੂ ਬੀ ਅ ਖਾਲਿਸਤਾਨੀ। ਅਗਰ ਖਾਲਿਸਤਾਨੀ ਹੋ ਕੇ ਆਪਣੇ ਗੁਰਦੁਆਰੇ ਬਚਾਉਣੇ, ਆਈ ਐਮ ਪ੍ਰਾਊਡ ਟੂ ਬੀ ਅ ਖਾਲਿਸਤਾਨੀ। ਅਗਰ ਖਾਲਿਸਤਾਨੀ ਹੋਣਾ ਕਿ ਸਾਰੇ ਕਿਸਾਨ ਜਿਹੜੇ ਸੜਕਾਂ ਤੇ ਖੜੇ ਆ ਆਪਣੇ ਘਰ-ਬਾਰ ਛੱਡ ਕੇ, ਹੁਣ ਹੋਈਦਾ ਫਸਲ ਲੱਗਣੀ ਆ ਫਿਰ ਵੀ ਘਰ-ਬਾਰ ਛੱਡ ਕੇ ਬੈਠੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣ ਤਾਂ ਫਸਲ ਆਤੀ, ਵੱਢਣ ਵੇਲੇ ਸ਼ਾਇਦ ਅਡਾਨੀ ਬੈਠਾ ਉੱਥੇ, ਇਸ ਕਰਕੇ ਉਹ ਫਸਲ ਤੇ ਗਿਆ ਨਹੀਂ, ਇੱਥੇ ਬੈਠਾ। ਖਾਲਿਸਤਾਨੀ ਲੱਗਦੇ ਆ। ਅਗਰ ਆ ਸਾਰੇ ਖਾਲਿਸਤਾਨੀ ਆ ਤੇ ਠੀਕ ਹੈ, ਅਸੀਂ ਵੀ ਖਾਲਿਸਤਾਨੀ ਆ। ਔਰ ਇੱਕ ਜਿਹੜੀ ਚੇਤਾਵਨੀ ਆ ਫੋਰਸ ਨੂੰ, ਪੁਲਿਸ ਨੂੰ, ਸਾਰਿਆਂ ਨੂੰ, ਅਗਰ ਸਾਡੇ ਬਜ਼ੁਰਗਾਂ ਤੇ ਕੋੜੀ ਨਜ਼ਰ ਕੀਤੀ ਜਾਂ ਹੱਥ ਪਾਇਆ, ਗੁਰੂ ਦੀ ਸਹੁੰ ਆ, ਬਾਜਾ ਵਾਲੇ ਦੇ ਪੋਤਿਆਂ, ਜੇਲ੍ਹ ਜੁਲ ਕੇ ਹਿੱਤ ਨਹੀਂ ਦੇਖਣਾ। ਇੱਕ ਵਾਰ ਚ ਇੱਥੇ ਪਾੜ ਕੇ ਨਿਕਲਾਂਗੇ ਬਾਹਰ। ਅਗਰ ਕਿਸੇ ਦੀ ਜੁੱਤ ਹੋਏ ਸਾਨੂੰ ਰੋਕ ਕੇ ਦਿਖਾਓ। ਇਹ ਰੋਸ਼ ਜਿਹੜਾ ਜਿੰਨੀ ਦੇਰ ਤੁਸੀਂ ਅੱਗੇ ਕਰੋਗੇ ਵੱਧਦਾ ਜਾਊਗਾ, ਘਟੂਗਾ ਨਹੀਂ। ਮੈਂ ਆਪ ਜੀ ਨੂੰ ਦੱਸਦਾ, ਸੋਡੇ ਦੀ ਬੋਤਲ ਜਦੋਂ ਹਿਲਦੀ ਆ ਨਾ, ਅੰਦਰ ਗੈਸ ਜਮ੍ਹਾਂ ਹੁੰਦੀ ਆ। ਜਦੋਂ ਉਹ ਗੈਸ ਆਪਣੀ ਸੀਮਾ ਤੋਂ ਪਾਰ ਹੋ ਜਾਏ ਤਾਂ ਢੱਕਣ ਲੈ ਕੇ ਉੱਡਦੀ ਆ। ਤੇ ਆਪਣੇ ਨਾਲ ਪੰਗਾ ਨਾ ਲਿਓ ਕਿ ਸਾਡਾ ਵੀ ਆ ਕੰਮ ਆ ਜਾਏ ਤੇ ਸਾਡੇ ਵੀ ਜਿਹੜੇ ਢੱਕਣ, ਜਿਹੜੇ ਤੁਸੀਂ ਲੋਕ ਬੈਠੇ ਆ ਚੰਦ, ਤੁਹਾਨੂੰ ਉਡਾ ਕੇ ਬਾਹਰ ਜਾਣਾ ਪਿਆ। ਮੈਂ ਬੇਨਤੀ ਕਰ ਰਿਹਾ ਸਾਰਿਆਂ ਨੂੰ, ਜਿਹੜੀਆਂ ਟੀਵੀ ਦੀ ਐਕਟਰੈਸ ਹੈਗੀਆਂ, ਜਿਹੜੀਆਂ ਉਹ ਬੈਠ ਕੇ ਆਪਣੇ ਨਿਊਜ਼ ਰੂਮ ਦੇ ਅੰਦਰ ਗੱਲਾਂ ਕਰਦੇ ਆ, ਜਿਹੜੇ ਹੋਰ, ਕਿ ਭਾਈ ਸਿੱਖ ਦਾ ਹੋਣ ਮਤਲਬ ਕੀ ਆ ਸਮਝ ਲਓ। ਸਿੱਖ ਮਤਲਬ ਸੇਵਾ, ਸਿਮਰਨ, ਤਿਆਗ। ਸੇਵਾ, ਸਿਮਰਨ, ਤਿਆਗ, ਇਹ ਸਿੱਖੀ ਦੀ ਪਰਿਭਾਸ਼ਾ। ਖਾਲਸੇ ਦਾ ਮਤਲਬ ਸਮਝ ਲਓ, ਜਦੋਂ ਉਹਨੇ ਸ਼੍ਰੀ ਸਾਹਿਬ ਪਾ ਲਈ, ਦੂਜਿਆਂ ਦੇ ਦੁੱਖ
ਖਾਲਸੇ ਦੇ ਦੁੱਖ, ਦੂਜਿਆਂ ਦੇ ਕੰਮ ਖਾਲਸੇ ਦੇ ਕੰਮ। ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਖਾਲਸਾ ਪੰਥ ਕਰੂਗਾ, ਹੋਰ ਕਰਦਾ ਆਇਆ, ਹੁਣ ਵੀ ਕਰੂਗਾ। ਅਗਰ ਕਿਸੇ ਨੇ ਲਾਣਾ ਇੱਥੇ ਲਾਓ, ਜੰਦਾ ਸਾਨੂੰ ਕਰ ਦੋ, ਡੱਕ ਦੋ ਅੰਦਰ। ਕਿੰਨੀ ਕੁ ਦੇਰ ਡੱਕ ਲਓਗੇ? ਮੈਂ ਇੱਕ ਗੱਲ, ਜਦੋਂ ਇੱਕ ਜਾਂਦਾ ਨਾ 100 ਪਿੱਛੇ ਖੜੇ ਹੁੰਦੇ ਆ। ਅਗਰ ਮੇਰੇ ਤੇ ਹੱਥ ਪਊਗਾ, ਮੇਰੇ ਘਰ ਦੇ ਬੈਠੇ ਉਹ ਖੜੇ ਹੋਣਗੇ, ਉਹਨਾਂ ਤੇ ਪਊਗਾ, ਉਹਨਾਂ ਦੇ ਪਿੱਛੇ ਹੋਣਗੇ, ਇਹਨਾਂ ਤੇ ਪਊਗਾ, ਇਹਨਾਂ ਦੇ ਘਰ ਦੇ ਖੜੇ ਹੋਣਗੇ। ਮਗਰ ਇੱਕ ਗੱਲ ਆ ਕਿ ਅਗਰ ਸ਼ਾਂਤੀਮਈ ਤੌਰ ਤੇ ਤੁਸੀਂ ਸਾਨੂੰ ਸਮਾਨ ਦਿੰਦੇ ਜੇ ਬਹੁਤ ਅੱਛਾ, ਨਹੀਂ ਤੇ ਤੁਹਾਡਾ ਜਿਹੜਾ ਜ਼ਬਰ ਆ ਤੇ ਸਾਡਾ ਜਿਹੜਾ ਸਬਰ ਆ ਉਹਦੇ ਅੰਦਰ ਇਮਤਿਹਾਨ ਲੈ ਲਓ। ਸਾਨੂੰ ਪਤਾ ਬਾਜਾਂ ਵਾਲੇ ਦੀ ਕੌਮ ਜਿਹੜੀ ਕਦੀ ਹਾਰਦੀ ਨਹੀਂ। ਹੋਰ ਸਭ ਤੋਂ ਵਧੀਆ ਗੱਲ ਤਾਂ ਆ ਆ ਕਿ ਜਿਸ ਧਰਤੀ ਤੇ ਸਭ ਤੋਂ ਵੱਡਾ ਅੰਦੋਲਨ ਹੋ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉੱਥੇ ਹੀ ਜਿਹੜੀ ਧਰਤੀ ਅੱਜ ਕੁੰਡਲੀ ਆ, ਉਹਨਾਂ ਦੇ ਪ੍ਰਕਾਸ਼ ਉਤਸਵ ਉੱਥੇ ਮਨਾਇਆ ਗਿਆ। ਇਸ ਤੋਂ ਵੱਡੀ ਖਬਰ ਕੀ ਹੈ? ਤੁਹਾਨੂੰ ਦੱਸ ਦਈਏ, ਗੁਰੂ ਨਾਨਕ ਸਾਡੇ ਨਾਲ ਆ। ਤੇ ਜਦੋਂ ਗੁਰੂ ਨਾਨਕ ਸਾਡੇ ਨਾਲ ਹੋਇਆ ਤਾਂ ਸਾਨੂੰ ਕਿਸੇ ਦਾ ਡਰ ਖਤਰਾ ਨਹੀਂ, ਹੁਣ ਵੀ ਡਰ ਖਤਰਾ ਨਹੀਂ। ਮਗਰ ਇੱਜ਼ਤ ਕਰਦੇ ਆ ਸੰਵਿਧਾਨ ਦੀ, ਇੱਜ਼ਤ ਕਰਦੇ ਆ ਤੁਹਾਡੀਆਂ ਵਰਦੀਆਂ ਦੀ, ਇੱਜ਼ਤ ਕਰਦੇ ਆ ਤੁਹਾਡੇ ਜਜ਼ਬਿਆਂ ਦੀ। ਜਿੱਦਾਂ ਅਸੀਂ ਇੱਥੇ ਖੜੇ ਆ, ਤੁਸੀਂ ਆਪਣੀ ਡਿਊਟੀ ਤੇ ਖੜੇ ਆ, ਮਗਰ ਡਿਊਟੀ ਨੂੰ ਡਿਊਟੀ ਸਮਝੋ। ਇੱਦਾਂ ਜ਼ਾਲਮ ਹੋ ਕੇ ਔਰੰਗਜ਼ੇਬ ਵਾਲੀ ਨੀਤੀ ਕਰਕੇ ਸਾਡੇ ਬਜ਼ੁਰਗਾਂ ਦੇ ਉੱਤੇ ਲੱਠ ਤੋੜਨਾ, ਹੱਥ ਮਾਰਨੇ, ਵੱਟ ਮਾਰਨੇ, ਇਹ ਤੋਂ ਪਰਹੇਜ਼ ਕਰੋ। ਅਗਰ ਨਹੀਂ ਆਉਂਦੇ ਤੇ ਸਾਹਮਣੇ ਖੜਾ, ਜਿਹਨੇ ਆਉਣਾ ਆ ਜਾਏ, ਦੋ ਹੱਥ ਹੁਣੇ ਹੀ ਕਰ ਲਓ। ਅਗਰ ਕਰਦੇ ਬਿਸ਼ੱਕ 6 ਆਇਓ, ਕੱਲਾ ਆਊਂਗਾ ਉੱਥੇ। ਕਿਹੜਾ ਆਉਂਦਾ ਗੱਲ ਕਰੇ, ਹੁਣੇ ਵਿਗਾੜ ਕੇ ਰੱਖਦਾ। ਇੱਥੇ ਖੜਾ ਸਾਹਮਣੇ ਖੜੇ, ਜਿਹੜੀ CID ਜਿਹੜੀ ਸੁਣਦੀ ਆ ਗੱਲ ਕਰੇ। ਤੁਸੀਂ ਹੁਣ ਲਾਓ ਹੱਥ, ਜੋ ਆਓ ਹੱਥ। ਅਗਰ ਇੱਥੇ ਨਾ ਘੋਲ ਕੇ ਰੱਖਤਾ ਉਹਨੂੰ, ਮੇਰਾ ਨਾਮ ਰਮੇਸ਼ ਸਿੰਘ ਖਾਨਪੁਰੀ, ਮੈਂ ਸੋਚਿਆ ਮੈਂ ਜੰਮਿਆ ਹੀ ਨਹੀਂ ਜ਼ਿੰਦਗੀ 'ਚ। ਲਗਾਤਾਰ ਤੁਸੀਂ ਦੇਖ ਰਹੇ ਹੋ ਜਜ਼ਬਾਤ ਜਿਹੜੇ ਸਾਡੇ ਵੀਰਾਂ ਦੇ ਨੇ, ਕਿਸਾਨ ਮੋਰਚੇ ਦੇ ਹੈਗੇ ਨੇ। ਖਾਲੀ ਅਸੀਂ ਸਿੱਖਾਂ ਦੀ ਗੱਲ ਨਾ ਕਰੀ, ਯਾਦਵ ਸਮਾਜ ਵੀ ਇੱਥੇ ਹੈ, ਸਾਡੇ ਦਲਿਤ ਭਾਈਚਾਰੇ ਦੇ ਵੀਰ ਵੀ ਸਾਡੇ ਨਾਲ ਨੇ। TV 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਲਗਾਤਾਰ ਖਾਲੀ ਇੱਥੇ ਬੁਰਾੜੀ ਗਰਾਊਂਡ ਵਿੱਚ ਨਹੀਂ, ਜਿੱਥੇ ਟਿਕਰੀ ਗਰਾਊਂਡ ਦੀ ਅਸੀਂ ਗੱਲ ਕਰ ਲਈਏ, ਸਿੰਘੂ ਬਾਰਡਰ ਦੀ ਗੱਲ ਕਰ ਲਈਏ, ਉੱਥੇ ਦੀ ਗਰਾਊਂਡ ਕੀ ਰਿਐਲਿਟੀ ਹੈਗੀ। ਆਉਣ ਵਾਲੇ ਦਿਨਾਂ 'ਚ ਅਸੀਂ ਲਗਾਤਾਰ ਉਹਦੀ ਕਵਰੇਜ ਕਰਕੇ ਪੂਰੀ ਦੁਨੀਆ ਦੇ ਅੱਗੇ ਲੈ ਕੇ ਆਵਾਂਗੇ, ਕਿਉਂਕਿ ਹੁਣ ਸਮੇਂ ਦੀ ਘਾਟ ਕਰਕੇ ਸਾਡੇ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਪਏਗਾ। ਕੱਲ੍ਹ ਅਸੀਂ ਦੁਬਾਰਾ ਇਸੀ ਬੁਰਾੜੀ ਗਰਾਊਂਡ ਵਿੱਚ ਦੁਬਾਰਾ ਇਕੱਠੇ ਹੋਵਾਂਗੇ, ਕਿਉਂਕਿ ਸਰਦਾਰ ਜਸਕਰਨ ਸਿੰਘ ਜਿਹੜੇ ਹੈਗੇ ਨੇ, ਅਸੀਂ ਉਹਨਾਂ ਦਾ ਇੰਟਰਵਿਊ ਕਰਨਾ। ਤੇ ਜਿਹੜੇ ਵੀਰ ਰਹਿ ਗਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਿਉਂਕਿ ਸਮੇਂ ਦਾ ਜਿੰਨਾ ਸਾਡਾ ਇੱਕ ਲਿਮਿਟੇਸ਼ਨ ਸੀ, ਅਸੀਂ ਉਸ ਤੋਂ ਜ਼ਿਆਦਾ ਹੀ ਰਿਕਾਰਡਿੰਗ ਕਰ ਚੁੱਕੇ ਹਾਂ। ਮਗਰ ਆਖਿਰ ਦੇ ਅੰਦਰ ਸਾਡੇ ਇੱਕ ਵੀਰ ਨੇ ਜਿਹਨੇ ਗੱਲ ਕਰਨੀ ਹੈ, ਗੱਲ ਕਰ ਲਈਏ, ਕਿਉਂਕਿ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਭੇਜਣਾ ਹੈਗਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ? ਮੈਂ ਕਹਿਣਾ ਚਾਹਾਂਗਾ ਵੀਰ ਜੀ, ਮੈਂ ਹੁਣੇ ਸਭ ਦਾ ਜਿਹੜਾ ਵਿਚਾਰ ਸੁਣਿਆ ਤੇ ਗੱਲ ਆ ਰਹੀ ਸੀ ਨੈਸ਼ਨਲ ਗੋਦੀ ਮੀਡੀਆ ਦੀ। ਮੈਂ ਗੋਦੀ ਮੀਡੀਆ ਦਾ ਹਾਲ ਆਪਣੀ ਅੱਖੋਂ ਦੇਖਿਆ। ਮੈਂ ਕੈਬ ਡਰਾਈਵਰ ਹਾਂ, ਦਿੱਲੀ 'ਚ ਮੈਂ ਕੈਬ ਚਲਾਉਂਦਾ ਵਾਂ, ਤੇ ਮੇਰੀ ਕੈਬ ਦੇ ਅੰਦਰ ਜਿਹੜਾ ਰਾਈਡਰ ਬੈਠਾ ਤੇ ਮੇਰੀ ਗੱਡੀ ਦੇ ਅੰਦਰ ਡਿਸਪਲੇ ਲੱਗੀ ਹੋਈ ਹੈ। ਉਸ ਡਿਸਪਲੇ ਦੇ ਵਿੱਚ ਆਜ ਤੱਕ ਚੈਨਲ ਚੱਲ ਰਿਹਾ ਸੀ, ਜਿਹਦੇ ਵਿੱਚ ਕਿਸਾਨਾਂ ਦਾ ਅੰਦੋਲਨ ਦੇ ਵਿੱਚ ਜਿਹੜੀ ਖਬਰਾਂ ਆ ਰਹੀ ਸੀ। ਤੇ ਜਿਹੜਾ ਰਾਈਡਰ ਬੈਠਾ ਸੀ ਉਹ ਕਹਿੰਦਾ, ਸਰਦਾਰ ਸਾਹਿਬ आपसे हाथ जोड़ के निम्रतापूर्ण रिक्वेस्ट है यार, ये गोदी मीडिया को हटा के जो आपके सिख चैनल, अकाल चैनल, और मैं धन्यवाद करना चाहांगा TV 84 चैनल ਦਾ यार, ਉਹ ਚੈਨਲ ਲਗਾਓ ਜਿਹੜੇ ਰੀਅਲ ਜਿਹੜੀ ਉੱਥੇ ਦੀ ਨਿਊਜ਼ ਦਿਖਾ ਰਹੇ ਨੇ। ਤੇ ਮੋਦੀ ਸਾਹਿਬ, ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਯਾਰ, ਤੁਹਾਡੇ ਹੀ ਬੰਦੇ, ਉਹ ਤੁਹਾਡਾ ਹੀ ਵੋਟਰ ਸੀ, ਉਹ ਕਹਿ ਰਿਹਾ ਮੈਂ ਮੋਦੀ ਸਾਹਿਬ ਨੂੰ ਵੋਟ ਪਾਏ ਨੇ 2 ਵਾਰੀ, ਉਹ ਤੁਹਾਡੀ ਗੋਦੀ ਮੀਡੀਆ ਤੋਂ ਪੱਕ ਗਿਆ, ਹਾਰ ਗਿਆ। ਤੇ ਤੁਸੀਂ ਜਿਹੜਾ ਖੱਪ ਪਾ ਰਹੇ ਹੋ, ਪਲੀਜ਼ ਇਹ ਨਾ ਕਰੋ, ਔਰ ਜਿਹੜੀ ਰਿਐਲਿਟੀ ਹੈ ਗਰਾਊਂਡ ਲੈਵਲ ਦੀ ਉਹ ਦਿਖਾਓ। ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹਾਂਗਾ ਆਪਣੇ ਜਿਹੜੇ ਨਿਊਜ਼ ਚੈਨਲ ਨੇ, ਜਿਹੜਾ ਔਰ ਸਭ ਤੋਂ ਜ਼ਿਆਦਾ ਜਿਹੜਾ ਸਾਥ ਦੇ ਰਹੇ ਨੇ ਕਿਸਾਨ ਭਰਾ, ਸਾਡੀ ਬੀਬੀਆਂ, ਸਾਡੇ ਨੌਜਵਾਨ। ਉਸ ਤੋਂ ਜ਼ਿਆਦਾ ਸਾਥ ਸਾਡੇ ਜਿਹੜੇ ਚੈਨਲ ਨੇ TV 84, ਅਕਾਲ ਚੈਨਲ, ਹੋਰ ਵੀ ਬੜੇ ਚੈਨਲ ਹੈਗੇ ਨੇ। ਔਰ ਮੈਂ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਮੋਦੀ ਸਾਹਿਬ ਨੂੰ, ਮੇਰਾ ਕੈਮਰਾ ਵੀਰ ਇਹ ਜਿਹੜਾ ਪੋਸਟਰ ਪਿੱਛੇ ਲੱਗਿਆ ਹੈ, ਇਸ ਪੋਸਟਰ ਦੇ ਪਿੱਛੇ ਕਵਰ ਕਰ ਲਓ। ਤੇ ਮੋਦੀ ਸਾਹਿਬ, ਇਹ ਜਿਹੜੀ ਨਿਹੰਗ ਸਿੰਘ ਦੀ ਜਿਹੜੀ ਫੌਜਾਂ ਨੇ ਨਾ, ਇਹ ਦਗੜ ਕਰਦੀ ਆਏਗੀ। ਜਿਹੜਾ ਤੁਹਾਡਾ ਸਮਰਾਟ ਜਿਹੜਾ ਹੋਟਲ ਦੇ ਸਾਹਮਣੇ ਤੁਹਾਡਾ ਜਿਹੜਾ ਬੰਗਲਾ ਹੈ ਨਾ, ਉਹਦੇ ਸਾਹਮਣੇ ਆ ਕੇ ਖੜ ਜਾਏਗੀ, ਤਾਂ ਤੁਹਾਨੂੰ ਬਾਹਰ ਵੀ ਨਿਕਲਣ ਦੇਗੀ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਨਾ ਸਾਨੂੰ ਗਰਜਾਓ, ਨਾ ਸਾਨੂੰ ਪਰਖੋ। ਅਸੀਂ 18 ਵਾਰ ਦਿੱਲੀ ਫਤਿਹ ਕੀਤੀ ਹੋਈ ਹੈ, ਅਸੀਂ 19 ਵਾਰ ਵੀ ਕਰਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਰਹੇ ਹੋ TV 84 ਦੇ ਉੱਤੇ ਐਕਸਕਲੂਸਿਵ ਕਵਰੇਜ ਇਸ ਪੂਰੇ ਪ੍ਰੋਗਰਾਮ ਦੀ। ਅਗਲੇ ਪ੍ਰੋਗਰਾਮ ਦੇ ਨਾਲ ਅਸੀਂ ਤੁਹਾਡੇ ਨਾਲ ਕੱਲ ਦੁਬਾਰਾ ਜੁੜਾਂਗੇ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।